ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਅਮਰੀਕਾ ਦੇ ਅੱਜ ਦੇ ਅਪਡੇਟ ਟਰੈਕਿੰਗ ਪ੍ਰੋਗਰਾਮ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 17 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਸਾਡੇ ਅੱਜ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟੇਕਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕਿਆਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ 8888889914 ਦੇ ਉੱਤੇ। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਸਰੋਤੇ, ਇਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਮੇਨ ਪ੍ਰੋਗਰਾਮ ਆ ਉਹ ਸਾਡਾ ਟਰੱਕਿੰਗ ਨੂੰ ਲੈ ਕੇ ਹੁੰਦਾ ਆ। ਪਰ ਇੱਕ ਦੋ ਮੇਨ ਖਬਰਾਂ ਕੀ ਕੁਝ ਅਮਰੀਕਾ 'ਚ ਵਾਪਰਿਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਟਰੱਕਿੰਗ ਦੇ ਨਾਲ ਰਿਲੇਟਡ ਸਾਡੇ ਨਾਲ ਰਮਨ ਸਿੰਘ ਢਿੱਲੋਂ ਹੋਣੀ ਜੁੜਨਗੇ। ਅੱਜ ਦੀ ਜਿਹੜੀ ਮੇਨ ਖਬਰ ਆ ਉਹ ਟਰੰਪ ਹੋਣੀ, ਜੋ ਲੰਮੇ ਸਮੇਂ ਤੋਂ ਉਹਨਾਂ ਦਾ ਇਰਾਦਾ ਸੀਗਾ ਵੀ PBS ਤਾਂ NPR ਜਿਹੜੀਆਂ ਦੋਨੋਂ ਹੀ ਆਰਗੇਨਾਈਜੇਸ਼ਨ ਆ, ਇਹਨਾਂ ਦੀ ਫੰਡਿੰਗ ਘੱਟ ਕੀਤੀ ਜਾਵੇ, ਉਹਦੇ ਵਿੱਚ ਉਹ ਕਾਮਯਾਬ ਹੁੰਦੇ ਲੱਗ ਰਹੇ ਹੈਗੇ ਆ। $9.5 ਬਿਲੀਅਨ ਦੇ ਕਰੀਬ ਕੱਟ ਹੋਣਾ ਹੈਗਾ, ਜਿਹਦੇ ਵਿੱਚ ਇਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਆ ਫੰਡਿੰਗ ਹੈਗੀ ਆ। ਸੋ ਇਹਦੇ ਨਾਲ NPR ਤੇ PBS ਦੋਨੋਂ ਟੌਪ ਦੀ ਆਰਗੇਨਾਈਜੇਸ਼ਨਸ ਆ। ਤੁਹਾਨੂੰ ਪਤਾ ਹੀ ਆ ਵੀ ਇਹ ਕਿੰਨੀਆਂ ਜਿਹੜੀਆਂ ਨਿਊਜ਼ ਆ ਹਰ ਇੱਕ ਏਰੀਏ 'ਚ ਪਹੁੰਚਾਉਂਦੇ ਆ। ਪਬਲਿਕ ਟੈਲੀਵਿਜ਼ਨ ਸਟੇਸ਼ਨ PBS ਤੇ NPR ਦੋਨੋਂ ਇਹ ਕਹਿੰਦੇ ਆ, ਇਹਨਾਂ ਦੀ ਆਰਗੇਨਾਈਜੇਸ਼ਨ ਨੇ ਇਹ ਦੱਸਿਆ ਆ ਵੀ ਜੇ ਕੱਟ ਹੁੰਦੀ ਆ ਤੇ ਇਹਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਆ ਰੂਰਲ ਏਰੀਆ, ਜਿਹੜਾ ਪੇਂਡੂ ਏਰੀਆ ਆ, ਉਹ ਉੱਥੇ ਅਸਰ ਹੋਊਗਾ। ਕਿਉਂਕਿ ਸਿਰਫ 2 ਰਿਪਬਲਿਕਨਸ ਨੇ ਇਹਦੇ ਅਗੇਂਸਟ ਵੋਟ ਪਾਈ ਹੈਗੀ ਆ। ਲੀਜ਼ਾ ਮਰਕੋਸਕੀ ਜੋ ਅਲਾਸਕਾ ਤੋਂ ਹੈਗੀ ਆ, ਪਿਛਲੇ ਦਿਨਾਂ 'ਚ ਅਲਾਸਕਾ 'ਚ ਤੁਹਾਨੂੰ ਪਤਾ ਹੀ ਆ ਵੀ ਕੱਲ੍ਹ ਸ਼ਾਇਦ ਉੱਥੇ ਭੂਚਾਲ ਆਇਆ ਸੀ। ਸੋ ਉਹ ਕਹਿੰਦੇ ਵੀ ਜਿਹੜੇ ਏਰੀਏ 'ਚ ਹੋਰ ਕੋਈ ਇਨਫੋਰਮੇਸ਼ਨ ਨਹੀਂ ਹੈਗੀ, ਉੱਥੇ ਰੇਡੀਓ ਤੇ TV ਤੇ ਇਨਫੋਰਮੇਸ਼ਨ ਜਾਂਦੀ ਆ। ਸੋ ਉਹਦੇ ਨਾਲ ਲੋਕਾਂ ਨੂੰ ਇਕੱਲਾ ਕੋਈ ਖਬਰਾਂ ਦੇਣੀਆਂ ਜਾਂ ਐਂਟਰਟੇਨਮੈਂਟ ਨਹੀਂ ਹੁੰਦਾ ਇਹ ਮੀਡੀਆ। ਇਹਦੇ ਨਾਲ ਕੀ ਕੁਝ ਕੋਈ ਨੈਚੁਰਲ ਡਿਜ਼ਾਸਟਰ ਹੋ ਰਿਹਾ ਆ, ਫਲੱਡ ਆ ਰਹੇ ਆ, ਅਰਥਕੁਏਕ ਆ, ਅੱਗਾਂ ਲੱਗੀਆਂ ਆ, ਉਹ ਸਾਰੀ ਇਨਫੋਰਮੇਸ਼ਨ ਇਮੀਡੀਏਟਲੀ ਮਿਲਦੀ ਹੈਗੀ ਆ। ਸੋ ਇਹਦਾ ਅਸਰ ਕੱਟ ਦੇ ਨਾਲ, ਕਿਉਂਕਿ ਜੇ ਇੰਨਾ ਕੱਟ ਹੋਇਆ ਤੇ ਉਹਦੇ ਨਾਲ ਲੇ ਆਫ ਬਹੁਤ ਹੋਣਗੀਆਂ। ਸੋ ਨੈਚੁਰਲੀ ਕਈ ਏਰੀਏ 'ਚ ਜਿਹੜੇ ਸਟੇਸ਼ਨ ਆ ਉਹ ਬੰਦ ਵੀ ਹੋਣਗੇ। ਜੀ, ਸੈਨੇਟ ਦੇ ਪੈਨਲ ਦੇ ਦੁਆਰਾ ਫੈਡਰਲ ਜੱਜ ਦੇ ਨੋਮੀਨੇਸ਼ਨ ਲਈ ਐਮਿਲ ਬੋਵ, ਜਿਨ੍ਹਾਂ ਨੇ ਟਰੰਪ ਹੋਣਾ ਨੂੰ ਡਿਫੈਂਡ ਕੀਤਾ ਸੀਗਾ, ਉਹਨਾਂ ਨੂੰ ਅਪਰੂਵ ਕਰ ਦਿੱਤਾ ਹੈਗਾ ਆ। ਡੈਮੋਕ੍ਰੇਟਸ ਕਹਿੰਦੇ ਵੀ ਇਸ ਵੋਟ ਦੇ ਵਿੱਚ ਸਟੋਰਮ ਆਊਟ ਜਿਹੜਾ ਉਹ ਕਰ ਗਏ, ਡੀਅਰ ਗੋਡ ਜਿਹੜਾ ਉਹ ਕਹਿ ਕੇ। ਜਿਹੜੇ ਐਮਿਲ ਬੋਵ ਹੈਗੇ ਆ, ਇਹ ਰਾਸ਼ਟਰਪਤੀ ਟਰੰਪ ਹੋਣਾ ਦੇ ਸਾਬਕਾ ਪਰਸਨਲ ਅਟਰਨੀ ਨੇ, ਤੇ ਇਹ ਇਹਨਾਂ ਨੂੰ ਹੁਣ ਲਾਈਫ ਟਾਈਮ ਫੈਡਰਲ ਜੱਜਸ਼ਿਪ ਜਿਹੜੀ ਆ ਉਹ ਮਿਲ ਚੁੱਕੀ ਹੈਗੀ ਆ। ਸੋ 3rd ਸਰਕਟ ਕੋਰਟ ਆਫ ਅਪੀਲ ਦੇ ਲਈ ਨੋਮੀਨੇਟ ਇਹਨਾਂ ਨੂੰ ਕੀਤਾ ਗਿਆ ਸੀਗਾ, ਤੇ ਅੱਜ ਸੈਨੇਟ ਦੀ ਜੁਡੀਸ਼ਰੀ ਕਮੇਟੀ ਦੇ ਦੁਆਰਾ ਇਸ ਨੂੰ ਅਪਰੂਵ ਕਰ ਦਿੱਤਾ ਗਿਆ ਆ। 44 ਸਾਲਾਂ ਦੇ ਐਮਿਲ ਬੋਵ ਇਹ ਪਹਿਲਾਂ ਫੈਡਰਲ ਪ੍ਰੋਸੀਕਿਊਟਰ ਮੈਨਹੈਟਨ ਦੇ ਵਿੱਚ ਉਹ ਸਰਵ ਕਰ ਚੁੱਕੇ ਆ, ਤੇ ਟਰੰਪ ਹੋਣਾ ਨੂੰ ਉਹਨਾਂ ਦੇ ਜਿਹੜੇ ਕ੍ਰਿਮੀਨਲ ਕੇਸਿਸ ਆ ਜੋ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਉਹਨਾਂ ਉਲਟ ਫਾਈਲ ਕੀਤੇ ਗਏ ਸੀ, ਉਸ ਵਿੱਚ
ਟਰੰਪ ਹੁਣਾਂ ਨੂੰ ਇਹਨਾਂ ਨੇ ਡਿਫੈਂਡ ਕੀਤਾ ਆ। ਵਾਈਟ ਹਾਊਸ ਕਹਿ ਰਿਹਾ ਆ ਵੀ ਜਿਹੜੇ ਐਮਲ ਬੋਬ ਆ ਉਹ ਇੱਕ ਆਈਡੀਅਲ ਨੋਮੀਨੀ ਆ ਜਿਹੜੇ ਯੂਐਸ ਕੋਰਟ ਆਫ ਅਪੀਲਸ ਦੀ ਖਾਲੀ ਪਈ ਸੀਟ ਆ 3rd ਸਰਕਟ ਦੀ, ਉਸ ਦੇ ਉੱਤੇ ਟਰੰਪ ਹੁਣਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜੁਡੀਸ਼ਰੀ ਕਮੇਟੀ ਦੇ ਵਿੱਚ ਇਹਨਾਂ ਦੇ ਅਪਰੂਵਲ ਤੋਂ ਬਾਅਦ 'ਚ ਕਿਹਾ ਡੂ ਐਨੀਥਿੰਗ ਐਲਸ ਦੈਟ ਇਜ਼ ਨੈਸੈਸਰੀ ਟੂ ਮੇਕ ਅਮਰੀਕਾ ਗ੍ਰੇਟ ਅਗੇਨ। ਸੋ ਇਸ ਤੋਂ ਬਾਅਦ ਦੇ ਵਿੱਚ ਬੋਬ ਹੁਣਾਂ ਦਾ ਜਿਹੜਾ ਰੈਕਰਡ ਇਨ ਤੇ ਆਊਟਸਾਈਡ ਜਸਟਿਸ ਡਿਪਾਰਟਮੈਂਟ ਆ ਉਹਦੇ ਵਿੱਚ ਇਸ ਤਰੀਕੇ ਦਾ ਆ 900 ਤੋਂ ਵੱਧ ਸਾਬਕਾ ਡਿਪਾਰਟਮੈਂਟ ਆਫ ਜਸਟਿਸ ਦੇ ਲਾਇਰਸ ਨੇ ਇਹਨਾਂ ਦੇ ਉਲਟ ਆਪੋਜੀਸ਼ਨ ਜਿਹੜੀ ਆ ਉਹ ਕੀਤੀ ਸੀ। ਕਹਿੰਦੇ ਵੀ ਇਹ ਆਈਡੈਂਟੀਫਾਈ ਕਰਦਾ ਹੈ ਆਪਣੇ ਆਪ ਨੂੰ ਮੇਜਰ ਪੋਲੀਟੀਕਲ ਪਾਰਟੀ ਦੇ ਨਾਲ, ਤੇ 75 ਰਿਟਾਇਰਡ ਸਟੇਟ ਤੇ ਫੈਡਰਲ ਕੋਰਟ ਜਿਹੜੇ ਜੱਜਿਸ ਆ ਉਹਨਾਂ ਨੇ ਇਹ ਸ਼ੰਕਾ ਜਤਾਇਆ ਵੀ ਜਿਸ ਤਰੀਕੇ ਦੇ ਨਾਲ ਉਹ ਪ੍ਰੈਜ਼ੀਡੈਂਟ ਨੂੰ ਲਾਇਲ ਨੇ, ਸ਼ਾਇਦ ਸੰਵਿਧਾਨ ਨੂੰ ਉਹ ਸਿੱਕੇ ਇਸ ਦੇ ਵਿੱਚ ਟੰਗ ਸਕਦੇ ਹੈਗੇ ਆ। ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਚੱਕ ਗ੍ਰਾਸਲੀ ਆਇਓਵਾ ਤੋਂ ਉਹ ਕਹਿੰਦੇ ਵੀ ਅਸੀਂ ਚਾਰਜ ਕਰ ਰਹੇ ਹਾਂ ਫੁੱਲ ਸਟੀਮ ਅਹੈਡ ਇਹਨਾਂ ਦੀ ਨੋਮੀਨੇਸ਼ਨ ਦੇ ਉੱਤੇ, ਚਾਹੇ ਡੈਮੋਕ੍ਰੇਟਸ ਜਿੰਨਾ ਮਰਜ਼ੀ ਰਿਕੁਐਸਟ ਕਰ ਰਹੇ ਆ ਵੀ ਇਸ ਦੀ ਇਨਵੈਸਟੀਗੇਟ ਹੋਣੀ ਚਾਹੀਦੀ ਆ ਵੀ ਕੀ ਕੁਛ ਇਹਨਾਂ ਨੇ ਜਿਹੜਾ ਉਹ ਕੀਤਾ ਹੈ ਜਾਂ ਕਿਵੇਂ ਆ। ਸੋ ਉਸ ਚੀਜ਼ ਨੂੰ ਕਹਿੰਦੇ ਵੀ ਅਸੀਂ ਸਾਈਡ ਤੇ ਰੱਖ ਕੇ ਇਹਨਾਂ ਦੀ ਨੋਮੀਨੇਸ਼ਨ ਨੂੰ ਅੱਗੇ ਜਿਹੜਾ ਹੁਣ ਵਧਾ ਰਹੇ ਆ। ਤੇ ਆਈਸ ਵਾਲੇ ਜੋ ਲੋਕਾਂ ਨੂੰ ਅਰੈਸਟ ਕਰ ਰਹੇ ਆ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖ ਰਹੇ ਆ, ਉਹਨਾਂ ਦੀਆਂ ਜਿਹੜੀਆਂ ਹੁਣ ਹਾਰਰ ਸਟੋਰੀਜ਼ ਆ ਉਹ ਆਉਣੀਆਂ ਬਾਹਰ ਸ਼ੁਰੂ ਹੋਈਆਂ ਹੈਗੀਆਂ ਆ। ਇਸ ਸੰਬੰਧ ਦੇ ਵਿੱਚ ਇੱਕ ਮੈਗਜ਼ੀਨ ਆ ਵੈਨਿਟੀ ਫੇਅਰ, ਉਹਨਾਂ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਆ। ਟਫਟਸ ਯੂਨੀਵਰਸਿਟੀ ਦੀ ਪੀਐਚਡੀ ਦੀ ਸਟੂਡੈਂਟ ਜੋ ਰੋਮੇਸਾ ਓਜ਼ਟਰਕ ਕਰਕੇ ਸੀ, ਉਸ ਨੂੰ ਮਾਰਚ ਦੇ ਵਿੱਚ ਪਿਕਅਪ ਕਰ ਲਿਆ ਗਿਆ ਸੀ ਆਈਸ ਵੱਲੋਂ। ਪੀਐਚਡੀ ਕਰ ਰਹੀ ਸੀ ਤੇ ਕਹਿੰਦੀ ਭਈ ਰਮਦਾਨ ਦੇ ਦਿਨ ਚੱਲਦੇ ਸੀ ਤੇ ਮੈਂ ਰਾਤ ਨੂੰ ਜਿਹੜੀ ਆ ਕਿਸੇ ਦੇ ਘਰ ਡਿਨਰ ਕਰਨ ਚੱਲੀ ਸੀਗੀ ਤੇ ਉਸ ਟਾਈਮ ਤੇ ਆਈਸ ਵਾਲਿਆਂ ਨੇ ਉਹਨੂੰ ਚੱਕ ਲਿਆ ਤੇ ਚੱਕ ਕੇ ਆਈਸ ਦੀ ਜਿਹੜੀ ਵਿਮਨ ਪ੍ਰਿਜ਼ਨ ਜਿਹੜੀ ਆ ਉਹਦੇ ਵਿੱਚ ਰੱਖਿਆ। ਕਹਿੰਦੀ ਵੀ ਉੱਥੇ ਇਦਾਂ ਦਾ ਮਾਹੌਲ ਸੀ ਵੀ ਈਵਨ ਗੋਡ ਕੈਨ ਨਾਟ ਹੀਅਰ ਅਸ ਹੇਅਰ। ਸੋ ਖਾਣ ਪੀਣ ਨੂੰ ਬਹੁਤ ਗੰਦਾ ਤੇ ਇੰਨੀ ਵੱਡੀ ਗਿਣਤੀ 'ਚ ਜਿਹੜੇ ਲੋਕ ਰਹਿੰਦੇ ਆ। ਕਹਿੰਦੀ ਭਈ ਪਹਿਲੀ ਵਾਰੀ ਮੈਨੂੰ ਲੱਗਿਆ ਵੀ ਜਦੋਂ ਤੁਸੀਂ ਆਪਣੇ ਘਰ ਸੌਂਦੇ ਆ ਤੇ ਉਹ ਇੱਕ ਗੋਡ ਗਿਫਟ ਹੁੰਦਾ ਆ ਵੀ ਇੰਨੀ ਵਧੀਆ ਤੁਸੀਂ ਨੀਂਦ ਸੌਂਦੇ ਆ। ਸੋ ਬਹੁਤ ਵੱਡਾ ਆਰਟੀਕਲ ਆ ਅੱਜ, ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਟਰੱਕਿੰਗ ਨੂੰ ਲੈ ਕੇ ਆ, ਨਹੀਂ ਤਾਂ ਪੂਰਾ ਤੁਹਾਡੇ ਨਾਲ ਸ਼ੇਅਰ ਕਰਦੇ ਜੇ ਕਿਸੇ ਕੋਲ ਸਮਾਂ ਹੋਇਆ। ਬਹੁਤ ਵਾਰ ਸਾਨੂੰ ਕਹਿੰਦੇ ਰਹਿੰਦੇ ਵੀ ਜੀ ਤੁਸੀਂ ਆਈਸ ਨਾਲ ਰਿਲੇਟਡ ਖਬਰਾਂ ਬਹੁਤ ਸਾਂਝੀਆਂ ਕਰਦੇ ਆ, ਆਰਟੀਕਲ ਪੜ੍ਹਿਓ ਜ਼ਰੂਰ ਤੇ ਤੁਹਾਨੂੰ ਲੱਗੂਗਾ ਵੀ ਤੁਸੀਂ ਅਮਰੀਕਾ 'ਚ ਰਹਿੰਦੇ ਆ ਜਾਂ ਕਿਸੇ ਕਿਹੜੇ ਮੁਲਕ ਦੇ ਵਿੱਚ ਰਹਿੰਦੇ ਆ। ਵੈਨਿਟੀ ਫੇਅਰ ਮੈਗਜ਼ੀਨ ਆ, ਈਵਨ ਗੋਡ ਕੈਨ ਨਾਟ ਹੀਅਰ ਅਸ ਹੇਅਰ ਵਟ ਆਈ ਵਿਟਨੈਸਡ ਇਨਸਾਈਡ ਐਨ ਆਈਸ ਵਿਮਨਸ ਪ੍ਰਿਜ਼ਨ। ਇਹ ਪੀਐਚਡੀ ਦੀ ਸਟੂਡੈਂਟ ਆ ਟਫਟਸ ਯੂਨੀਵਰਸਿਟੀ, ਜਿਹਨਾਂ ਆਰਟੀਕਲ ਜੀ ਹੁਣ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ, ਟਰੱਕਿੰਗ ਬਾਰੇ ਗੱਲਬਾਤ ਕਰਦੇ ਆ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਰਮਨ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ ਸੋ ਜੀ ਜਿੰਨੀ ਦੇਰ ਤੱਕ ਰਮਨ ਜੀ ਆਵਾਜ਼ ਨੂੰ ਆਪਣੀ ਨੂੰ ਸੈੱਟ ਜਿਹੜੀ ਉਹ ਕਰਦੇ ਆ, ਕੁਛ ਕੁ ਜਿੱਦਾਂ ਆਪਾਂ ਨੂੰ ਪਤਾ ਹੀ ਆ ਵੀ ਟਰੱਕਿੰਗ ਦੀ ਇੰਡਸਟਰੀ ਦੇ ਵਿੱਚ ਕਾਫੀ ਉਤਾਰ ਚੜਾਵ ਚੱਲ ਰਹੇ ਆ। ਜ਼ਿਆਦਾਤਰ ਤਾਂ ਹੁਣ ਆਪਾਂ ਨੂੰ ਦੇਖਿਆ ਵੀ ਥੱਲੇ ਵੱਲ ਨੂੰ ਇੰਡਸਟਰੀ ਲੰਮੇ ਲੰਮੇ ਸਮੇਂ ਤੋਂ ਜਿਹੜੀ ਉਹ ਚੱਲ ਰਹੀ ਆ। ਸੋ ਉਮੀਦ ਕਰਦੇ ਆ ਵੀ ਇੰਡਸਟਰੀ ਦੇ ਵਿੱਚ ਮੋੜਾ ਜਿਹੜਾ ਉਹ ਪਵੇ। ਸੋ ਕਈ ਤਰੀਕੇ ਦੇ ਜਿਹੜੇ ਜਿਹੜੀਆਂ ਚੇਂਜਿਸ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ। ਰਮਨ ਜੀ, ਆਵਾਜ਼ ਸੈੱਟ ਹੋਈ ਜੀ ਤੁਹਾਡੀ? ਬੋਲੋ ਜੀ, ਦੇਖੀ ਜਾਂਦੇ ਆ। ਨਹੀਂ ਆ ਰਹੀ, ਨਹੀਂ ਸੌਰੀ ਰਮਨ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਗਲਾ ਸਾਫ਼ ਕਰੋ, ਤਦ ਤੱਕ ਆਪਾਂ ਖਬਰ ਸਾਂਝੀ ਕਰ ਲੈਂਦੇ ਆ। ਹਾਂਜੀ ਹਾਂਜੀ ਤੇ ਜੀ ਜੀ ਜਿਹੜਾ ਪਹਿਲੇ 2 ਕੁਆਟਰ ਆ ਨਾ ਟਰੱਕਿੰਗ ਇੰਡਸਟਰੀ ਦੇ ਵਿੱਚ, ਜੀ ਇਹ ਅਨਫੋਰਚੂਨੇਟਲੀ ਕਾਫੀ ਬੈਡ ਰਹੇ ਆ। ਸਾਰੇ ਜਿੰਨੇ ਵੀ ਸਾਡੇ ਸਰੋਤੇ ਆ ਉਹ ਸੋਚ ਰਹੇ ਸੀ ਵੀ 3 ਸਾਲਾਂ ਤੋਂ ਇਹ ਜੋ ਕੁਝ ਟਰੱਕਿੰਗ ਦੇ ਵਿੱਚ ਚੱਲ ਰਿਹਾ ਆ, ਹੋਪਫੁਲੀ ਜਿਹੜਾ ਸਨ 2025 ਹੈ ਬੈਟਰ ਹੋਊਗਾ। ਪਰ 2025 ਜਿਹੜਾ ਦਾ ਪਹਿਲਾ ਤੇ ਦੂਜਾ ਜਿਹੜਾ ਕੁਆਟਰ ਹੈਗੇ ਆ, ਕਹਿੰਦੇ ਵੀ ਆਲਮੋਸਟ ਗ੍ਰੇਟ ਫਰੇਟ ਰਿਸੈਸ਼ਨ ਹੀ ਇਹਨੂੰ ਕਿਹਾ ਜਾ ਸਕਦਾ ਹੈਗਾ। ਜਿਹੜੇ ਡਰਾਈਵ ਵੈਨ ਟਰੱਕ ਲੋਡ ਕੰਟਰੈਕਟਸ ਆ ਉਹ ਅਨਚੇਂਜ ਰਹੇ ਆ 1 ਸਾਲ ਤੋਂ ਪਹਿਲਾਂ ਜੋ, ਸੋ ਆਲਮੋਸਟ ਸੇਮ ਹੀ ਰਹੇ ਆ। ਪਰ ਲੌਂਗ ਹਾਲ ਟਰੱਕ ਲੋਡ ਜਿਹੜੀ ਡਿਮਾਂਡ ਆ
25% ਘਟੀ ਆ ਸੰਨ 2025 ਦੇ ਪਹਿਲੇ ਕੁਆਰਟਰ ਦੇ ਵਿੱਚ। ਜੀ, ਸੋ ਇਹ ਤੁਸੀਂ ਦੇਖ ਲਓ ਵੀ ਸੁਧਰਨਾ ਤਾਂ ਕੀ ਸੀ, ਕਾਫੀ ਜਿਹੜਾ ਆ ਉਹ ਡਾਊਨ ਗਿਆ ਆ। ਇਹਦੇ ਕਰਕੇ ਜਿਹੜੀਆਂ ਹਾਂਜੀ, ਕੰਪਨੀਆਂ ਆ ਉਹ ਧੜਾ-ਧੜ ਹੁਣ ਸੁਣ ਰਿਹਾ ਜੀ? ਬੈਂਕਰਪਸੀ ਫਾਈਲ ਕਰ ਜੀ, ਰਹੀਆਂ ਆ। ਜੀ, ਸੋ ਅੱਜ ਇੱਕ ਹੋਰ ਖਬਰ ਆ ਰਹੀ ਆ ਵੀ ਇੱਕ ਹੋਰ ਕੰਪਨੀ ਨੇ ਜਿਹੜੀ ਆ ਪੈਲੇਟਾਈਨ ਦੇ ਵਿੱਚ ਸੀ, ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ, ਡੋਲਚੇ ਟਰੱਕ ਲੋਡ ਕਾਰਪੋਰੇਸ਼ਨ। ਸੋ ਪਹਿਲੇ 2 ਕੁਆਰਟਰ ਜਿਹੜੇ ਆ 2025 ਦੇ ਉਹ ਕਾਫੀ ਬੈਡ ਰਹੇ ਆ। ਜੋ ਆਪਾਂ ਸੋਚਦੇ ਸੀ ਵੀ ਸ਼ਾਇਦ ਇੰਪਰੂਵਮੈਂਟ ਹੋਵੇ, ਲੱਗਦਾ ਨਹੀਂ ਪਈ ਇਹਦੇ ਵਿੱਚ ਇੰਪਰੂਵਮੈਂਟ ਹੋਈ ਹੈ। ਜੀ। ਰਮਨ ਜੀ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਇੱਕ ਵਾਰੀ ਫੇਰ ਤੁਹਾਨੂੰ ਸਵਾਗਤ ਹੈ ਤੇ ਸਤਿ ਸ੍ਰੀ ਅਕਾਲ ਜੀ। ਹਾਂਜੀ ਰਮਨ ਜੀ, ਬੋਲੋ ਜੀ। ਹਾਂਜੀ, ਹਾਂਜੀ, ਬੋਲ ਪਏ ਜੀ, ਦੱਸੋ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਤਿ ਸ਼੍ਰੀ ਜੀ। ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੱਜ ਲੱਗਦਾ ਵੀ ਕਿਤੇ ਨਾ ਕਿਤੇ ਗੜਬੜ ਰਹਿ ਜਾਂਦੀ ਹੈ, ਕਿਤੇ ਨਾ ਕਿਤੇ ਕੰਮ ਹੋ ਹਾਂਜੀ, ਜਾਂਦਾ। ਤੁਸੀਂ ਕੋਈ ਇੱਕ ਅੱਧਾ ਕਲਿੱਕ ਛੱਡ ਦਿੰਦੇ ਆ ਤੇ ਉਹਦੇ ਕਰਕੇ ਕੰਮ ਜਿਹੜਾ ਉਹ ਕਈ ਵਾਰੀ ਇੱਧਰ ਖੱਬੇ ਸੱਜੇ ਹੋ ਜਾਂਦਾ, ਪਰ ਚਲੋ ਕੋਈ ਨਹੀਂ, ਪਹੁੰਚ ਗਏ ਤੁਸੀਂ। ਮੇਨ ਮੁੱਦਾ ਜਿਹੜਾ ਉਹ ਇਹ ਆ। ਰਮਨ ਜੀ, ਇੱਕ ਜਿਹੜਾ ਇੱਥੇ ਇਸ ਟਾਈਮ ਇੱਕ ਸੈਨੇਟ ਬਿੱਲ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ ਵੀ ਜਿਹੜੇ ਪੋਰਟ ਦੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਕੈਲੀਫੋਰਨੀਆ ਦਾ ਇੱਕ ਜਿਹੜਾ ਬਿੱਲ SB 703 ਆ, ਉਹ ਇੱਕ ਅਸੈਂਬਲੀ ਦੀ ਟਰਾਂਸਪੋਰਟੇਸ਼ਨ ਕਮੇਟੀ ਦੇ ਵਿੱਚ ਉਸ ਨੂੰ ਵੋਟ ਕੀਤਾ ਗਿਆ ਸੀ ਕੁਝ ਦਿਨ ਪਹਿਲਾਂ। ਉਸ ਨੂੰ ਅੱਗੇ ਐਡਵਾਂਸ ਕਰ ਦਿੱਤਾ ਗਿਆ। ਕਹਿੰਦੇ ਵੀ ਇਸ ਬਿੱਲ ਦੇ ਵਿੱਚ ਇਹ ਮੱਦ ਰੱਖੀ ਗਈ ਆ ਵੀ ਜਿਹੜੀਆਂ ਟਰੱਕਿੰਗ ਕੰਪਨੀਜ਼ ਆ ਤੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਪ੍ਰੋਵਾਈਡ ਕਰਨੀ ਪਊਗੀ ਪੋਰਟਸ ਨੂੰ, ਪੋਰਟ ਆਫ ਲਾਸ ਐਂਜਲਸ ਤੇ ਪੋਰਟ ਆਫ ਲੌਂਗ ਬੀਚ ਦੇ ਵਿੱਚ, ਵੀ ਟਰੱਕਿੰਗ ਕੰਪਨੀਜ਼ ਜਿਹੜੀਆਂ ਕੈਲੀਫੋਰਨੀਆ ਲੇਬਰ ਕਮਿਸ਼ਨ ਨੂੰ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਜਾਵੇ। ਟਰੱਕ ਡਰਾਈਵਰਸ ਕਹਿੰਦੇ ਵੀ ਜਿਹੜੇ EMPLOYEES ਨਹੀਂ ਆ ਉਹਨਾਂ ਨੂੰ ਰਿਕੁਆਇਰਡ ਹੋਊਗਾ ਵੀ ਪੋਰਟ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਪਹਿਲੀ ਵਾਰ ਐਨੂਅਲ ਬੇਸਿਸ ਦੇ ਉੱਤੇ ਜਿਹੜੀ ਇਨਫੋਰਮੇਸ਼ਨ, ਪ੍ਰੂਫ ਆਫ ਇੰਸ਼ੋਰੈਂਸ, ਮੋਟਰ ਕੈਰੀਅਰ ਨੰਬਰ, ਫੈਡਰਲ ਡਿਪਾਰਟਮੈਂਟ ਨੰਬਰ, ਕੈਲੀਫੋਰਨੀਆ ਮੋਟਰ ਕੈਰੀਅਰ ਪਰਮਿਟ ਤੇ DOT ਰਜਿਸਟ੍ਰੇਸ਼ਨ ਜਿਹੜੀ ਉਹ ਜਮ੍ਹਾਂ ਕਰਾਉਣੀ ਹੁੰਦੀ ਹੈ। ਜਿਹੜੇ ਕੰਪਲਾਈ ਨਹੀਂ ਕਰਨਗੇ ਉਹਨਾਂ ਨੂੰ $5000 ਦਾ ਜਿਹੜਾ ਉਹ ਜੁਰਮਾਨਾ ਹੋਊਗਾ ਤੇ ਜਿਹੜੇ ਜਾਣਬੁੱਝ ਕੇ ਗਲਤ ਇਨਫੋਰਮੇਸ਼ਨ ਦੇਣਗੇ ਉਹਨਾਂ ਨੂੰ $20000 ਤੱਕ ਦਾ ਜਿਹੜਾ ਉਹ ਜੁਰਮਾਨਾ ਜਿਹੜਾ ਇਸ ਦੇ ਵਿੱਚ ਹੋ ਸਕਦਾ। ਕੀ ਇਹ ਪੋਰਟਸ ਦੇ ਉੱਤੇ ਇਦਾਂ ਗਲਤ ਜਾਣਕਾਰੀਆਂ ਦੇ ਨਾਲ ਡਰਾਈਵਰਸ ਤੇ ਕੰਪਨੀ ਐਂਟਰ ਹੁੰਦੀਆਂ ਰਹਿੰਦੀਆਂ ਜਿਹੜਾ ਬਿੱਲ ਇਹਨਾਂ ਨੂੰ ਲਿਆਉਣਾ ਪੈ ਰਿਹਾ? ਰਾਜਕਰਨ, ਇਹ ਮੈਂ ਇੱਕ ਕਹੂੰਗਾ ਵੀ ਕੈਲੀਫੋਰਨੀਆ ਦੇ ਵਿੱਚ ਵੱਡਾ ਢਕੋਸਲਾ ਆ। ਠੀਕ ਆ, AB 5 ਪਹਿਲਾਂ ਹੀ ਆ ਉੱਥੇ। ਹੋਰ ਦੂਜੇ ਤੇ ਤੀਜਾ ਲਾਅ ਜਿਹੜਾ ਆ ਉੱਤੇ ਲਿਆਣ ਕੇ ਚੜ੍ਹ ਜਾਂਦੇ ਆ ਟਰੱਕਿੰਗ ਇੰਡਸਟਰੀ ਤੇ। ਡਜ਼ਨ ਪੀਪਲ ਜਿਹੜੇ ਉੱਥੇ ਬੈਠੇ ਆ ਨਾ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੁਝ ਪਤਾ ਹੈਗਾ ਟਰੱਕਿੰਗ ਦੇ ਬਾਰੇ, ਵੀ ਟਰੱਕਿੰਗ ਕੀ ਆ, ਟਰੱਕਿੰਗ ਕਿਵੇਂ ਚੱਲਦੀ ਆ, ਟਰੱਕਿੰਗ ਦੇ ਵਿੱਚ ਕੀ ਹੁੰਦਾ ਆ। ਠੀਕ ਆ ਨਾ, ਇੱਕ ਤੋਂ ਇੱਕ। ਠੀਕ ਆ, AB 5 ਲਾਗੂ ਕਿਉਂ ਨਹੀਂ ਹੋਇਆ ਅਜੇ ਤੱਕ? ਕੀ ਕਮੀ ਹੈ AB 5 ਦੇ ਵਿੱਚ ਜਿਹੜਾ ਕਿ AB 5 ਲਾਗੂ ਨਹੀਂ ਹੋ ਰਿਹਾ? ਕਿੰਨਾ ਕੁਝ ਹੋ ਰਿਹਾ AB 5 ਦੇ ਨਾਂ ਤੇ, ਕਿੰਨਾ ਕੁਝ ਹੋਇਆ, ਲੇਕਿਨ ਅੱਜ ਤੱਕ AB 5 ਨੂੰ ਕੰਸਟਰਕਟਿਵਲੀ ਲਾਗੂ ਹੀ ਨਹੀਂ ਕੀਤਾ ਗਿਆ। ਠੀਕ ਆ, ਹੁਣ ਇੱਕ ਨਵਾਂ ਢਕੋਸਲਾ ਛੱਡਤਾ, ਹੁਣ ਇੱਕ ਨਵੀਂ ਚੀਜ਼ ਛੱਡਤੀ। ਠੀਕ ਆ, ਇਹਦੇ 'ਚ ਫਿਰ ਤੁਸੀਂ ਵਕੀਲ ਜਿਹੜੇ ਆ ਉਹਨਾਂ ਨੇ ਫਿਰ ਉਹੀ ਕੰਮ ਚੱਲ ਪੈਣਾ, ਫਿਰ ਉਹ ਇਹ ਚੀਜ਼ਾਂ ਜਿਹੜੀਆਂ ਨਾ ਇਸ ਕੰਟਰੀ ਦੇ ਵਿੱਚ ਜਾਂ ਹੋਰ ਕਿਸੇ ਵੀ ਕੰਟਰੀ 'ਚ ਲੈ ਲਓ, ਕਾਨੂੰਨ ਨਵੇਂ ਤੋਂ ਨਵਾਂ ਬਣੀ ਜਾਣਾ ਹਰ ਇੱਕ ਚੀਜ਼ ਵਾਸਤੇ, ਦੁਨੀਆ ਨੂੰ ਭੰਬਲ ਭੂਸੇ 'ਚ ਪਾਈ ਜਾਣਾ, ਲੇਕਿਨ ਜਿਹੜੇ ਐਗਜ਼ਿਸਟਿੰਗ ਕਾਨੂੰਨ ਆ ਉਹਨਾਂ ਦੇ ਉੱਤੇ ਕੋਈ ਧਿਆਨ ਨਹੀਂ ਦਿੰਦਾ, ਉਹਨੂੰ ਉਹ ਇਨਫੋਰਸ ਲਾਗੂ ਨਹੀਂ ਹੁੰਦੇ। ਔਰ ਇਹੋ ਹੀ ਰੀਜ਼ਨ ਆ ਕਿ ਹਰ ਕੰਟਰੀ ਔਰ ਖਾਸ ਕਰਕੇ ਸਾਡੇ ਆਪਣੇ ਕੰਟਰੀ ਦੇ ਵਿੱਚ ਇਹੋ ਹੀ ਰੀਜ਼ਨ ਆ ਕਿ ਕਾਨੂੰਨ ਤੇ ਕਾਨੂੰਨ ਥਾਪੀ ਜਾਂਦੇ ਆ, ਥੋਪੀ ਜਾਂਦੇ ਆ ਸਿਰ ਤੇ, ਪਰ ਉਹਨੂੰ ਲਾਗੂ ਕਰਨ ਵਾਲਾ ਕੋਈ ਬੰਦਾ ਨਹੀਂ ਹੈਗਾ। ਸੋ ਆਈ ਡੋਂਟ ਥਿੰਕ ਸੋ ਕਿ ਇਹ ਮੇਰੇ ਖਿਆਲ ਦੇ ਵਿੱਚ ਸਾਫ਼ ਲਫ਼ਜ਼ਾਂ ਵਿੱਚ ਦਿਸ ਇਜ਼ ਜਸਟ ਅ ਬੁਲਸ਼ਿਟ। ਇਟਸ ਜਸਟ ਪਿਓਰ ਕ੍ਰੈਪ ਕਿ ਲੋਕਾਂ ਨੂੰ ਦਿਮਾਗ ਦੂਜੇ ਬੰਨੇ ਲਾ ਕੇ ਰੱਖਣਾ। ਬਿਊਰੋਕ੍ਰੇਸੀ ਨੇ ਆਪਣੇ ਆਪ ਦੇ ਵਿੱਚ ਇਹ ਸਾਰਾ ਕੁਝ ਕਰਨਾ। ਮੈਂ ਸਿਰੇ ਤੋਂ ਖਾਰਿਜ ਕਰਦਾ ਇਸ ਚੀਜ਼ ਨੂੰ। ਨਥਿੰਗ ਮੋਰ ਦੈਨ ਕ੍ਰੈਪ ਟੂ ਕੀਪ ਪੀਪਲ ਬਿਜ਼ੀ। ਤੇ ਜਿਹੜੀਆਂ ਪਿਛਲੇ ਕਾਨੂੰਨ ਬਣੇ ਆ ਉਹਨਾਂ ਨੂੰ ਲਾਗੂ ਨਾ ਕਰਨਾ ਬਹੁਤ ਵੱਡੀ ਬੇਵਕੂਫੀ ਆ। ਇੱਥੇ ਤੁਸੀਂ ELD ਦਾ ਕਾਨੂੰਨ ਲਾ ਲਓ, ELD ਦਾ ਕਾਨੂੰਨ ਕਿੱਡਾ ਆਇਆ ਪਰ ਕਿਸੇ ਨੇ ਲਾਗੂ ਕੀਤਾ? ਇਸ ਵੇਲੇ ELD ਦੇ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਔਰ ਉੱਤੋਂ ਜਾ ਕੇ ਫਿਰ ਨਵੇਂ ਕਾਨੂੰਨ ਹੋਰ ਬਣਨੇ ਸ਼ੁਰੂ ਹੋ ਜਾਣੇ ਆ। ਸੋ ਇਟ ਡਜ਼ਨਟ ਮੇਕ ਸੈਂਸ। ਇਹ ਜਿਹੜੇ ਪੋਲੀਟੀਸ਼ੀਅਨ ਹੈ ਨਾ, ਇਹ ਸਿਰਫ ਆਪਣਾ ਨਾਂ ਚਮਕਾਉਣ ਨੂੰ ਜੀ ਮੈਂ ਆਹ ਬਿੱਲ ਹਾਜ਼ਰ ਕੀਤਾ, ਆਹ ਚੀਜ਼ ਕੀਤੀ, ਆਹ ਚੀਜ਼ ਕੀਤੀ, ਜਿਹੜੀ ਪਹਿਲਾਂ ਕੀਤੀ ਉਹਨੂੰ ਕਿਹੜਾ ਲਾਗੂ ਕਰ ਲਿਆ ਤੁਸੀਂ? ਜਾਂ ਇਹ ਜਿਹੜੀ ਲਾਗੂ ਹੋ ਜਾਣੀ ਹੈ। ਨਹੀਂ, ਬਿਲਕੁਲ ਇਹ ਬਿਲਕੁਲ ਵੈਲਿਡ ਪੁਆਇੰਟ ਆ ਵੀ ਜੇ ਆਲਰੇਡੀ ਉਸ ਚੀਜ਼ ਨੂੰ ਕਰਨ ਦੇ ਲਈ, ਇਨਫੋਰਸ ਕਰਨ ਦੇ ਲਈ ਪਹਿਲਾਂ ਹੀ ਜਿਹੜੇ ਕਾਨੂੰਨ ਹੈਗੇ ਆ
ਤਾਂ ਉਹਨਾਂ ਨੂੰ ਐਨਫੋਰਸ ਕਰਨਾ ਚਾਹੀਦਾ ਹੈ ਰਾਦਰ ਦੈਨ ਨਵੇਂ ਤੋਂ ਨਵੀਆਂ ਰੈਗੂਲੇਸ਼ਨਾਂ, ਨਵੀਆਂ ਤੋਂ ਨਵੀਆਂ ਜਿਹੜੀਆਂ ਫਰਸਟ੍ਰੇਸ਼ਨ ਚੀਜ਼ਾਂ। ਹੈ ਰਾਜਕਰਨ, ਇਹ ਫਰਸਟ੍ਰੇਸ਼ਨ ਹੈ ਟਰੱਕਿੰਗ ਇੰਡਸਟਰੀ ਦੀ, ਕਿ ਟਰੱਕਿੰਗ ਇੰਡਸਟਰੀ ਪਾਗਲ ਹੋ ਚੁੱਕੀ ਹੈ ਮਤਲਬ ਕਾਨੂੰਨ ਪਾਲਣ ਕਰਦੀ। ਹੁਣ ਦੇਖੋ ਕਾਰ ਦੇ ਕਾਨੂੰਨ ਕਦੋਂ ਦੇ, ਆਪਾਂ ਟਰੱਕਾਂ ਦਾ ਕੀ ਹਾਲ ਹੋ ਗਿਆ, ਕਿੰਨੀ ਦੁਨੀਆ ਦਾ ਪੈਸਾ ਖਰਾਬ ਹੋਇਆ, ਫਿਰ ਜਾ ਕੇ ਹੁਣ ਸਮੋਗ ਚੈੱਕ ਸ਼ੁਰੂ ਕਰਤਾ। ਹੁਣ ਸਮੋਗ ਚੈੱਕ ਸ਼ੁਰੂ ਕੀਤਾ, ਫੈਡਰਲ ਆਈ, ਉਹਨਾਂ ਨੇ ਜਾ ਕੇ ਉੱਤੇ ਲਾਈਨ ਫੇਰਤੀ ਜੀ ਇਹ ਸਾਰਾ ਕੁਝ ਖਤਮ ਹੈ। ਮਤਲਬ ਪਤਾ ਹੀ ਨਹੀਂ ਲੱਗ ਰਿਹਾ ਕਿ ਹੋ ਕੀ ਰਿਹਾ। ਤੇ ਜਿੰਨਾ ਅੱਜ ਤੱਕ ਪਿਛਲੇ 10 12 15 ਸਾਲਾਂ ਦੇ ਵਿੱਚ ਟਰੱਕਿੰਗ ਇੰਡਸਟਰੀ ਦੀ ਇਕੁਇਪਮੈਂਟ ਤੇ ਜੋ ਲੋਕਾਂ ਦਾ ਨੁਕਸਾਨ ਹੋਇਆ, ਉਹਦੀ ਭਰਪਾਈ ਕਿਹਨੇ ਕਰਨੀ ਆ? ਕੌਣ ਉਹਦੇ ਪਿੱਛੇ ਜਾਊਗਾ? ਕੌਣ ਬੋਲੂਗਾ ਉਹਦੇ ਲਈ? ਮਤਲਬ ਕੋਈ ਨਹੀਂ, ਕੋਈ ਜਵਾਬਦੇਹ ਨਹੀਂ ਹੈਗਾ। ਜਿਹੜੇ ਮੈਨੂਫੈਕਚਰਰਸ ਆ, ਉਹਨਾਂ ਨੇ ਅੰਡਰ ਦਾ ਟੇਬਲ ਜਾ ਕੇ ਕਾਰ ਦਾ ਸਮਝੌਤਾ ਕਰ ਲਿਆ, ਠੀਕ ਹੈ, ਕਾਰ ਨੇ ਆਹ ਕਰਤਾ ਉਹ ਕਰਤਾ, ਹੁਣ ਫੈਡਰਲ ਗਵਰਨਮੈਂਟ ਆਈ, ਉਹਨੇ ਉੱਤੇ ਲਕੀਰ ਫੇਰਤੀ, ਗੱਲ ਖਤਮ। ਮਤਲਬ ਵਾਟ ਇਜ਼ ਦਿਸ? ਇਹ ਮਤਲਬ ਕਿ ਬਿਲਕੁਲ ਹੀ ਸਰਾਸਰ ਨਾ ਇਨਸਾਫੀ ਆ ਟਰੱਕਿੰਗ ਇੰਡਸਟਰੀ ਦੇ ਨਾਲ, ਸਰਾਸਰ ਹੁਣ ਆਹ ਚੀਜ਼ ਪੂਰਾ ਧੱਕਾ ਚੱਲ ਰਿਹਾ ਵੀ ਇਹਨਾਂ ਨੂੰ ਦੱਬੀ ਚੱਲੋ, ਇਹ ਕੁਝ ਕਹਿੰਦੇ ਨਹੀਂ ਆ ਤੇ ਆਪਾਂ ਦੱਬੀ ਚੱਲੀਏ। ਨਹੀਂ, ਜਦੋਂ AB5 ਲਾਗੂ ਕਿਹਨੇ ਕੀਤਾ ਅੱਜ ਤੱਕ? ਦੇਖੋ ਕੋਈ ਕੰਪਨੀ ਬਾਹਰ ਜਾ ਕੇ ਦੇਖ ਲਓ, ਡਰਾਈਵਰ ਹਰ ਕੋਈ 1099 ਲੈਂਦਾ ਆ, ਕੰਪਨੀ ਹਰ ਕੋਈ ਜਿਹੜੀ ਆ ਉਹ 1099 ਇਸ਼ੂ ਕਰਦੀ ਆ, ਲਾਗੂ ਹੋਇਆ ਨਹੀਂ, ਉਹਦਾ ਕੀ ਫਾਇਦਾ ਲਾਗੂ ਕਰਨ ਦਾ? ਇਹਦੇ ਵਿੱਚ ਕਿਹੜਾ ਮਿਸਕੁਆਲੀਫਿਕੇਸ਼ਨ ਹਟ ਜੂਗੀ ਫਿਰ? ਕੁਝ ਨਹੀਂ ਹਟਣਾ ਜੀ ਇੱਥੇ, ਨਾ ਗਵਰਨਮੈਂਟ ਨੇ ਕਾਨੂੰਨ ਬਣਾਉਣੋਂ ਹਟਣਾ ਤੇ ਨਾ ਪਬਲਿਕ ਨੇ ਤੋੜਨੋਂ ਹਟਣਾ। ਜੀ, ਸੋ ਇਹ ਜਿਹੜਾ ਬਿੱਲ ਹੈਗਾ SB 703, ਇਹਨੂੰ ਡੈਮੋਕ੍ਰੈਟਿਕ ਲੌਰਾ ਰਿਚਰਡਸਨ ਸੈਨੇਟਰ ਜੋ ਸੈਨ ਪੈਡਰੋ ਤੋਂ ਲੈ ਕੇ ਆਏ ਆ। ਅਜੇ ਸੈਨੇਟ 'ਚ ਜਾਣਾ ਆ, ਅਸੈਂਬਲੀ ਦੇ ਵਿੱਚ ਆ, ਸੋ ਹੀਅਰਿੰਗ ਹੁੰਦੀ ਆ। ਸੋ ਆਪਣੇ ਜਦੋਂ ਵੀ ਹੀਅਰਿੰਗ ਹੋਣੀ ਹੈਗੀ ਆ, ਟਰੱਕਰਸ ਨੂੰ ਉੱਥੇ ਜਾਣਾ ਚਾਹੀਦਾ ਹੈਗਾ, ਕਿਉਂਕਿ ਸੁਣੀ ਤਾਂ ਹੀ ਜਾਣੀ ਹੈਗੀ ਆ। ਜਦੋਂ ਪਾਸ ਹੋ ਗਿਆ ਫਿਰ ਮੁੜ ਕੇ ਆਪਾਂ ਫਿਰ ਸਾਰੇ ਜਾਣੇ ਆਲਾ ਦੁਆਲਾ ਦੇਖਦੇ ਹੈਗੇ ਆ। ਪਰ ਇਹਦੇ 'ਚ ਕਹਿੰਦੇ ਵੀ ਜੇ ਕੰਪਲਾਈ ਨਾ ਕੀਤਾ ਤਾਂ ਪਹਿਲਾ ਫਾਈਨ $5000 ਹੋਊਗਾ। ਸੋ ਉਹ ਤੋਂ ਬਾਅਦ ਜੇ ਮਿਸਲੀਡਿੰਗ ਇਨਫੋਰਮੇਸ਼ਨ ਹੋਈ, ਜਿੱਦਾਂ ਝੂਠੀ ਇੰਸ਼ੋਰੈਂਸ ਜਾਂ ਕੁਛ ਹੋਰ ਹੋਇਆ, ਫਿਰ $20000 ਫਾਈਨ ਹੋਊਗਾ। ਭਾਜੀ ਰੌਲਾ ਤੇ ਫਾਈਨ ਇਕੱਠੇ ਕਰਨ ਵਾਲੇ ਆ, ਰੌਲਾ ਤੇ ਸਾਰਾ ਫਾਈਨ ਇਕੱਠੇ ਕਰਨ ਵਾਲਾ ਲੋਕਾਂ ਨੂੰ, ਮਤਲਬ ਇਹੋ ਹੀ ਤਾਂ ਚੀਜ਼ਾਂ ਆ ਜਿੱਥੇ ਕਿ ਲੋਕਾਂ ਨੂੰ ਮਤਲਬ ਕਿ ਤੰਗ ਹੀ ਕਰਨਾ ਆ। ਨਵੇਂ AB5 ਦੇ ਵਿੱਚ ਵੀ ਫਾਈਨਸ ਹੈਗੇ ਸੀਗੇ ਕਿ ਨਹੀਂ? ਹੁਣ ਮੈਨੂੰ ਯਾਦ ਨਹੀਂ ਆ। ਨਹੀਂ, AB5 ਦੇ ਫਾਈਨਸ ਜਿਹੜੇ ਆ ਬਹੁਤ ਹੈਫਟੀ ਫਾਈਨਸ ਆ। AB5 ਦੇ ਵਿੱਚ ਜੇ ਤੁਸੀਂ ਆ ਜਾਂਦੇ ਆ, ਤੁਹਾਡੇ ਕੋਲ ਪਹਿਲਾਂ ਆਉਂਦੀ ਆ EDD, ਫਿਰ ਆਉਂਦੀ ਆ ਤੁਹਾਡੇ ਕੋਲ IRS, ਫਿਰ ਤੁਹਾਡੇ ਕੋਲ ਪਹਿਲਾਂ ਆਉਂਦੀ ਵਰਕਰਸ ਕਾਂਪ, ਫਿਰ EDD, ਫਿਰ IRS। ਤਿੰਨਾਂ ਦੇ ਫਾਈਨ ਇਕੱਠੇ ਕਰਕੇ ਤਾਂ ਬੰਦਾ ਉੱਠ ਹੀ ਨਹੀਂ ਸਕਦਾ। ਏਡੇ ਵੱਡੇ ਫਾਈਨ ਸੀਗੇ, 1000 5000 ਵਾਲਾ ਫਾਈਨ ਤੇ ਐਵੇਂ ਡਰਾਮਾ ਆ, ਐਵੇਂ ਖਾਮਖਾ ਸਾਈਟੇਸ਼ਨਾਂ ਇਸ਼ੂ ਕਰਕੇ ਇਹਨਾਂ ਨੇ ਪੈਸੇ ਇਕੱਠੇ ਕਰਨੇ ਆ। ਦੈਟਸ ਆਲ ਅਬਾਊਟ। ਬਿਲਕੁਲ। ਸੋ ਇਹ ਵੀ ਤਾਂ ਨਹੀਂ, ਜੇ ਪੈਸੇ ਇਕੱਠੇ ਕਰਨੇ ਹੁੰਦੇ ਤਾਂ ਰਮਨ ਭਾਜੀ ਵੀ ਉਹ ਤਾਂ ਫਿਰ ਉਹ AB5 ਦੇ ਥੱਲੇ ਕਰ ਲੈਂਦੇ, ਪੈਸੇ ਤਾਂ ਫੇਰ ਨਹੀਂ ਇਕੱਠੇ ਕਰਦੇ ਮੈਨੂੰ ਲੱਗਦਾ, ਚੱਲਣ ਫੇਰ ਉਦਾਂ ਹੀ ਦਿੰਦੇ ਆ। ਰੌਲਾ ਪਤਾ ਕੀ ਆ? ਰੌਲਾ ਰਾਜਕਰਨ ਇਹ ਆ, ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਨੂੰ ਜਿਹੜੇ ਇੱਥੇ ਇਹੋ ਹੀ ਇੱਕ ਬੀਬੀ ਸਦਰਨ ਕੈਲੀਫੋਰਨੀਆ ਤੋਂ ਜਿਹਨੇ AB5 ਇਸ਼ੂ ਕੀਤਾ ਸੀ ਡੈਮੋਕ੍ਰੈਟਿਕ, ਇਹੋ ਹੀ ਹੁਣ ਇੱਕ ਆ ਕਿ ਜਿਹਨੇ ਆਣ ਕੇ ਆਹ ਇਸ਼ੂ ਕਰਤਾ। ਠੀਕ ਆ, ਕਰਨਾ ਕਰਾਉਣਾ ਕੱਖ ਨਹੀਂ ਗਾ, ਇਹਨਾਂ ਨੇ ਸਿਰਫ ਪਬਲਿਕ ਦੀ ਆਈਜ਼ ਦੇ ਵਿੱਚ ਘੱਟਾ ਪਾਉਣਾ ਵੀ ਅਸੀਂ ਆਹ ਚੀਜ਼ ਕਰ ਰਹੇ ਹਾਂ ਤੁਹਾਡੇ ਲਈ, ਹੋਣੀ ਹੈ ਨਹੀਂ। ਇਹ ਜਿੱਦਾਂ AB5 ਇੱਥੇ ਤੁਰਿਆ ਫਿਰਦਾ ਆ, ਕਿੰਨਾ ਆਪਾਂ ਰੌਲਾ ਪਾਇਆ, ਕਿੰਨਾ ਕੁਛ ਕੀਤਾ, ਕਿੰਨਾ ਆਪਾਂ ਨੂੰ ਗਵਰਨਮੈਂਟ ਨੇ ਆਣ ਕੇ ਦੱਸਿਆ ਜੀ ਆਹ ਕਰ ਦੇਣਾ, ਵਾਹ ਕਰ ਦੇਣਾ, ਉਹ ਹੋ ਜਾਣਾ, ਇਹ ਹੋ ਜਾਣਾ, ਕੁਛ ਹੋਇਆ ਨਹੀਂ ਹੋਇਆ। ਸਹੀ ਜੀ। ਅੱਛਾ ਰਮਨ ਜੀ, ਜਿਹੜੀ ਅਗਲੀ ਜਿਹੜੀ ਗੱਲ ਆ, ਅਗਲੀ ਜਿਹੜੀ ਖਬਰ ਆ, ਟਰੱਕ ਮੇਕਰਸ ਦੇ ਦੁਆਰਾ ਜਿਹੜੇ ਹੁਣ ਲੇ ਆਫ ਕੀਤੇ ਜਾ ਰਹੇ ਆ, ਇਹਦਾ ਕੀ ਸੰਕੇਤ ਆ? ਡਾਇਮਲਰ ਆਪਣੇ ਨਾਰਥ ਕੈਰੋਲੀਨਾ ਪਲਾਂਟ ਚੋਂ 573 ਲੋਕਾਂ ਨੂੰ ਲੇ ਆਫ ਕਰ ਰਿਹਾ, ਕਮਰਸ਼ੀਅਲ ਟਰੱਕ ਮੇਕਰ ਆ। ਮੈਕਸੀਕੋ ਦੇ ਵਿੱਚੋਂ ਵੀ। ਸੋ ਕੁੱਲ ਮਿਲਾ ਕੇ 2000 ਕਾਮੇ ਜਿਹੜੇ ਆ ਉਹਨਾਂ ਨੇ ਲੇ ਆਫ ਕਰਨੇ ਆ। ਸੋ ਕੀ ਜਿਹੜੇ ਟਰੱਕ ਦੀ ਡਿਮਾਂਡ ਉਹ ਘਟ ਚੁੱਕੀ ਆ ਜਿਹਦੇ ਕਰਕੇ ਉਹ ਇਹਨਾਂ ਨੂੰ ਇਹ ਕਰਨਾ ਪੈ ਰਿਹਾ, ਜਾਂ ਕੋਈ ਹੋਰ ਕਾਰਨ ਨੇ ਇਹਦੇ ਪਿੱਛੇ? ਰਾਜਕਰਨ, ਟਰੱਕ ਦੀ ਡਿਮਾਂਡ ਜਿਹੜੀ ਆ ਨਾ, ਜਿਹੜੀ ਟਰੱਕ ਦੀ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ, ਉਹ ਹੈਗੀ ਆ ਕਿ ਜਿਹੜਾ ਨਵਾਂ ਟਰੱਕ ਆ ਉਹਦੇ ਵਿੱਚ ਇੰਨੀਆਂ ਕੁ ਚੇਂਜਸ ਆ, ਇੰਨੀਆਂ ਕੁ ਚੀਜ਼ਾਂ ਹੋ ਰਹੀਆਂ, ਉਹਦੀ ਪ੍ਰਾਈਸ ਵਧੀ ਜਾ ਰਹੀ ਆ, ਉਹ ਵਧਾਈ ਜਾ ਰਹੇ ਆ। ਠੀਕ ਹੈ ਨਾ, ਬਹਾਨਾ ਲੈ ਰਹੇ ਆ ਜੀ ਇਹ 'ਚ ਐਮਿਸ਼ਨ ਦਾ ਰੌਲਾ ਆ, ਚਾਹ 3500 ਚੀਜ਼ਾਂ ਇਕੱਠੀਆਂ ਕਰਤੀਆਂ, ਉਹਦੇ ਨਾਲ ਪ੍ਰਾਈਸ ਜਿਹੜੀ ਵੱਧ ਗਈ। ਹੁਣ ਦੂਜੇ ਬੰਨੇ ਜਿਹੜੀ ਟਰੱਕਿੰਗ ਕੰਪਨੀਆਂ ਬੰਦ ਹੋ ਰਹੀਆਂ, ਇੰਨਾ ਚੀਜ਼ਾਂ ਜਿਹੜੀਆਂ ਆਊਟ ਆਫ ਹੋ ਰਿਹਾ, ਠੀਕ ਹੈ ਨਾ, ਉਹਦੇ ਕਰਕੇ ਜਿਹੜਾ ਯੂਜ਼ਡ ਇਕੁਇਪਮੈਂਟ ਹੈਗਾ ਆ ਉਹ ਸਸਤਾ ਹੋ ਰਿਹਾ ਹੈਗਾ। ਯੂਜ਼ਡ ਇਕੁਇਪਮੈਂਟ ਜਿਹੜਾ ਆ ਉਹ ਬੈਂਕਾਂ ਦੇ ਕੋਲ ਵਾਪਸ ਜਾ ਰਿਹਾ ਹੈਗਾ। ਹੁਣ ਉਹਦੇ ਕਰਕੇ ਜਦੋਂ ਯੂਜ਼ਡ ਇਕੁਇਪਮੈਂਟ ਇੰਨਾ ਸਸਤਾ ਮਿਲੂਗਾ ਤੁਹਾਨੂੰ, ਉਦੋਂ ਫਿਰ ਜਿਹੜੇ ਨਵੇਂ ਟਰੱਕ ਆ ਉਹ ਫਿਰ ਵਿਕਣੇ ਥੋੜ੍ਹੇ ਜਿਹੇ ਘੱਟ ਜਾਂਦੇ ਆ। ਸੋ ਆਬਵੀਅਸਲੀ ਇਹਦੇ ਤੇ ਅਸਰ ਤਾਂ ਪੈਣਾ ਹੀ ਹੁੰਦਾ। ਪਰ ਮੈਂ ਫਿਰ ਅਗੇਨ ਗੱਲ ਇਹ ਨਹੀਂ ਕਿ ਯੂਜ਼ ਟਰੱਕ ਸਸਤਾ ਆ ਤਾਂ ਤੁਸੀਂ ਜਾ ਕੇ ਭੱਜ ਕੇ ਯੂਜ਼ ਟਰੱਕ ਚੱਕ ਲਓ। ਉਹਦਾ ਮਤਲਬ ਇਹ ਆ ਬਈ ਜਿਹੜੀ ਯੂਜ਼ ਟਰੱਕ ਹੈਗਾ ਆ ਉਹ
ਤਾਂ ਹੀ ਬੈਨੀਫਿਟ ਕਰ ਸਕਦਾ ਜੇ ਕੰਮ ਹੋਵੇ। ਮਤਲਬ ਇਹ ਸਸਤਾ ਟਰੱਕ ਮਿਲ ਗਿਆ ਤੇ ਇਹਦਾ ਮਤਲਬ ਇਹ ਨਹੀਂਗਾ ਵੀ ਕੰਮ ਵੀ ਹੈਗਾ ਬਾਹਰ। ਸੋ ਕੰਮ ਦੇ ਉੱਤੇ ਧਿਆਨ ਦਿਓ, ਪਹਿਲਾਂ ਕੰਮ ਦੇਖੋ। ਕੰਮ ਹੁੰਦਾ ਤਾਂ ਸਸਤੇ ਟਰੱਕ ਮਿਲਣੇ ਨਹੀਂ ਸੀ। ਹਾਂ ਜੀ, ਇਹ ਵੀ ਨਾਲ ਹੀ ਆ ਨਾ, ਜਿਹੜੀ ਉਹ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਸੋ ਉਹ ਕੰਪਨੀ ਦੱਸਦੀ ਹੈ, ਕਹਿੰਦੇ ਵੀ ਉਹਨਾਂ ਦੇ ਨਾਰਥ ਅਮਰੀਕਾ ਦੀ ਜਿਹੜੀ ਸੇਲਸ ਆ 18% ਉਹ ਡਾਊਨ ਹੋ ਚੁੱਕੀ ਆ। ਇਕੋਨਮੀ ਦਾ ਬਹੁਤ ਵੱਡਾ ਅਸਰ ਆ, ਟੈਰਿਫ ਵਾਰ ਜਿਹੜੀ ਉਹ ਨਾਲ ਚੱਲ ਰਹੀ ਆ। ਸੋ ਅਨਸਰਟਨਿਟੀ ਬਹੁਤ ਜ਼ਿਆਦਾ ਵੀ ਪਤਾ ਨਹੀਂ ਅੱਗੇ ਬਣਨਾ ਕੀ ਆ। ਸੋ ਕਹਿੰਦੇ ਟੈਂਪਰੇਰੀ ਲੇ ਆਫਸ ਅਸੀਂ ਜਿਹੜੀਆਂ ਇਹ ਕਰ ਰਹੇ ਹੈਗੇ ਆ, ਤੇ ਕੰਪਨੀ ਓਵਰਆਲ ਕਹਿੰਦੇ ਵੀ ਅਸੀਂ ਸਟਰਗਲ ਕਰ ਰਹੇ ਹਾਂ। ਸੋ 11 ਜੁਲਾਈ ਨੂੰ ਉਹਨਾਂ ਨੇ ਚਿੱਠੀ ਜਿਹੜੀ ਉਹ ਆਪਣੇ ਵਰਕਰਸ ਨੂੰ, ਜਿਹੜੇ ਕਿ ਟਰੱਕ ਦੀ ਅਸੈਂਬਲਰ ਹੈਗੇ ਨੇ, ਨਾਰਥ ਕੈਰੋਲੀਨਾ ਦੀ ਜਿਹੜੀ ਫੈਕਟਰੀ ਆ ਉੱਥੇ ਉਹਨਾਂ ਨੂੰ ਘੱਲ ਦਿੱਤੀ ਆ। ਸੋ ਫੈਡਰਲ ਲਾ ਰਿਕਵਾਇਰ ਕਰਦਾ ਵੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਨੂੰ ਦੇਣੀ ਪੈਣੀ ਆ, ਨਹੀਂ ਤਾਂ ਹੋ ਸਕਦਾ ਵੀ ਜਿੱਦਾਂ ਕਈ ਆਪਾਂ ਟਰੱਕਿੰਗ ਕੰਪਨੀਆਂ ਦਾ ਸੁਣਦੇ ਰਹੇ ਆ ਵੀ ਆਉਂਦਿਆਂ ਨੂੰ ਤਾਲੇ ਲੱਗੇ ਮਿਲੇ ਆ। ਸੋ ਇਹ ਵੀ ਜਿਹੜਾ ਉਹ ਕੰਮ ਹੋ ਸਕਦਾ ਸੀਗਾ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਬਹੁਤ ਸਾਰੇ ਐਗਜ਼ੈਕਟਿਵ ਆਰਡਰਸ, ਟੈਰਿਫਸ, ਪ੍ਰੋਵੀਜ਼ਨਸ, ਜਿਹੜਾ ਇਹ ਬਿੱਲ ਆਇਆ ਆ ਉਹਦੇ ਵਿੱਚ ਵੀ ਜਿਹੜੇ ਉਹ ਹੈਗੇ ਆ। ਸੋ ਮੋੜਾ ਪਊਗਾ ਕਿ ਨਹੀਂ ਇਹ ਤਾਂ ਸਮਾਂ ਦੱਸੂਗਾ, ਪਰ ਇਕੋਨਮੀ ਦੇ ਹਿਸਾਬ ਦੇ ਨਾਲ ਅਜੇ ਕੰਮ ਜਿਹੜਾ ਉਹ ਡਾਵਾਡੋਲ ਜਿਹੜਾ ਉਹ ਚੱਲ ਰਿਹਾ। ਤੇ ਇਸ ਵਕਤ ਜੇ ਤੁਸੀਂ ਵੀ ਕੋਈ ਸਵਾਲ ਆ ਤੁਹਾਡਾ, ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200। ਆਪਣੇ ਨਾਲ ਰਮਨ ਜੀ, ਹਰਜੋਤ ਜੀ, ਕੁਝ ਕਾਲਰ ਜੁੜੇ ਨੇ। ਅੱਜ ਦੇ ਪਹਿਲੇ ਕਾਲਰ ਨੇ ਆਪਣੇ ਨਾਲ ਜੁੜੇ ਸਨੀ ਜੀ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬਸ ਥੋੜਾ ਜਿਹਾ ਟਾਈਮ ਲੈਣਾ ਜੀ ਤੁਹਾਡਾ। ਮੈਂ ਟਰੱਕਿੰਗ ਬਾਰੇ ਤੁਹਾਡੇ ਗੱਲ ਕਰਨੀ, 2-3 ਗੱਲਾਂ। ਹਾਂਜੀ, ਮੇਰੀ ਪਹਿਲੀ ਗੱਲ ਇਹ ਹੈ ਵੀ ਆਪਣੇ ਭਾਜੀ ਜਿਹੜੀ ਤੁਸੀਂ ਇੰਗਲਿਸ਼ ਦੀ ਗੱਲ ਕੀਤੀ ਨਾ, ਮੈਂ ਪਰਸੋਂ ਲੋਡ ਚੱਕ ਰਿਹਾ ਸੀ ਹਾਰਟਫੋਰਡ ਕਨੈਟੀਕਟ ਤੋਂ, ਤੇ ਇੱਕ ਬੰਦਾ ਹਰਿਆਣੇ ਦਾ ਬੰਦਾ ਕਿ ਮੈਂ ਉਹ ਲੋਡ ਉਸ ਕੰਪਨੀ ਚੱਕ ਰਿਹਾ ਸੀ, ਤੇ ਦੇਖ ਲਓ ਜੀ ਉਹਨੇ ਕੀ ਕੀਤਾ, ਉਹਨੂੰ ਆਪਣੀ ਕਾਮਨ ਸੈਂਸ ਯੂਜ਼ ਨਹੀਂ ਕੀਤੀ। ਕੰਪਨੀ ਦੇ ਅੰਦਰ 3 ਟਰੱਕ ਲੱਗੇ ਵੀ ਜਗ੍ਹਾ ਉਹਨੇ ਕਿਹਾ ਵੀ ਮੈਂ ਬਾਹਰ ਖੜਾ ਕਰ ਲਾਂ, ਹੈ ਜੀ। ਉਹਨੇ ਲਿਆ ਕੇ ਟਰੱਕ ਅੰਦਰ ਵਾੜਤਾ ਮੁੰਡੇ ਨੇ ਨਾ ਸਿੱਧਾ। ਉਹ ਗੋਰਾ ਆਇਆ ਇੱਡੀ ਮਤਲਬ ਇੰਨਾ ਗੁੱਸੇ ਨਾਲ, ਉਹ ਇਹਨੇ ਕਹਿੰਦਾ ਵੀ ਤੈਨੂੰ ਬਾਹਰ ਖੜਾ ਹੋਣਾ ਚਾਹੀਦਾ। ਮੈਂ ਵੀ ਇਹਨੂੰ ਕਿਹਾ ਮੁੰਡੇ ਨੂੰ, ਮੈਂ ਕਿਹਾ ਤੂੰ ਬਾਹਰ ਵੀਰ ਜੀ ਬਾਹਰ ਟਰੱਕ ਖੜਾ ਕਰ ਲਿਆ, ਪਰ ਦੇਖ ਲੈ ਤੂੰ ਅੰਦਰ ਜਦੋਂ ਆਉਣਾ ਪਰ ਦੇਖ ਕਿੰਨੇ ਟਰੱਕ ਖੜੇ ਆ। ਤੇ ਮਤਲਬ ਉਹ ਗੋਰੇ ਸਾਹਮਣੇ ਮੈਂ ਸੁਣਿਆ ਸੀ, ਨਾ ਉਹਨੂੰ ਇੰਗਲਿਸ਼ ਇੰਨੀ ਬੋਲਣੀ ਆਵੇ ਜੀ। ਉਹ ਇੰਨਾ ਗੋਰਾ ਨੂੰ ਬੋਲਿਆ, ਮਤਲਬ ਭੈੜਾ ਚੰਗਾ, ਇੰਨਾ ਗਾਲਾਂ ਕੱਢੀਆਂ ਉਹਨੇ ਵੀ, ਫਕਿੰਗ ਯੂ ਦਮ ਇਹ ਵੋ। ਪਰ ਮੈਂ ਇਹ ਵਰਡ ਨਹੀਂ ਬੋਲਣਾ ਜੀ ਗਾਂ ਤੋਂ, ਸਨੀ ਜੀ ਪਲੀਜ਼ ਇਹ ਸ਼ਬਦ ਇੱਥੇ ਨਹੀਂ ਬੋਲਣਾ। ਹਾਂਜੀ ਸੌਰੀ ਪਰ ਮੈਂ ਕਹਿਣ ਦਾ ਮਤਲਬ ਇਹ ਹੈ ਵੀਰ ਜੀ, ਤੁਸੀਂ ਮਤਲਬ ਕੋਈ ਵੀ ਤੁਸੀਂ ਕੰਪਨੀ ਜਾਂਦੇ ਆ, ਥੋੜੀ ਜਿਹੀ ਆਪਣੀ ਕਾਮਨ ਸੈਂਸ ਯੂਜ਼ ਕਰੋ। ਬਾਹਰ ਦੇਖੋ, ਬਾਹਰ ਟਰੱਕ ਲਾ ਲਓ ਪਹਿਲੋਂ, ਅੰਦਰ ਜਾਣ ਤੋਂ, ਇੰਡਸਟਰੀ ਤੋਂ ਅੰਦਰ ਕੰਪਨੀ ਬਣਨ ਤੋਂ ਪਹਿਲਾਂ ਵੀ ਸਪੇਸ ਹੈਗਾ ਕਿ ਨਹੀਂ ਹੈਗਾ। ਮੈਂ ਸੁਣ ਰਿਹਾ ਸੀ ਜੀ, ਖੁਦ ਸੁਣ ਰਿਹਾ ਸੀ ਉਹ ਕਿੰਨੀਆਂ ਬੁਰਾ ਬੋਲ ਰਿਹਾ ਸੀ ਜੀ, ਪਰ ਹੀ ਇਜ਼ ਲਾਈਕ ਕਾਮਨ ਸੈਂਸ ਹੈ ਨਾ, ਕਈ ਬੰਦਿਆਂ ਨੂੰ ਨਹੀਂ ਹੈਗੀ ਇਹ ਚੀਜ਼। ਪਰ ਨੰਬਰ 2 ਦੇਖੋ ਜੀ, ਕਈ ਬੰਦੇ ਹੁੰਦੇ ਚੱਪਲਾਂ ਪਾਈਆਂ ਹੁੰਦੀਆਂ ਵੀਰ ਜੀ ਉਹਨਾਂ ਨੇ ਤਿਆਰੀ ਦੇ ਵਿੱਚ, ਤੇ ਮੈਂ ਕਈ ਚੀਜ਼ਾਂ ਦੇਖੀਆਂ ਆਪਣੀਆਂ ਅੱਖਾਂ ਵਿੱਚ। ਉਹਨਾਂ ਨੇ ਉਹ ਕਹਿੰਦੇ ਵੀ ਯੂ ਹੈਵ ਪੁੱਟ ਯੂਰ ਸ਼ੂਜ਼, ਯੂ ਹੈਵ ਅ ਵੈਸਟ, ਮੇਬੀ ਯੂ ਹੈਵ ਅ ਹੈਲਮਟ। ਉਹ ਕਈ ਬੰਦੇ ਕਹਿੰਦੇ ਨਹੀਂ ਆਈ ਡੋਂਟ ਹੈਵ ਇਟ। ਉਹ ਫਿਰ ਕਈ ਜਿਹੜੀ ਲੋੜ ਨਹੀਂ ਉਹ ਦਿੰਦੇ, ਤੇ ਉਹ ਫਿਰ ਦੇਖਦੇ ਆਸੇ ਪਾਸੇ ਵੀ ਕਿੱਦਾਂ। ਪਰ ਇਹ ਚੀਜ਼ਾਂ ਦੇਖੋ ਜੀ, ਚੱਪਲਾਂ ਪਾ ਕੇ ਉਹ ਸ਼ਿਪਿੰਗ ਦੇ ਜਾਂਦੇ ਆ, ਤੇ ਉਹ ਰਿਫਿਊਜ਼ ਕਰ ਦਿੰਦੇ ਵੀ ਤੁਹਾਡੇ ਕੋਲ ਉਹਨਾਂ ਦੇ ਸਟੀਲ ਟੋਸ ਹੈਗੇ, ਉਹਨਾਂ ਨੂੰ ਗੱਲ ਹੀ ਨਹੀਂ ਆਉਂਦੀ ਹੈ ਜੀ। ਆਈ ਹੈਵ ਧੰਨਵਾਦ ਜੀ, ਇਹ ਚੀਜ਼ ਤੇ ਬਹੁਤ ਵਾਰ ਅਸੀਂ ਗੱਲ ਕਰ ਚੁੱਕੇ ਹਾਂ ਜੀ। ਥੈਂਕ ਯੂ। ਇਹ ਜਿੱਦਾਂ ਤੁਸੀਂ ਆਪ ਹੀ ਦੱਸਿਆ ਸਨੀ ਜੀ ਵੀ ਇਹ ਕਾਮਨ ਸੈਂਸ ਦੀਆਂ ਗੱਲਾਂ, ਇਹ ਸਿਖਾਈਆਂ ਨਹੀਂ ਜਾ ਸਕਦੀਆਂ। ਇਹ ਬੰਦੇ ਨੂੰ ਖੁਦ ਹੀ ਇਸ ਦੀ ਨੌਲੇਜ ਹੋਣੀ ਚਾਹੀਦੀ ਆ। ਅੱਜ ਕੱਲ੍ਹ ਤਾਂ ਹੁਣ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਰਮਨ ਜੀ, ਹਰਜੋਤ ਜੀ, ਇਸ ਚੀਜ਼ ਨੂੰ ਤਾਂ ਬਹੁਤ ਜ਼ਿਆਦਾ ਪ੍ਰਚਾਰ ਬਹੁਤ ਜ਼ਿਆਦਾ ਹੁੰਦਾ ਆ। ਪਰ ਇਹਦੇ ਵਿੱਚ ਹੁਣ ਕਿਸੇ ਨੂੰ ਅਸੀਂ ਘੋਟ ਕੇ ਨਹੀਂ ਜਿਹੜਾ ਉਹ ਜਿਹੜਾ ਵਿੱਚ ਉਹਨਾਂ ਦੇ ਪਾ ਸਕਦੇ ਵੀ ਭਾਈ ਸਟੀਲ ਸ਼ੂ ਪਾ ਕੇ ਜਾਣੇ ਆ, ਰਿਫਲੈਕਟਿਵ ਵੈਸਟ ਪਾਉਣੀ ਆ ਤੁਸੀਂ, ਜਾਂ ਤੁਸੀਂ ਆਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ। ਇਹ ਜਦੋਂ ਤੁਸੀਂ ਟਰੱਕ ਚਲਾਉਣਾ ਸਿੱਖਦੇ ਆ, ਇਹ ਆਮ ਜਿਹੜੀ ਗੱਲ ਆ ਉਹ ਇਹ ਉਹਦੇ ਵਿੱਚ ਨਾਲ ਹੀ ਆਉਂਦੀ ਆ। ਸੋ ਇਹ ਧੱਕਾ ਨਹੀਂ, ਇਹਦੇ ਵਿੱਚ ਆਪਾਂ ਧੱਕੇ ਨਾਲ ਨਹੀਂ ਇਹਨਾਂ ਨੂੰ ਇਹ ਚੀਜ਼ਾਂ ਸਿਖਾ ਸਕਦੇ। ਰਮਨ ਜੀ, ਆਪਣੇ ਅਗਲੇ ਕਾਲਰ ਨੇ ਸੁਖਦੇਵ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਪੋਰਟ ਦੇ ਉੱਪਰ ਜਿਹੜੇ ਨਵੇਂ ਲਾ ਲਿਆਉਣ ਦੀ, ਜੀ ਵੈਸੇ ਤੇ ਰਮਨ ਜੀ ਨੇ ਉਹਨਾਂ ਨੂੰ ਕੋਟ ਕਰ ਹੀ ਦਿੱਤਾ ਕਿ ਇਹ ਇੱਕ ਰਵਿਸ਼ ਹੀ ਆ ਉਹਦਾ। ਪਰ ਪੋਰਟ ਦਾ ਲਾ ਜਿਹੜਾ ਆ ਉਹ ਤਾਂ ਆਲਰੇਡੀ ਬਹੁਤ ਸਟ੍ਰਿਕਟ ਹੈਗਾ ਹੈ। ਉਹਦੇ ਵਾਸਤੇ ਟਵਿਕ ਕਾਰਡ ਰਿਕੁਆਇਰਡ ਹੈ, ਠੀਕ ਹੈ ਜੀ। ਤੇ ਜਿਹੜਾ ਟਵਿਕ ਕਾਰਡ ਹੈ ਉਹ FBI ਦੇ ਅੰਡਰ ਪ੍ਰੋਵੀਜ਼ਨ ਹੋ ਕੇ ਜਾਂਦਾ ਆ। ਉਹਦੀ ਸਾਰੀ ਜਿਹੜੀ ਹੈਗੀ ਆ ਉਹ ਬੰਦੇ ਦੀ ਬੈਕਗਰਾਊਂਡ ਚੈੱਕ ਹੁੰਦੀ ਹੈ, ਉਹਦੀ ਹਿਸਟਰੀ ਚੈੱਕ ਹੁੰਦੀ ਹੈ, ਕ੍ਰਿਮੀਨਲ ਰੈਕੋਰਡ ਚੈੱਕ ਹੁੰਦਾ। ਉਸ ਤੋਂ ਬਿਨਾਂ ਤੁਹਾਨੂੰ ਟਵਿਕ ਕਾਰਡ ਨਹੀਂ ਮਿਲਦਾ। ਤੇ ਜਿਹਦੇ ਕੋਲ ਟਵਿਕ ਕਾਰਡ ਨਹੀਂ ਹੈਗਾ ਉਹ ਪੋਰਟ ਦੇ ਅੰਦਰ ਐਂਟਰੀ ਹੀ ਨਹੀਂ ਕਰ ਸਕਦਾ।
ਜੀ ਨੰਬਰ 2, ਜਿਹੜੀ ਚੀਜ਼ ਹੈਗੀ ਆ ਟਰੱਕਿੰਗ ਕੰਪਨੀ ਦੀ ਉਹਦੀ ਇਨਫੋਰਮੇਸ਼ਨ ਲੈਣ ਦੀ, ਬਿਨਾਂ ਇਨਫੋਰਮੇਸ਼ਨ ਤੋਂ ਤਾਂ ਕੋਈ ਟਰੱਕਿੰਗ ਕੰਪਨੀ ਉੱਥੇ ਜਾਂਦੀ ਨਹੀਂ। CA ਨੰਬਰ ਪਾ ਕੇ ਉਹਨਾਂ ਦੇ ਕੋਲ ਸਾਰਾ ਕੁਝ ਆ ਜਾਂਦਾ। ਟਰੱਕ ਦਾ ਜੇ CA ਨੰਬਰ ਕੋਈ ਹੋਰ ਯੂਜ਼ ਕਰ ਰਿਹਾ, ਉਹਦੀ ਲਾਇਸੈਂਸ ਪਲੇਟ ਤੋਂ ਸਾਰੀ ਉਹਦੀ ਕੰਪਨੀ ਦੀ ਇਨਫੋਰਮੇਸ਼ਨ ਆ ਜਾਂਦੀ ਹੈ, ਤੇ ਡਰਾਈਵਰ ਦੀ ਇਨਫੋਰਮੇਸ਼ਨ ਸਾਰੀ ਟਵਿਕ ਕਾਰਡ ਤੇ ਆ। ਤੇ ਨਵੇਂ ਲਾ ਨੂੰ ਲਿਆਉਣ ਦਾ ਕਾਰਨ ਸਿਰਫ ਇਹੋ ਹੀ ਹੈ ਕਿ ਜਿੱਦਾਂ ਇੰਡੀਆ 'ਚ ਨਹੀਂ, ਉਹ ਜਿੱਦਾਂ ਜਾਂ ਪੰਜਾਬ ਹੋ ਗਿਆ ਜਾਂ ਪੂਰੇ ਇੰਡੀਆ ਦੇ ਵਿੱਚ ਨਵੇਂ ਲਾ ਜਿਹੜੇ ਬਣਾ ਕੇ ਛਾਤੀਆਂ ਥੱਪੜੀ ਜਾਂਦੇ ਆ, ਲਓ ਜੀ ਅਸੀਂ ਆਹ ਬਣਾਤਾ, ਅਸੀਂ ਉਹ ਬਣਾਤਾ। ਇਹ ਸਾਰੀਆਂ ਇੱਕ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ। ਟਰੱਕਿੰਗ ਕੰਪਨੀ ਡੁੱਬ ਰਹੀ ਹੈ, ਟਰੱਕਿੰਗ ਇੰਡਸਟਰੀਆਂ ਦਾ ਬਹੁਤ ਬੁਰਾ ਹਾਲ ਹੋ ਰਿਹਾ, ਉਹਦੇ ਬਾਰੇ ਕਿਸੇ ਦਾ ਕੋਈ ਖਿਆਲ ਨਹੀਂ। ਹਾਲਾਂਕਿ ਟਰੰਪ ਜੀ ਜਦੋਂ ਨਵੇਂ ਬਣੇ ਸੀ ਤੇ ਟਰੱਕਾਂ ਵਾਲਿਆਂ ਨੂੰ ਉੱਥੇ ਵਾਈਟ ਹਾਊਸ ਵਿੱਚ ਸੱਦ ਕੇ ਤੇ ਇੱਕ ਬੜਾ ਵੱਡਾ ਢਕਵੰਜ ਕੀਤਾ ਸੀਗਾ ਕਿ ਅਸੀਂ ਉਹ ਕਰ ਦਿਆਂਗੇ, ਟਰੱਕਿੰਗ ਜਿਹੜੀ ਹੈਗੀ ਆ ਉਹ ਅਮਰੀਕਾ ਦੀ ਬੈਕਬੋਨ ਹੈ, ਇਹ ਹੈ ਉਹ ਹੈ। ਪਰ ਮੈਂ ਕਹਿੰਦਾ ਵੀ ਇੰਨਾ ਮਾੜਾ ਹਾਲ ਕਦੇ ਟਰੱਕਿੰਗ ਇੰਡਸਟਰੀ ਦਾ ਕਦੇ ਹੋਇਆ ਨਹੀਂਗਾ ਜਿੰਨਾ ਇਸ ਟਾਈਮ ਚੱਲ ਰਿਹਾ ਹੈਗਾ। ਤੇ ਇਹ ਇੱਕ ਬਸ ਰਬਸ਼ ਹੈਗੀ ਹੈ। ਨਵੇਂ ਕਾਨੂੰਨ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਕਾਨੂੰਨ ਨੇ, ਨਾ ਕਿ ਲੋਕਾਂ ਦੀ ਸੁਵਿਧਾ ਵਾਸਤੇ ਹੈ। ਜੀ ਧੰਨਵਾਦ ਜੀ ਬਿਲਕੁਲ। ਅਗਲੇ ਕਾਲਰ ਨੇ ਓਂਕਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਰਮਨ ਭਾਈ ਤੁਹਾਡੀ ਗੱਲ ਠੀਕ ਆ, ਇਹ ਲੋਡਾਂ ਦੇ ਰੇਟ ਹੁੰਦੇ ਆ, ਫਿਰ ਪੁਰਾਣੇ ਟਰੱਕ ਲੱਭਣੇ ਨਹੀਂ ਸੀ। ਤੁਹਾਨੂੰ ਪਤਾ 2 ਸਾਲ ਡੇਢ ਪਹਿਲਾਂ 2.5 ਲੱਖ ਦਾ ਵੀ ਟਰੱਕ ਵਿਕਿਆ। ਏਦਾਂ ਹੀ ਆ, ਸਹੀ ਗੱਲ ਆ। ਮੈਂ 38000 ਦੀ ਡਰਾਈਵਮੈਨ ਲੈ ਕੇ ਆਈ ਨੇਬਰਾਸਕਾ ਤੋਂ, ਨਵੀਂ ਦਾ 6 ਮਹੀਨੇ ਬਾਅਦ ਮੈਨੂੰ $70,000 ਦਿੰਦੇ ਸੀ ਉਹਦਾ। ਤੇ ਮੈਂ ਕਿਹਾ ਟਰੱਕ ਖੱਟ ਲਿਆ ਸੀ ਮੁਨਾਫਾ ਕਿ ਰੇਟ ਦਾ ਸੀ ਤੁਸੀਂ? ਨਹੀਂ ਖੱਟਿਆ ਨਹੀਂ, ਹਲੇ ਵੀ ਉਹੀ ਚਲਾ ਰਿਹਾ। ਠੀਕ ਆ। ਦੂਜਾ ਮੈਂ ਨਾ ਢਿੱਲੋਂ ਸਾਹਿਬ ਮੈਂ ਪੁੱਛਣਾ ਚਾਹੁੰਦਾ ਵੀ ਜਿੱਦਾਂ ਇਹ ਇੱਕ ਨਾ ਜਿਹੜਾ ਆਪਣੇ ਬਾਈ ਨੇ ਇੱਕ ਵਾਰੀ ਕਿਹਾ ਸੀਗਾ, ਮੈਂ ਉਸ ਗੱਲ ਦਾ ਵੀ ਥੋੜਾ ਜਿਹਾ ਖੰਡਨ ਕਰਨਾ ਚਾਹੁੰਦਾ। ਜਿਹੜਾ ਇੱਕ ਬਾਈ ਕਹਿੰਦਾ ਵੀ ਫਲੋਰੀਡਾ ਤੋਂ ਕਹਿੰਦਾ ਆਪਾਂ ਕੈਲੀਫੋਰਨੀਆ ਵੀ ਲਿਆ ਸਕਦੇ ਹਾਂ ਪਰਸਨਲ ਕਨਵੈਂਸੀ ਪਾ ਕੇ। ਮੈਨੂੰ ਨਾ ਹਫ਼ਤਾ ਕੁ ਪਹਿਲਾਂ ਯੂਟਾ ਤੋਂ ਮੈਂ ਲੋਡ ਉਤਾਰ ਕੇ ਉਤਰਿਆ ਸੀ I-15 ਦੇ, ਹਾਲੇ ਮੈਂ ਨਿਕਲਿਆ ਹੀ ਸਿਟੀ ਚੋਂ ਦਾ, ਮਗਰ ਲਾਈਟਾਂ ਲਾ ਲਈਆਂ ਤੇ ਮੈਨੂੰ ਕਹਿੰਦਾ ਇਹ DOT ਵਾਲੇ ਆ, ਅਸੀਂ ਤਾਂ ਇੰਸਪੈਕਸ਼ਨ ਕਰਨੀ ਆ ਤੇ ਲਾਇਸੈਂਸ ਦੇ। ਮੈਂ ਲਾਇਸੈਂਸ ਦਿੱਤਾ ਤੇ ਮੈਨੂੰ ਕਹਿੰਦਾ ਸਾਨੂੰ ਫਾਲੋ ਕਰ ਓਵਰ ਦਾ ਫਰੀਵੇ। ਦੂਜੇ ਪਾਸੇ ਮੈਨੂੰ ਸਟੋਰ ਦੀ ਪਾਰਕ 'ਚ ਲਵਾ ਲਿਆ ਜਾ ਕੇ। ਇੱਕ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਇਹ ਕੋਈ ਲਾ ਵੀ ਇਹ ਮਤਲਬ ਆਪਾਂ ਨੂੰ ਕਿੱਥੇ ਵੀ ਰੋਕ ਸਕਦੇ ਆ ਵੀ ਇਹਦਾ ਕੋਈ ਕਾਇਦਾ ਕਾਨੂੰਨ ਹੈ ਨਹੀਂ ਗਾ? ਬੜਾ ਸੋਹਣਾ ਆਪਾਂ ਜਾ ਰਹੇ ਹਾਂ ਵੀ ਆਪਣਾ ਬਿਨਾਂ ਮਤਲਬ ਟਾਈਮ ਵੇਸਟ ਕਰਨ ਨੂੰ ਵੀ ਤੁਹਾਡੀ ਅਸੀਂ ਇੰਸਪੈਕਸ਼ਨ ਕਰਨੀ ਹੈ, ਉੱਥੇ ਕਿਹੜਾ ਕੋਈ ਚੈੱਕ ਸਟੇਸ਼ਨ ਆ ਜੀ? ਤੇ ਇਹਦਾ ਵੀ ਮੈਨੂੰ ਜਵਾਬ ਦਿਓ ਜੀ ਬਾਅਦ ਚੋਂ। ਤੇ ਦੂਸਰਾ ਭਾਜੀ ਉਹ ਨਾ ਮੇਰੀ ਉਹਨੇ EID ਲੈ ਲਈ, ਕਹਿੰਦਾ ਜੀ ਉਹਨੇ ਟਰਾਂਸਫਰ ਕਰ ਲਈ ਆਪਣੇ ਬੈਜ ਨੰਬਰ ਪਾ ਕੇ। ਤੇ 2 ਜਣੇ ਸੀ, ਇੱਕ ਨੇ ਮੇਰੇ ਟਰੱਕ ਟ੍ਰੇਲਰ ਦੀ ਪੱਟ ਕੱਢਤੇ, ਜਾਣੀ ਫੁੱਟ ਚੱਕ ਕਰੇ, ਮਤਲਬ 100% ਉਹਨੇ ਇੰਸਪੈਕਸ਼ਨ ਕੀਤੀ, ਸਟਿੱਕਰ ਚਲੋ ਲੱਗ ਗਿਆ, ਕੋਈ ਫਾਲਟ ਨਹੀਂ ਨਿਕਲਿਆ। ਮੈਂ ਉਹਦੇ ਨਾਲ ਉਹਨੇ ਆਰਗੂਮੈਂਟ ਕੀਤਾ ਬਾਅਦ ਚੋਂ, ਕਹਿੰਦਾ ਕਿ ਤੂੰ 20 ਮਿੰਟ ਪਰਸਨਲ ਕਨਵੈਂਸ ਪਾਈ ਆ ਲੌਗ ਬੁੱਕ। ਮੈਂ ਕਿਹਾ ਹਾਂ ਪਾਈ ਆ। ਮੈਂ ਕਿਹਾ ਵੀ FMCA ਦੀ ਜਿਹੜੀ ਗਾਈਡਲਾਈਨ ਆ ਉਹਦੇ ਥਰੂ ਜੇ ਤੁਹਾਨੂੰ ਪਾਰਕਿੰਗ ਨਹੀਂ ਮਿਲਦੀ ਤੁਸੀਂ ਲਾ ਸਕਦੇ ਹੋ। ਕਹਿੰਦਾ ਤਾਂ ਤੁਸੀਂ ਹੋਰ ਤੋਂ ਹੋਰ ਜਗ੍ਹਾ ਤੇ ਜਾਈ ਜਾਓਗੇ। ਮੈਂ ਕਿਹਾ ਮੈਂ ਹੋਰ ਤੋਂ ਹੋਰ ਜਗ੍ਹਾ ਤੇ ਨਹੀਂ ਗਿਆ, ਮੈਂ ਉਹਨੂੰ ਐਕਸਪਲੇਨ ਕਰਤਾ, ਜਾਣੀ ਉਹਨੇ ਫਿਰ ਮੈਨੂੰ ਟਿਕਟ ਨਹੀਂ ਦਿੱਤੀ। ਮੈਂ ਕਿਹਾ ਵੀ ਜਿੱਦਾਂ ਵੇਗਾ ਟੈਕਸਸ ਮੈਂ ਰੁਕਿਆ ਸੀਗਾ, ਉੱਥੇ ਮੇਰੇ ਕੋਲ 15 ਮਿੰਟ ਦੀ ਲੌਗ ਬੁੱਕ ਸੀਗੀ, ਉੱਥੇ ਪਾਰਕਿੰਗ ਹੈ ਨਹੀਂ ਸੀ, ਐਵਰੀਥਿੰਗ ਫੁੱਲ ਸੀ ਆਲੇ ਦੁਆਲੇ। ਮੈਂ ਤੋਂ ਨੈਕਸਟ ਟਰੱਕ ਸਟਾਪ 35 ਮਿੰਟ ਤੇ ਸੀਗਾ। ਮੈਂ ਕਿਹਾ 15 ਮਿੰਟ ਮੈਂ ਉਹ ਯੂਜ਼ ਕੀਤੀ ਆ, 20 ਮਿੰਟ ਫਿਰ ਮੈਂ ਪਰਸਨਲ ਕਨਵੈਂਸ ਦੇ ਵਿੱਚ ਯੂਜ਼ ਕੀਤੇ ਆ। ਮੈਨੂੰ ਕਹਿੰਦਾ ਇਸ ਟਾਈਮ ਤਾਂ ਤੈਨੂੰ ਓਕੇ ਆ, ਬਟ ਯੂ ਕੈਨ ਡੂ ਨੈਕਸਟ ਟਾਈਮ। ਤੇ ਜਿਹੜਾ ਆਪਣਾ ਬਾਈ ਕਹਿੰਦਾ ਜੀ ਮੈਂ ਫਲੋਰੀਡਾ ਤੋਂ ਕੈਲੀਫੋਰਨੀਆ ਲਿਆ ਸਕਦਾ ਆ, ਮੈਂ ਕਿਹਾ ਵੀ ਮੇਰਾ 20 ਮਿੰਟ ਵਾਸਤੇ ਹੀ ਉਹਨੇ ਦੇਖ ਲਾ ਵੀ ਮੈਂ ਉਹਨੂੰ ਐਕਸਪਲੇਨ ਕਰਤਾ, ਤਾਂ ਉਹਨੇ ਫਿਰ ਮੈਨੂੰ ਜਾਣੀ ਟਿਕਟ ਨਹੀਂ ਦਿੱਤੀ ਹੈਗੀ, ਉਹ ਮੈਨੂੰ ਦੇ ਸਕਦਾ ਸੀ ਟਿਕਟ। ਤੇ ਮੈਂ ਪੁੱਛਣਾ ਚਾਹੁੰਦਾ ਰਮਨ ਭਾਜੀ ਵੀ ਆਪਾਂ ਨੂੰ ਕਿਤੇ ਵੀ ਇਹ ਚੈੱਕ ਕਰ ਸਕਦੇ ਆ, ਇਹਦਾ ਕੋਈ ਕਾਨੂੰਨ ਦਾ ਹੈ ਨਹੀਂਗਾ ਵੀ ਜਿੱਥੇ ਕਿਤੇ ਕੋਈ ਚੈੱਕ ਪੋਸਟ ਵੀ ਹੈ ਨਹੀਂ, ਕੱਢ ਕੇ ਸਟੋਰ ਦੀ ਪਾਰਕ ਦੀ ਇੰਸਪੈਕਸ਼ਨ ਕਰਨ ਲੱਗ ਪਏ ਸੀਗੇ ਜੀ। ਤੇ ਇੱਕ ਹੋਰ ਗੱਲ ਆ ਕਿ ਇੰਗਲਿਸ਼ ਵੀ ਕਰ ਸਕਦੇ ਆ, ਕਿਤੇ ਵੀ ਇੰਗਲਿਸ਼ ਦੀ ਭਾਜੀ। ਫੇਰ ਮੈਨੂੰ ਭਾਜੀ ਪੁੱਛਿਆ, ਮੈਂ ਕਿਹਾ ਵੀ ਇੰਗਲਿਸ਼ ਦਾ ਬੜਾ ਰੌਲਾ ਪਿਆ। ਮੈਨੂੰ ਕਹਿੰਦਾ ਇੰਗਲਿਸ਼ ਆ ਜਿਹੜੀ ਆਪਾਂ ਬੋਲਦੇ ਪਏ ਆ। ਮੈਨੂੰ ਫੇਰ ਗੇੜਾ ਜਿਹਾ ਕੱਢ ਕੇ ਟਰੱਕ ਦੇ ਦੁਆਲੇ ਆ ਕੇ ਕਹਿੰਦਾ ਇੰਗਲਿਸ਼ ਦਾ ਮਤਲਬ ਇਹ ਆ ਵੀ ਹੁਣ ਮੈਂ ਤੇਰੇ ਟ੍ਰੇਲੇ ਥੱਲੇ ਬਣਨਾ, ਮੈਂ ਤੈਨੂੰ ਕਹਾਂ ਵੀ ਬ੍ਰੇਕ ਦੱਬ, ਕਹਿੰਦਾ ਤੂੰ ਬਾਅਦ ਵਿੱਚ ਗੇਰ, ਮੇਰਾ ਤਾਂ ਕੰਮ ਕਰ ਦੇਗਾ। ਮੈਨੂੰ ਤਾਂ ਰੇੜ ਕੇ ਲੈ ਜਾਏਗਾ ਨਾਲ ਹੀ। ਕਹਿੰਦਾ ਅਸੀਂ ਇੰਗਲਿਸ਼ ਆ ਜਿਹੜੀ ਤੂੰ ਤੇ ਮੈਂ ਬੋਲਦੇ ਪਏ ਆ, ਯੂ ਮੈਨੂੰ ਕਹਿੰਦਾ ਯੂ ਗੁੱਡ ਯੂ ਪਰਫੈਕਟ। ਤੇ ਮਤਲਬ ਗੱਲਾਂ ਮੈਂ ਪੁੱਛਣੀਆਂ ਚਾਹੁੰਦਾ। ਠੀਕ ਹੈ ਜੀ, ਉਹੀ ਗੱਲ ਆਪਾਂ ਸ਼ੁਰੂ ਤੋਂ ਕਰਦੇ ਆ ਰਹੇ, ਇਹ ਤਾਂ ਹੁਣ ਪਤਾ ਹੀ ਹੈ। ਚਲੋ ਵਧੀਆ, ਚੰਗੀ ਗੱਲ ਆ। ਕਲਾਸਾਂ ਵੀ ਲੱਗ ਰਹੀਆਂ ਆ, ਸਟਾਫ ਦੇ ਵਿੱਚ ਵੀ, ਕਿਤੇ ਵੀ ਦੇ ਵਿੱਚ ਵੀ ਜੀ ਦੇ ਕੈਨ ਡੂ ਇਨਸਪੈਕਸ਼ਨ ਐਨੀਵੇਅਰ। ਠੀਕ ਆ। ਦੂਸਰੀ ਗੱਲ ਆ ਉਹ ਤੁਹਾਨੂੰ ਟਿਕਟ
ਨਹੀਂ ਸੀ ਦੇ ਸਕਦਾ ਪਰਸਨਲ ਕਨਵੈਂਸ ਦੀ, ਇਸ ਕਰਕੇ ਉਹਨੇ ਟਿਕਟ ਨਹੀਂ ਦਿੱਤੀ, ਇਸੇ ਕਰਕੇ ਉਹਨੇ ਵਾਰਨਿੰਗ ਦਿੱਤੀ ਆ, ਕਿਉਂਕਿ ਹੀ ਅੰਡਰਸਟੂਡ ਕਿ ਵਾਟ ਯੂ ਹੈਵ ਡਨ ਐਂਡ ਦੇयर इज ਨਥਿੰਗ ਲੀਗਲ, ਨਥਿੰਗ ਇਲੀਗਲ ਅਬਾਊਟ ਇਟ, ਠੀਕ ਹੈ ਨਾ, ਉਹਦੇ 'ਚ ਕੋਈ ਇਲੀਗਲ ਨਹੀਂ ਹੈਗਾ। ਤੇ ਇਹ ਬਿਲਕੁਲ ਪਰਫੈਕਟ ਐਗਜ਼ਾਮਪਲ ਦਿੱਤਾ ਹੈ ਜਿਹੜਾ ਇਹਨਾਂ ਨੇ ਕਿਹਾ ਵੀ ਜੇ ਇੰਸਪੈਕਟਰ ਤੁਹਾਨੂੰ ਕਹਿੰਦਾ ਵੀ ਪੁੱਟ ਯੂਰ ਟਰੱਕ ਇਨ ਦਾ ਪਾਰਕ ਐਂਡ ਤੁਸੀਂ ਗੇਅਰ ਪਾ ਦਿਓ, ਜਿੱਦਾਂ ਆਪਾਂ ਪਿਛਲੇ ਵੀਕ ਟਿਕਟ ਦੀ ਗੱਲ ਕੀਤੀ ਸੀਗੀ ਕਿ ਉੱਥੇ ਉਹਨਾਂ ਨੇ ਪੁੱਛਿਆ ਵੀ ਕੈਨ ਯੂ ਕੀ ਹਾਲ ਆ ਤੇਰਾ, ਹੈਜ਼ਰਡ, ਤੇ ਉਹਨੇ ਚੁੱਕ ਕੇ ਤੇ ਅੱਗੇ ਕਹਿੰਦਾ ਓਹਾਇਓ। ਸੋ ਉਹ ਫਿਰ ਚੀਜ਼ ਆ ਵੀ ਹੁਣ ਤੁਹਾਨੂੰ ਜਿਹੜਾ ਆ ਸਮਝ ਆ ਰਹੀ ਆ ਨਹੀਂ ਆ ਰਹੀ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਬਿਲਕੁਲ ਜੀ ਜੀ। ਸੋ ਆਪਣੇ ਨਾਲ ਹੋਰ ਵੀ ਕਾਲਰ ਜੁੜੇ ਨੇ, ਉਹਨਾਂ ਨਾਲ ਵੀ ਕਰਦੇ ਹਾਂ ਗੱਲ। ਜਸਵੰਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਤਿੰਨਾਂ ਵੀਰਾਂ ਨੂੰ ਪਹਿਲਾਂ ਤਾਂ ਧੰਨਵਾਦ ਤੁਹਾਡਾ, ਤੁਸੀਂ ਬਹੁਤ ਹੀ ਜਾਣਕਾਰੀ ਵਾਲੀਆਂ ਗੱਲਾਂ ਜਿਹੜੀਆਂ ਦੱਸਦੇ ਹੋ, ਜਾਣਕਾਰੀ ਦਿੰਦੇ ਹੋ, ਧੰਨਵਾਦ। ਇਹ ਬੜੀ ਜ਼ਰੂਰੀ ਆ। ਤੁਸੀਂ ਵੈਸੇ ਪਹਿਲਾਂ ਵੀ ਇਹਦੇ ਬਾਰੇ ਗੱਲ ਕਰ ਚੁੱਕੇ ਹੋ, ਪਰ ਮੈਂ ਇੱਕ ਜਿਹੜਾ ਇਸ਼ੂ ਆ ਮੇਰੇ ਲਈ ਕਾਫੀ ਮੈਨੂੰ ਤਕਲੀਫ ਦਿੰਦਾ, ਹਾਲਾਂਕਿ ਮੈਨੂੰ ਡਰਾਈਵਿੰਗ ਛੱਡੀ ਨੂੰ ਮੈਨੂੰ 10 ਸਾਲ ਹੋ ਗਿਆ, ਮੈਂ ਟਰੱਕਿੰਗ ਇੰਡਸਟਰੀ ਦੇ ਨਾਲ ਹੀ ਰਿਲੇਟਡ ਕੰਮ ਕਰਦਾ। ਤੇ ਜਿਹੜੇ ਹਾਦਸੇ ਵੱਧ ਰਹੇ ਆ, ਐਕਸੀਡੈਂਟ ਹੋ ਰਹੇ ਆ, ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋ ਰਿਹਾ, ਤੇ ਉਹਦੇ 'ਚ ਮੈਨੂੰ ਲੱਗਦਾ ਕਿ ਜਿਹੜੀ ਘਾਟ ਆ ਉਹ ਜਿਹੜੇ ਸਾਡੇ ਟਰੱਕ ਡਰਾਈਵਿੰਗ ਸਕੂਲ ਆ ਇਹਨਾਂ ਦੇ ਵਿੱਚ ਟ੍ਰੇਨਿੰਗ ਦੀ ਘਾਟ ਆ। ਜਿਵੇਂ ਹੁਣ ਚੱਪਲਾਂ ਦੀ ਗੱਲ ਆ ਲਓ, ਤੁਸੀਂ ਕਿਹਾ ਵੀ ਇਹ ਅਸੀਂ ਸਮਝਾ ਚੁੱਕੇ ਹਾਂ ਕਈ ਵਾਰ, ਤੇ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਤੁਸੀਂ ਡਰਾਈਵਿੰਗ ਸਕੂਲ ਵਾਲੇ ਦੱਸਣ ਕਿ ਭਾਈ ਤੁਸੀਂ ਚੱਪਲ ਪਾ ਕੇ ਨਹੀਂ ਜਾ ਸਕਦੇ, ਇਲੀਗਲ ਆ ਜਾਂ ਸੇਫ ਨਹੀਂ ਗਾ। ਤੇ ਇਹਦੇ ਬਾਰੇ 'ਚ ਕੋਈ ਜਿਹੜਾ ਕਾਨੂੰਨ ਆ ਉਹ ਮਤਲਬ ਇੰਨਾ ਢਿੱਲਾ ਆ ਵੀ ਜਿਹੜੇ ਟਰੱਕ ਡਰਾਈਵਿੰਗ ਸਕੂਲ ਆ, ਮੈਂ ਦੇਖਿਆ ਪਰਸਨਲੀ ਇਹਨਾਂ ਨੂੰ ਤਾਂ ਬੇਸਿਕ ਨੌਲੇਜ ਵੀ ਹੈ ਨਹੀਂ ਗੀ ਸਕੂਲਾਂ ਵਾਲਿਆਂ ਨੂੰ। ਇਸ ਸੇਫਟੀ ਦੇ ਮਾਮਲੇ 'ਚ ਬਹੁਤ ਮਾੜਾ ਐਕਸਪੀਰੀਅੰਸ ਇਹਨਾਂ ਦੇ ਨਾਲ। ਤੇ ਜੇ ਸੇਫਟੀ ਦੀ ਗੱਲ ਕਰ ਲਓ, ਕਹਿੰਦੇ ਜੀ ਬੰਦੇ ਡਰਾਈਵਰ ਕਾਹਲੀ 'ਚ ਲਾਇਸੈਂਸ ਲੈਣ ਆਉਂਦੇ ਆ ਤੇ ਤੁਸੀਂ ਕਾਹਲੀ ਦੇ ਵਿੱਚ ਹੀ ਇਹਨਾਂ ਨੂੰ ਦੇ ਕੇ ਤੋਰ ਦੇਈਦਾ। ਸੋ ਸੇਫਟੀ ਜਿਹੜੀ ਆ ਉਹ ਜ਼ੀਰੋ ਆ ਉੱਥੇ ਇਹਨਾਂ ਦੇ ਉਸ ਜਿਹੜੇ ਸਕੂਲ ਆ, ਜਿਹੜੀ ਲਰਨਿੰਗ ਇਹਨਾਂ ਦੀਆਂ ਕਲਾਸਿਸ ਹੈਗੀਆਂ। ਸੋ ਮਤਲਬ ਆ ਕਿ ਇਹਨਾਂ ਦੇ ਲਈ ਕੋਈ ਕਾਨੂੰਨ ਹੈ ਨਹੀਂ, ਜਾਂ ਲਾਗੂ ਨਹੀਂ ਕਰਦੇ, ਜਾਂ ਕੋਈ ਢਿੱਲ ਮੱਠ ਹੈ। ਇਹਦੇ ਬਾਰੇ ਆਪਣੇ ਰਮਨ ਭਾਜੀ ਕੀ ਹੋ ਸਕਦਾ ਹੈ? ਭਾਜੀ ਤੁਸੀਂ ਹੁਣੇ ਹੀ ਨਾ ਆਪਣੀ ਗੱਲ ਦਾ ਜਵਾਬ ਦੇ ਦਿੱਤਾ ਕਿ ਇਹ ਕਾਹਲੀ ਦੇ ਵਿੱਚ ਲਾਇਸੈਂਸ ਆਉਂਦੇ ਆ। ਆਪਾਂ ਹਮੇਸ਼ਾ ਕਹਿੰਦੇ ਆ ਨਾ ਵੀ ਆਪਾਂ ਸਟੋਰ ਨੂੰ ਚੱਲੇ ਸੀ, ਕਾਹਲੀ 'ਚ ਮੈਂ ਸ਼ੂ ਪਾਉਣੇ ਭੁੱਲ ਗਿਆ, ਚੱਪਲਾਂ ਪਾ ਕੇ ਆ ਗਿਆ। ਸੋ ਇਹ ਕਾਹਲੀ ਵਾਲੀ ਸਿਲਸਿਲੇ ਆ। ਬਾਕੀ ਕਾਨੂੰਨ ਬਥੇਰੇ ਆ ਇਹਦੇ ਵਿੱਚ। ਕਾਨੂੰਨ ਜੇ ਤੁਸੀਂ ਕਿਸੇ ਨੇ ਟਰੱਕ ਚਲਾਇਆ ਤੇ ਉਹ ਓਰੇਗਨ ਜਾਂ ਵਾਸ਼ਿੰਗਟਨ ਦੇ ਵਿੱਚ ਜੇ ਉਹ ਟਰੱਕ ਚੱਪਲਾਂ ਪਾ ਕੇ ਚਲਾਉਣ ਤੇ ਫਿਰ ਉਹਨਾਂ ਨੂੰ ਕਿੱਡੀ ਕੁ ਵਧੀਆ ਟਿਕਟ ਮਿਲਦੀ ਹੈ, ਇਹ ਸ਼ਾਇਦ ਉਹ ਹੀ ਜਾਣ ਸਕਦੇ ਆ। ਜਿਹੜਾ ਕਾਨੂੰਨ ਬਹੁਤ ਅੱਗੇ, ਕਾਨੂੰਨਾਂ ਦੀ ਗੱਲ ਅੱਗੇ ਹੋ ਰਹੀ ਆ, ਆਪਣੇ ਕਾਨੂੰਨ ਬਹੁਤ ਆ, ਪਰ ਕਾਨੂੰਨ ਲਾਗੂ ਕਦੋਂ ਹੁੰਦੇ ਆ, ਕਿੱਦਾਂ ਹੁੰਦੇ ਆ, ਉਹਨਾਂ ਤੇ ਅਸਰ ਕਰਦਾ। ਬਾਕੀ ਡੈਫੀਨੇਟਲੀ ਤੁਸੀਂ ਜਿਹੜੀ ਸਕੂਲਾਂ ਵਾਲਿਆਂ ਦੀ ਗੱਲ ਕੀਤੀ ਆ, ਉਹ ਆਈ ਐਮ ਟੋਟਲੀ 100% ਐਗਰੀ। ਉਹਦੇ ਵਿੱਚ ਤਾਂ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਕਿ ਸਕੂਲਾਂ ਦੇ ਵਿੱਚ ਸਿਖਾਈਆਂ ਜਾਣੀਆਂ ਚਾਹੀਦੀਆਂ ਟਰੱਕਰਸ ਨੂੰ, ਜਿਹੜਾ ਉੱਥੇ ਸਿਖਾਉਣਾ ਜਦੋਂ। ਬਾਕੀ ਦੂਸਰੀ ਗੱਲ ਰਹਿ ਗਈ ਸਿਖਾਉਣ ਨੂੰ, ਤੁਸੀਂ ਹੁਣ ਅਸੀਂ ਮੇਰੇ ਖਿਆਲ ਘੱਟੋ ਘੱਟ ਨਹੀਂ ਤਾਂ ਸ਼ਾਇਦ ਸਾਨੂੰ ਰੇਡੀਓ ਤੋਂ 5 ਤੋਂ 7 ਸਾਲ ਹੋ ਚੱਲੇ ਆ ਇੱਦਾਂ ਰੌਲਾ ਪਾਉਂਦਿਆਂ ਨੂੰ, ਇਹ ਗੱਲਾਂ ਕਰਦਿਆਂ ਨੂੰ ਕਿ ਆਪਣਾ ਤੇਲ ਭਰਾ ਕੇ ਉੱਥੇ ਟਰੱਕ ਨਾ ਖੜਾ ਕਰੋ, ਚੱਪਲਾਂ ਪਾ ਕੇ ਨਾ ਜਾਓ, ਬੋਤਲਾਂ ਪਾਣੀ ਦੀਆਂ ਨਾ ਸੁੱਟੋ, ਰਸਤੇ ਦੇ ਉੱਤੇ ਤੁਸੀਂ ਯੂਰੀਨੇਟ ਨਾ ਕਰੋ। ਪਰ ਕੀ ਉਹ ਮੰਨਦੇ ਆ? ਸੁਣਦੇ ਸਾਰੇ ਹੀ ਆ। ਇੰਨਾ ਮਤਲਬ ਕਿ ਇੰਨਾ ਰੌਲਾ ਪਾਈਦਾ, ਚਲੋ ਸਮਝਾਤਾ ਸੀ ਕਿਸੇ ਨੂੰ ਕੀ ਸਕਦੇ ਆ, ਪਰ ਇੰਨਾ ਰੌਲਾ ਪਾਈਦਾ। ਕਾਮਨ ਸੈਂਸ ਵਾਲੀਆਂ ਚੀਜ਼ਾਂ ਹੈਗੀਆਂ। ਇਹ ਇਹੋ ਜਿਹੇ ਕੰਟਰੀ 'ਚ ਆਣ ਕੇ ਵੀ ਜੇ ਬੰਦੇ ਨੂੰ ਕਾਮਨ ਸੈਂਸ ਨਾ ਆਈ ਤਾਂ ਆਈ ਡੋਂਟ ਥਿੰਕ ਸੋ। ਹੁਣ ਉਹ ਪਹਿਲਾਂ ਭਾਈ ਸਾਹਿਬ ਹੁਣੀ ਗੱਲ ਕਰਕੇ ਗਏ ਆ ਕਿ ਉਹਨੇ ਟਰੱਕ ਲਿਆਣ ਕੇ ਸਿੱਧਾ ਹੀ ਪਾਰਕਿੰਗ ਦੇ ਵਿੱਚ ਅੰਦਰ ਕੰਪਨੀ ਦੇ ਵਿੱਚ ਲਾਤਾ। ਹੁਣ ਉਹ ਕਾਮਨ ਸੈਂਸ ਆ। ਜੇ ਤੁਸੀਂ ਕਿਸੇ ਦੇ ਘਰੇ ਵੀ ਜਾਂਦੇ ਆ, ਡੋਰ ਖੜਕਾਉਂਦੇ ਆ, ਅਗਲਾ ਤੁਹਾਨੂੰ ਆਉਣ ਦਿੰਦਾ, ਨਹੀਂ ਆਉਣ ਦਿੰਦਾ, ਤੁਹਾਨੂੰ ਗਾਰਡ ਚੈੱਕ ਕੀ ਪੁੱਛਦਾ ਕੀ ਨਹੀਂ ਪੁੱਛਦਾ, ਇਹ ਕਾਮਨ ਸੈਂਸ ਵਾਲੀਆਂ ਗੱਲਾਂ ਸੀਗੀਆਂ। ਅੱਗੇ ਅਸੀਂ ਟਰੱਕ ਚਲਾਉਣ, ਚਾਹੇ ਖੁੱਲਾ ਡੋਰ ਵੀ ਹੋਵੇ, ਉੱਥੇ ਉਹ ਸਿਰਫ ਉਹ ਸਿਕਿਉਰਿਟੀ ਦਾ ਰੂਮ ਹੀ ਬਣਿਆ ਹੋਵੇ ਨਾ, ਤਾਂ ਉੱਤੋਂ ਗਾਹ ਤੁਰੀਦਾ ਨਹੀਂ ਸੀਗਾ ਜਿੰਨਾ ਚਿਰ ਉਹ ਤੁਹਾਨੂੰ ਆਣ ਕੇ ਕਹਿੰਦੇ ਨਹੀਂ ਸੀ ਜਾਂ ਦੱਸਦੇ ਨਹੀਂ ਸੀ ਭਾਈ ਤੂੰ ਜਾ ਸਕਦਾ ਅੰਦਰ। ਉਹ ਮਤਲਬ ਇੰਨੀ ਕੁ ਕਾਮਨ ਸੈਂਸ ਹੁੰਦੀ ਸੀਗੀ ਕਿ ਬੰਦਾ ਕਹਿੰਦਾ ਸੀਗਾ ਵੀ ਨਹੀਂ ਮੈਂ ਕਿਤੇ ਉਹ ਕਰਨਾ। ਫਿਰ ਉਦੋਂ ਸਾਰਿਆਂ ਨਾਲੋਂ ਜ਼ਰੂਰੀ ਕੀ ਹੁੰਦਾ ਸੀਗਾ ਕਿ ਤੁਹਾਡੇ CB ਰੇਡੀਓ ਹੁੰਦਾ ਸੀਗਾ, ਤੇ ਉੱਥੇ ਐਂਟਰੈਂਸ ਦੇ ਉੱਤੇ ਨਾ ਬੋਰਡ ਲੱਗਾ ਹੁੰਦਾ ਸੀਗਾ, ਟਰਨ ਯੋਰ ਚੈਨਲ, ਆਹਾ ਵਾਲਾ ਚੈਨਲ ਨੰਬਰ 14, 13, 6 ਜਿਹੜਾ ਵੀ ਉਹਨਾਂ ਨੇ ਲਿਖਿਆ ਹੁੰਦਾ ਸੀ ਵੀ ਉੱਥੇ ਆਪਣਾ CV ਕਰੋ, ਤੇ ਉੱਥੇ ਤੁਸੀਂ ਫਿਰ ਡਿਸਪੈਚ ਨੂੰ ਕਾਲ ਕਰੋ, ਅੰਦਰ ਨੂੰ ਜਿਹੜਾ ਤੁਹਾਡਾ ਲੋਡਰ ਹੈਗਾ ਉਹਨਾਂ ਨੂੰ ਕਾਲ ਕਰੋ, ਉਹ ਫਿਰ ਤੁਹਾਨੂੰ ਦੱਸਦੇ ਸੀ ਤੁਸੀਂ ਕੀ ਕਰਨਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਇਹ ਹੁੰਦੀਆਂ ਸੀਗੀਆਂ। ਇਹ ਹੁਣ ਅੱਜ ਕੱਲ੍ਹ ਨਵਾਂ ਜ਼ਮਾਨਾ, ਨਵੀਂ ਟੈਕਨੀਕ, ਨਵੀਂ ਟੈਕਨੋਲੋਜੀ, ਤੇ ਇਸ ਕਰਕੇ ਇਹ ਜਿਹੜੀਆਂ ਸਿਚੁਏਸ਼ਨਸ ਆ ਇਹਨਾਂ ਤੇ ਥੋੜਾ ਜਿਹਾ ਧਿਆਨ ਦਿਓ। ਬਹੁਤ ਵਾਰੀ ਕਹਿ ਹਟੇ, ਹੁਣ ਸਾਡਾ ਵੀ ਨਾ ਕਈ ਵਾਰੀ ਦਿਲ ਨਹੀਂ ਕਰਦਾ ਕਹਿਣ ਨੂੰ ਬਾਰ-ਬਾਰ ਵੀ ਉਹੀ ਗੱਲਾਂ
ਪਰ ਸਹੀ ਗੱਲ। ਇਹ ਇੱਕ ਬਹੁਤ ਕਾਮਨ ਸੈਂਸ ਵਾਲੀਆਂ ਗੱਲਾਂ ਹੈਗੀਆਂ ਜਿਹੜੀਆਂ ਆਉਣੀਆਂ ਚਾਹੀਦੀਆਂ ਹਰ ਇੱਕ ਨੂੰ। ਆਉਣੀਆਂ ਹੀ ਚਾਹੀਦੀਆਂ, ਬਿਲਕੁਲ। ਕੁਛ ਕੁ ਹੋਰ ਕਾਲਰ ਲੈਂਦੇ ਹਾਂ, ਫਿਰ ਆਪਣੇ ਨਾਲ ਊੜਾ ਡੱਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ, ਉਹਨਾਂ ਨੇ ਵੀ ਜਿਹੜਾ ਉਹ ਜੁੜਨਾ, ਉਹ ਵੀ ਵੇਟ ਕਰ ਰਹੇ ਆ ਆਪਣੀ ਵਾਰੀ ਦੀ। ਸੋ ਕੁਛ ਕੁ ਕਾਲਸ ਲੈ ਕੇ ਫਿਰ ਆਪਾਂ ਉਹਨਾਂ ਵੱਲ ਨੂੰ ਵੀ ਵਧਾਂਗੇ। ਦਵਿੰਦਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਵੀ ਰਾਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਬੋਲ ਰਿਹਾ ਮਿਸ਼ੀਗਨ ਤੋਂ ਜੀ। ਮੈਂ ਨਾ 4 ਜੁਲਾਈ ਨੂੰ ਮੈਨੂੰ ਰੋਕ ਲਿਆ ਪੁਲਿਸ ਵਾਲੇ ਨੇ, ਕਹਿੰਦਾ ਇੰਸਪੈਕਸ਼ਨ ਕਰਨੀ ਆ। ਮੈਂ ਕਿਹਾ ਜੀ ਕਰ ਲਓ। ਕਹਿੰਦਾ ਮੈਨੂੰ ਫਾਲੋ ਕਰ ਲਾ, ਟਰੱਕ ਸਟਾਪ ਤੇ ਆ ਜਾ। ਮੈਂ ਠੀਕ ਹੈ ਜੀ। ਚਲੋ ਸਾਰਾ ਕੁਝ ਚੈੱਕ ਕੀਤਾ ਜੀ, ਸਾਰਾ ਕੁਝ ਸਹੀ। ਮੈਨੂੰ ਕਹਿੰਦਾ ਜਦੋਂ ਨਾ ਟ੍ਰੇਲਰ ਤੂੰ ਇੰਗਲਿਸ਼ਨ 'ਚ ਚਾਬੀ ਆਨ ਕਰਨਾ, ਤੇਰੀ ABS ਦੀ ਲਾਈਟ ਨਹੀਂ ਆਨ ਹੁੰਦੀ, ਜਦੋਂ ਬ੍ਰੇਕ ਲਾਉਣ ਹੋਇਆ ਪ੍ਰੈਸ ਕਰਦੇ ਹੋ ਫਿਰ ਚੱਲਦੀ ਆ। ਮੈਂ ਕਿਹਾ ਜੀ ਠੀਕ ਆ। ਉਹਨੇ ਮੈਨੂੰ ਦੇਤੀ ਸਾਈਟੇਸ਼ਨ ਉਹਦੀ। ਤੇ ਪਹਿਲਾਂ ਤਾਂ ਮੈਂ ਕਨਫਿਊਜ਼, ਮੈਂ ਦਿਖਾਵਾਂ ਕਿਹਨੂੰ। ਫਿਰ ਦਿਮਾਗ 'ਚ ਆਇਆ, ਮੈਂ 1-2 ਦਿਨਾਂ ਬਾਅਦ ਜਿਹਨਾਂ ਤੋਂ ਮੈਂ ਟ੍ਰੇਲਰ ਨਵਾਂ ਲਿਆ ਸੀ ਨਾ, ਇਹ ਮੈਂ ਇੰਡੀਅਨ ਐਪਲਸ, ਮੈਂ ਉਹਨਾਂ ਨੂੰ ਕਾਲ ਕਰ ਲਈ। ਉਹ ਕਹਿੰਦੇ ਵੀ ਇੱਥੇ ਲੈ ਕੇ ਆ ਜਾ, ਤੈਨੂੰ ਵੈਸੇ ਤਾਂ ਨਹੀਂ ਦੱਸ ਸਕਦੇ। ਮੈਂ ਜੀ ਉੱਥੇ ਲੈ ਗਿਆ, ਮੈਂ ਕਿਹਾ ਵੀ ਇਹਨੂੰ ਚੈੱਕ ਕਰੋ। ਤੇ ਉਹਨਾਂ ਤੋਂ ਬ੍ਰੈਂਡ ਨਿਊ ਟ੍ਰੇਲਰ ਲਿਆ ਜੀ ਮੈਂ 2020। ਉਹਨਾਂ ਨੇ ਕੰਪਿਊਟਰ ਸਿਸਟਮ ਨਾਲ ਚੈੱਕਅਪ ਕੀਤਾ, ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ ਹੈ। ਹੁਣ ਇਹ ਦੱਸੋ ਵੀ ਇਹਦਾ ਕੀ ਹੱਲ ਹੋ ਸਕਦਾ, ਕੀ ਕਰਨਾ ਚਾਹੀਦਾ? ਇਹ ਭਾਜੀ ਨਾਰਮਲ ਹੈਗਾ, ABS ਦੀ ਲਾਈਟ ਜਿਹੜੀ ਆ ਉਹ ਨਾਰਮਲ ਆਨ ਹੋ ਜਾਂਦੀ ਆ, ਬਹੁਤ ਵਾਰੀ ਇਹ ਹੁੰਦਾ ਆ। ਸੋ ਨਹੀਂ ਹੋਈ ਨਹੀਂ ਵੀਰ, ਹੋਈ ਨਹੀਂ ਹੈਗੀ। ਕਹਿੰਦਾ ਹੋਣੀ ਚਾਹੀਦੀ ਆ ਜੀ। ਜਦੋਂ ਮੈਂ ਮੰਨਦਾ ਤੁਹਾਡੀ ਗੱਲ। ਕਹਿੰਦਾ ਆਨ ਹੋਣੀ ਚਾਹੀਦੀ ਆ। ਨਹੀਂ, ਮੈਂ ਉਹ ਮੰਨਦਾ ਤੁਹਾਡੀ ਗੱਲ। ਇਹ ਬੜੀ ਕਾਮਨ ਪ੍ਰੋਬਲਮ ਹੈਗੀ ਆ ਟ੍ਰੇਲਰਸ ਦੇ ਵਿੱਚ, ਆਪਣੇ ਟਰੈਕਟਰਸ ਦੇ ਵਿੱਚ ਬੜੀ ਕਾਮਨ ਪ੍ਰੋਬਲਮ ਹੈ ABS ਲਾਈਟ ਦੀ ਟਿਕਟ ਮਿਲਣੀ, ਜਿਹੜੀ ਫਿਕਸਿੰਗ ਟਿਕਟ ਹੁੰਦੀ ਆ। ਇਹ ਫਿਕਸਿੰਗ ਟਿਕਟ? ਹਾਂਜੀ, ਫਿਕਸਿੰਗ ਟਿਕਟ ਹੈਗੀ। ਸੋ ਤੁਸੀਂ ਉਹਨੂੰ ਟ੍ਰੇਲਰ, ਜੇ ਹੁਣ ਤੁਹਾਨੂੰ ਉਹ ਟ੍ਰੇਲਰ ਵਾਲੇ ਕਹਿ ਰਹੇ ਆ ਕਿ ਦੇयर इज ਨੋ ਫਾਲਟ, ਫਿਰ ਤੁਸੀਂ ਉਹਨੂੰ ਚੈੱਕ ਕਰਕੇ ਦੇਖ ਸਕਦੇ ਆ ਜੇ ਜਗਦੀ ਹੈ ਨਹੀਂ ਜਗਦੀ ਹੈ ਬ੍ਰੇਕਾਂ ਨਾਲ। ਕਿਉਂਕਿ ਇਹ ਮੈਂ ਜੇ ਕਹੋ ਜੀ ਇੰਨਾ ਟੈਕਨੀਕਲ ਅੱਜ ਕੱਲ੍ਹ ਹੁਣ ਬੜੇ ਚੇਂਜਸ ਆ ਗਈਆਂ ਹੈਗੀਆਂ। ਸੋ ਜੇ ਕੋਈ ਭੈਣ ਭਰਾ ਇਹਦੇ ਬਾਰੇ ਦੇ ਵਿੱਚ ਜਾਣਦਾ ਹੈਗਾ ਤਾਂ ਪਲੀਜ਼ ਕਾਲ ਕਰਕੇ ਜ਼ਰੂਰ ਦੱਸਿਓ। ਮੈਂ ਸੌਰੀ, ਮੈਂ ਇੱਕ ਹੋਰ ਕਹਿਣਾ ਚਾਹੁੰਦਾ ਜੀ। ਮੈਂ ਨਾ ਫਿਰ ਉਹਨਾਂ ਤੋਂ ਮੈਂ ਕਿਹਾ ਮੈਨੂੰ ਉਹ ਕਹਿੰਦੇ 15 ਦਿਨਾਂ ਦੇ ਵਿੱਚ ਲੋਡ ਕਰਾ ਕੇ ਸਾਨੂੰ ਭੇਜ, ਮੇਲ ਕਰ ਐਡਰੈਸ ਤੇ। ਠੀਕ ਹੈ, ਠੀਕ ਹੈ। ਅੱਛਾ ਜੀ। ਮੈਂ ਕਿਹਾ ਵੀ ਉਹਨਾਂ ਨੂੰ, ਮੈਂ ਕਿਹਾ ਮੈਨੂੰ ਪ੍ਰਿੰਟ ਆਊਟ ਦਾ, ਉਹਨਾਂ ਨੇ ਚਲੋ ਪ੍ਰਿੰਟ ਆਊਟ ਕਰਤਾ, ਮੈਂ ਉਹਨਾਂ ਨੂੰ ਮੇਲ ਵੀ ਕਰ ਦਿੱਤਾ ਹੈ ਨਾ। ਪਰ ਉਹ ਕਹਿੰਦੇ ਵੀ ਇਹ ਟ੍ਰੇਲਰ ਜਿਹੜੇ ਨਿਊ ਨੇ ਬਿਲਡ ਇਸ ਤਰ੍ਹਾਂ ਹੋਏ ਨੇ। ਇਹੋ ਹੀ ਚੀਜ਼ਾਂ ਜੀ, ਇਹੋ ਹੀ ਜਿਹੜੀਆਂ ਨਵੀਆਂ ਆਈ ਜਾ ਰਹੀਆਂ, ਇਹਨਾਂ ਨਾਲ ਇੰਨੀ ਫਰਸਟ੍ਰੇਸ਼ਨ। ਮਾਡਲ ਦੇ ਹੋਣੇ, ਹੋ ਸਕਦਾ ਉਹਨਾਂ ਦੀ ਹੁੰਦੀ ਹੋਵੇ, ਪਰ ਜਿਹੜੇ ਨਵੇਂ ਮਾਡਲ ਦੇ ਆ ਜੀ, ਇਹ ਤਾਂ 4 ਸਾਲ 5 ਸਾਲ ਤਾਂ ਪੁਰਾਣਾ ਟ੍ਰੇਲਰ। ਫਿਰ ਮੈਂ ਉਹਨਾਂ ਤੋਂ ਹੁਣ ਪੂਰਾ ਡਿਟੇਲ ਕਢਾ ਲਈ ਜਿਨ੍ਹਾਂ ਤੋਂ ਲਿਆ ਆਪਾਂ ਨੇ, ਹੈ ਨਾ ਜੀ। ਮੈਂ ਮੇਲ ਕਰਤਾ ਉਹਨਾਂ ਨੂੰ, ਪਰ ਉਹ ਰੈਕਡ ਤੇ ਚੜ ਗਿਆ ਜੀ ਮੇਰੇ ਉਹ। ਜੀ ਮਿਹਰਬਾਨੀ। ਜੇ ਹੋਰ ਵੀ ਕੋਈ ਸਾਡਾ ਸਰੋਤਾ ਦੱਸੂਗਾ ਤਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜੀ। ਥੈਂਕ ਯੂ ਜੀ, ਥੈਂਕ ਯੂ ਵੀਰਾਂ ਦਾ। ਗੁਰਜਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਈ ਜਿਹੜੇ ਇੰਗਲਿਸ਼ ਸਪੀਕਿੰਗ ਕਲਾਸਾਂ ਕਈ ਗੁਰੂ ਘਰਾਂ 'ਚ ਲੱਗ ਰਹੀਆਂ, ਸਾਡੇ ਬੇਕਰਸਫੀਲਡ ਕਦੋਂ ਇਹ ਕਿਰਪਾ ਹੋਣੀ ਆ ਜੀ? ਇਹ ਤਾਂ ਬੇਕਰਸਫੀਲਡ ਵਾਲੇ ਜਾਣਦੇ ਆ ਜੀ। ਜੇ ਬੇਕਰਸਫੀਲਡ ਵਾਲੇ ਉੱਥੇ ਸਕੂਲ, ਪੰਜਾਬੀ ਸਕੂਲ ਚਲਾਉਂਦੇ ਆ ਤੇ ਉਹ ਥੋੜੀ ਜਿਹੀ ਐਫਰਟ ਕਰਨ, ਜੇ ਸਾਡੇ ਤਾਈਂ ਰੀਚ ਆਊਟ ਕਰਦੇ, ਸਾਡੇ ਤਾਈਂ ਰੀਚ ਆਊਟ ਕਰ ਲੈਣ। ਜੇ ਉਹ ਆਪ ਵੀ ਦੇਖੋ, ਸਾਰੇ ਜਿੰਨੇ ਵੀ ਪੰਜਾਬੀ ਸਕੂਲ ਚੱਲਦੇ ਹੈਗੇ ਗੁਰਦੁਆਰਿਆਂ ਦੇ ਵਿੱਚ, ਉਹਨਾਂ ਦੇ ਵਿੱਚ ਟੀਚਰਸ ਹੈਗੇ ਆ, ਅਵੇਲੇਬਲ ਹੈਗੇ ਟੀਚਰਸ ਸਾਰਿਆਂ 'ਚ, ਜਿਹੜੇ ਕਿ ਇਹ ਸਰਵਿਸ ਦੇ ਸਕਦੇ ਆ। ਅਸੀਂ ਲੇਟਲੀ ਜਿਹੜਾ ਆ ਉਹ ਬੁੱਕਸ ਵਗੈਰਾ ਦੇਖੀਆਂ ਹੈਗੀਆਂ, ਐਮਾਜ਼ੋਨ ਤੇ ਵੀ, ਅਸੀਂ ਵਾਲਮਾਰਟ 'ਚ ਵੀ, ਸਾਰੇ ਤੁਰ ਫਿਰ ਕੇ ਅਸੀਂ ਦੇਖੇ ਹੈਗੇ ਆ। ਉੱਥੇ ਬੁੱਕਸ ਕਾਫੀ ਹੈਗੀਆਂ। ਐਮਾਜ਼ੋਨ ਦੇ ਉੱਤੇ ਬੁੱਕ ਹੈਗੀ 4th ਗ੍ਰੇਡ ਦੀ, ਜਿਹੜੀ ਵਰਕ ਬੁੱਕ ਹੈਗੀ ਆ ਇੰਗਲਿਸ਼ ਦੇ ਵਿੱਚ, ਜਿਹੜੀ ਸੈਂਟੈਂਸ ਜਾਂ ਅੱਖਰ ਬੋਲਣੇ ਆ ਕਰਨੇ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਜੇ ਮੈਂ ਤੁਹਾਨੂੰ ਫਿਊ ਮਿੰਟਸ ਦੇ ਵਿੱਚ ਉਹ ਬੁੱਕ ਲਿਆਣ ਕੇ ਦਿਖਾ ਸਕਾਂ। ਉਹ ਬੁੱਕ ਬੜੀ ਵਧੀਆ ਹੈਗੀ ਆ। ਅਸੀਂ ਉਹ ਬੁੱਕ ਲੈ ਕੇ ਆਏ ਹੈਗੇ ਆ। ਉਹ ਮੇਰੇ ਖਿਆਲ $10 ਦੀ ਬੁੱਕ ਹੈਗੀ ਆ, ਐਮਾਜ਼ੋਨ ਤੋਂ ਮੰਗਾਈ ਹੈਗੀ ਆ। ਸੋ ਉਹ ਬੁੱਕ ਤੁਸੀਂ ਲਓ। ਐਕਸਕਿਊਜ਼ ਮੀ, ਕੀ ਨਾਮ ਦੱਸਿਆ ਜੀ ਉਹਦਾ? ਮੈਂ ਤੁਹਾਨੂੰ ਦਿਖਾਲਦੇ ਆ ਬਾਅਦ 'ਚ। 2 ਸੈਕਿੰਡ ਦੇ ਦਿਓ। ਮੈਂ ਇਹਨਾਂ ਨੂੰ, ਆਪਣੇ ਰੇਡੀਓ ਵਾਲਿਆਂ ਨੂੰ ਵੀ ਕਹੂੰਗਾ ਕਿ ਮੈਨੂੰ 2 ਸੈਕਿੰਡ ਲਈ ਜਾ ਲੈਣ ਦਿਓ, ਤੇ ਮੈਂ ਤੁਹਾਨੂੰ ਹੁਣੇ ਲਿਆ ਕੇ ਦਿਖਾ ਦਿੰਦਾ। ਠੀਕ ਹੈ ਜੀ, ਮਿਹਰਬਾਨੀ। ਨਾਲੇ ਖਾਸ ਕਰਕੇ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਆ ਬੇਕਰਸਫੀਲਡ ਏਰੀਏ ਦੇ, ਦਸ਼ਮੇਸ਼ ਦਰਬਾਰ ਜਾਂ ਗੁਰੂ ਅੰਗਦ ਦਰਬਾਰ ਜਾਂ ਹੋਰ, ਉਹ ਸੁਣਦੇ ਆ। ਠੀਕ ਆ, ਉੱਥੇ ਖਾਲਸਾ ਸਕੂਲ ਲੱਗਦੇ ਆ। ਤੇ ਕਿਉਂਕਿ ਹੁਣ ਸਟਾਕਟਨ ਗੁਰੂ ਘਰ ਵਾਲਿਆਂ ਨੇ ਵੀ ਇੰਗਲਿਸ਼ ਦੀਆਂ ਕਲਾਸਿਸ ਸ਼ੁਰੂ ਕੀਤੀਆਂ ਹੈਗੀਆਂ, ਇਕੱਲੇ ਟਰੱਕਰਸ ਲਈ ਨਹੀਂ, ਹੋਰ ਵੀ ਜੇ ਕੋਈ ਸਿੱਖਣਾ ਚਾਹੁੰਦਾ। ਤੇ ਫਰਿਜ਼ਨੋ ਦੇ ਵਿੱਚ ਵੀ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼, ਉੱਥੇ ਵੀ ਸ਼ੁਰੂ ਹੋਈਆਂ ਆ। ਸੋ ਬੇਕਰਸਫੀਲਡ 'ਚ ਵੀ ਕੋਈ ਸ਼ੁਰੂ ਕਰਨਾ ਚਾਹੁੰਦਾ ਆ ਤੇ ਸਾਨੂੰ ਦੱਸ ਦਿਓ, ਤੇ ਤੁਸੀਂ ਕੋਲੈਬੋਰੇਸ਼ਨ
ਰਮਨ ਸਿੰਘ ਢਿੱਲੋਂ ਹੋਣਾ ਨਾਲ ਕਰ ਲਿਓ, ਕਿਉਂਕਿ ਇਹਨੀ ਆਲਰੇਡੀ ਕਰਿਕੂਲਮ ਵਗੈਰਾ ਜਿਹੜਾ ਸਾਰਾ ਸੋ ਮੇਰੇ ਖਿਆਲ ਇਹ ਕੀਤਾ ਤੇ ਉਹ ਸੌਖਾ ਰਹੂਗਾ। ਹਾਂਜੀ ਜੀ ਰਮਨ ਜੀ, ਦੇਖ ਲਈ ਜੀ। ਇਹ ਬੁੱਕ ਹੈਗੀ ਆ ਜੀ ਜਿਹੜੀ ਅਸੀਂ ਲਈ ਆ, ਇਹਦੇ 'ਚ ਕਾਫੀ ਬੈਨੀਫਿਸ਼ੀਅਲ ਹੈਗਾ ਆ। ਤੁਸੀਂ ਜੇ ਇਹਦਾ ISBN ਨੰਬਰ ਜਿਹੜਾ ਹੈਗਾ ਉਹ ਵੀ ਮੈਂ ਦੇ ਸਕਦਾ ਹੈਗਾ, ਜਦੋਂ ਵੀ ਜੇ ਕਿਸੇ ਨੂੰ ਲੋੜ ਹੈ ਤਾਂ ਮੈਨੂੰ ਟੈਕਸਟ ਕਰ ਲੈਣ 5597018000 ਤੇ 5597018000 ਤੇ ਟੈਕਸਟ ਕਰ ਲਓ ਤੇ ਮੈਂ ਤੁਹਾਨੂੰ ਇਹ ਬੁੱਕ ਦੀ ਇਨਫੋਰਮੇਸ਼ਨ ਦੇ ਦੂੰਗਾ। ਕਾਫੀ ਬੁੱਕਸ ਹੈਗੀਆਂ ਅਵੇਲੇਬਲ ਹੈਗੀਆਂ ਬੱਚਿਆਂ ਦੇ ਲਈ, ਜਿਹੜੀਆਂ ਹੁੰਦੀਆਂ ਉਹ ਅਵੇਲੇਬਲ ਹੈਗੀਆਂ, ਤੁਸੀਂ ਉਹਨਾਂ ਨੂੰ ਲੈ ਸਕਦੇ ਆ। 3rd ਤੇ 4th ਗ੍ਰੇਡ ਦੀਆਂ ਜਿਹੜੀਆਂ ਬੁੱਕਸ ਆ ਅਸੀਂ ਸਰਚ ਕਰਕੇ ਦੇਖਿਆ ਕਿ ਉੱਥੇ ਇੱਕ ਸਾਨੂੰ ਚਾਹੀਦੀਆਂ ਹੈਗੀਆਂ ਜਿਹੜੇ ਕਿ ਬਿਗਨਰਸ ਤੋਂ ਥੋੜ੍ਹੇ ਜਿਹੇ ਵਧੀਆ ਹੈਗੇ ਆ। ਜਿਹੜੇ ਬਿਗਨਰਸ ਹੈਗੇ ਆ ਉਹਨਾਂ ਦੇ ਲਈ ਡੈਫੀਨੇਟਲੀ ਬਿਗਨਰਸ ਵਾਲਾ ਚਾਹੀਦਾ, ਪਰ ਜਿਹੜੇ ਆਪਣੇ ਇਸ ਵੇਲੇ ਜਿੰਨੀ ਕੁ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਦੇਖੀ ਆ, ਅਸੀਂ ਗੁਰਦੁਆਰਾ ਸਟਾਕਟਨ ਜਿੰਨੇ ਕੁ ਜਣੇ ਨਾਲ ਮਿਲੇ ਹੈਗੇ, ਗੱਲ ਕੀਤੀ ਹੈਗੀ ਆ, ਉਹਨਾਂ ਤੋਂ ਪਤਾ ਲੱਗਦਾ ਹੈਗਾ ਕਿ ਅਸੀਂ 4th ਜਾਂ 5th ਗ੍ਰੇਡ ਦੀ ਜਿਹੜੀ ਬੁੱਕਸ ਵਰਕਬੁੱਕ ਹੈਗੀਆਂ ਉੱਥੋਂ ਅਸੀਂ ਸ਼ੁਰੂ ਕਰ ਸਕਦੇ ਹਾਂ ਜੀ। ਬਿਲਕੁਲ। ਤੇ ਆਪਣੇ ਅਗਲੇ ਕਾਲਰ ਨੇ ਜਗਰੂਪ ਜੀ, ਤੇ ਫਿਰ ਉਸ ਤੋਂ ਬਾਅਦ ਆਪਾਂ ਨਿਰਮਲ ਮਾਨ ਜੀ ਨਾਲ ਕਰਦੇ ਹਾਂ ਗੱਲ। ਹਾਂਜੀ ਜਗਰੂਪ ਜੀ, ਸਤਿ ਸ਼੍ਰੀ ਅਕਾਲ। ਜਗਰੂਪ ਜੀ। ਹਾਂਜੀ 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 ਹਾਂਜੀ, ਮੈਂ ਨਾ ਮਿਊਟ ਤੇ ਕਰ ਲਿਆ ਸੀਗਾ ਜੀ ਜੀ ਜੀ, ਕੋਈ ਨਹੀਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਦੋ ਵਿਸ਼ਿਆਂ ਤੇ ਮੈਂ ਗੱਲ ਕਰਨੀ ਸੀ। ਇੱਕ ਤਾਂ ਤੁਸੀਂ ਕਿਹਾ ਕਿ ਟਰੱਕਿੰਗ ਦੇ ਵਿੱਚ ਜਿਹੜੇ ਲੇ ਆਫ ਹੋ ਰਹੇ ਆ, ਟਰੱਕਿੰਗ ਕੰਪਨੀਆਂ ਕਰ ਰਹੀਆਂ ਜਿੱਥੇ ਬਿਲਡ ਹੁੰਦੇ ਆ ਨਵੇਂ ਟਰੱਕ, ਉਹ ਲਾਜ਼ਮੀ ਇਸ ਕਰਕੇ ਵੀ ਹੋ ਚੱਲੇਗਾ ਕਿਉਂਕਿ ਜਿਹੜਾ ਨਵਾਂ ਟਰੱਕ ਵਾਹੇ ਕਰਨਾ ਕੈਲੀਫੋਰਨੀਆ ਦਾ ਇੱਕ ਬਹੁਤ ਵੱਡਾ ਹਿੱਸਾ ਵਾ ਬਾਕੀ ਸਟੇਟਾਂ ਦੇ ਮੁਕਾਬਲੇ। ਕੈਲੀਫੋਰਨੀਆ ਦੇ ਵਿੱਚ ਰਮਨ ਭਾਜੀ ਨਾਲ ਅੱਗੇ ਵੀ ਗੱਲ ਹੋਈ, ਆਪਾਂ ਇਸ ਵਿਸ਼ੇ ਤੇ ਕਰ ਚੁੱਕੇ ਹਾਂ ਕਈ ਵਾਰ, ਵੀ ਕੈਲੀਫੋਰਨੀਆ ਦੇ ਜਿਹੜੇ ਨਵੇਂ ਲਾ ਪਾਸ ਕੀਤੇ ਨੇ ਉਹਨਾਂ 'ਚ ਜਿਹੜੇ ਨਵੇਂ ਉਹਨਾਂ ਦਾ ਸਿਸਟਮ ਆਪਣੇ ਪੋਲਿਊਸ਼ਨ ਸਿਸਟਮ ਚੇਂਜ ਕਰਕੇ ਭੇਜਿਆ, ਉਹ ਇੱਥੇ ਪਾਸ ਨਹੀਂ ਹੋਇਆ। ਸੋ 2025 ਤੇ 2026 ਦੇ ਜਿਹੜੇ ਬ੍ਰੈਂਡ ਨਿਊ ਟਰੱਕ ਆ ਉਹ ਕੈਲੀਫੋਰਨੀਆ 'ਚ ਫਿਲਹਾਲ ਰਜਿਸਟਰੀ ਨਹੀਂ ਹੋ ਰਹੇ। ਇਸ ਕਰਕੇ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਨਵਾਂ ਟਰੱਕ ਬਾਏ ਨਹੀਂ ਕਰ ਰਿਹਾ। ਇਹ ਇੱਕ ਵੱਡਾ ਕਾਰਨ ਵੀ ਮੈਨੂੰ ਲੱਗਦਾ। ਠੀਕ ਹੈ। ਸੋ ਗੱਲ ਅੰਗਰੇਜ਼ੀ ਦੀ ਚੱਲਦੀ ਸੀਗੀ ਜੀ। ਪਿਛਲੇ ਐਤਵਾਰ ਪਹਿਲੀ ਕਲਾਸ ਬਾਬਾ ਦੀਪ ਸਿੰਘ ਜੀ ਖਾਲਸਾ ਸਕੂਲ ਫਿਜਰੋਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੱਗੀ ਆ ਜੀ। ਉਹਦੇ ਵਾਸਤੇ ਜੀ ਮੈਂ ਇਹ ਕਹਿਣੀ ਚਾਹੁੰਦਾ ਗੱਲ ਵੀ ਹੈਰਾਨੀਜਨਕ ਰਿਪੋਰਟ ਸਾਹਮਣੇ ਆਈ ਆ। ਅੰਗਰੇਜ਼ੀ ਤਾਂ ਇੱਕ ਬਹੁਤ ਦੂਰ ਦਾ ਮੁੱਦਾ ਵਾ, ਬੋਲਣੀ ਜਾਂ ਨਾ ਬੋਲਣੀ। ਅਸੀਂ ਪੂਰੀ ਦੀ ਪੂਰੀ ਕਲਾਸ ਉਸ ਦਿਨ ਪੰਜਾਬੀ 'ਚ ਹੀ ਲਈ। ਸਾਡੇ ਜਿੰਨੇ ਵੀ ਟਰੱਕਰ ਵੀਰ ਆਏ, ਹੈਰਾਨੀ ਵਾਲੀ ਗੱਲ ਹੈ ਕਿ ਬੇਸਿਕ ਇਨਫੋਰਮੇਸ਼ਨ ਟਰੱਕਿੰਗ ਦੇ ਰਿਲੇਟਡ, ਇੱਕ ਟਰੱਕ ਡਰਾਈਵਰ ਕੋਲੇ ਕਿਹੜੇ ਕਿਹੜੇ ਡਾਕੂਮੈਂਟਸ ਉਹ ਕੈਰੀ ਕਰਦਾ, ਆਫਿਸਰ ਕਿਹੜੇ ਕਿਹੜੇ ਨਾਵਾਂ ਨਾਲ ਉਹ ਪੁੱਛ ਸਕਦਾ, ਕੈਬ ਕਾਰਡ ਕੀ ਹੁੰਦਾ, ਰਜਿਸਟ੍ਰੇਸ਼ਨ ਕੀ ਹੁੰਦੀ ਹੈ, ਇਹ ਵੀ ਨਹੀਂ ਪਤਾ ਬਹੁਤ ਸਾਰੇ ਡਰਾਈਵਰਾਂ ਨੂੰ। ਐਫਟਾ ਕਾਰਡ ਕੀ ਆ, ਉਹਨੂੰ ਉਹ ਕੀ ਕੰਮ ਆਉਂਦਾ ਇਹ ਨਹੀਂ ਪਤਾ। ਪ੍ਰੀ ਟ੍ਰਿਪ ਇੰਸਪੈਕਸ਼ਨ ਨੂੰ PTI ਕਹਿੰਦੇ ਆ, PTI ਕੀ ਹੁੰਦੀ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਪ੍ਰੀ ਟ੍ਰਿਪ ਇੰਸਪੈਕਸ਼ਨ ਨੂੰ PTI ਨੂੰ ਪ੍ਰੀ ਟ੍ਰਿਪ ਇੰਸਪੈਕਸ਼ਨ ਕਹਿੰਦੇ, ਇਹਦੀ ਫੁੱਲ ਫਾਰਮ ਕੀ ਆ। ਡਰਾਈਵਰ DVIR ਕਰਦਾ ਵਾ, ਡਰਾਈਵਰ ਵਹੀਕਲ ਇੰਸਪੈਕਸ਼ਨ ਰਿਪੋਰਟ ਡੇਲੀ ਬਣਾਉਣੀ ਆ, ਡਰਾਈਵਰ ਨੂੰ ਨਹੀਂ ਪਤਾ। ਇੰਸ਼ੋਰੈਂਸ ਦਾ ਨਹੀਂ ਪਤਾ, 90 ਡੇਜ਼ ਇੰਸਪੈਕਸ਼ਨ ਕੀ ਹੁੰਦੀ ਆ, 30 ਡੇਜ਼ ਇੰਸਪੈਕਸ਼ਨ ਕੀ ਹੁੰਦੀ ਆ, ਬਿਟ ਇੰਸਪੈਕਸ਼ਨ ਕੀ ਆ, ਐਨੂਅਲ ਇੰਸਪੈਕਸ਼ਨ ਕੀ ਆ, ਕਿੱਦਾਂ ਦਾ ਫਾਰਮ ਹੁੰਦਾ ਟਰੱਕ 'ਚ ਹੈਗਾ ਕਿ ਨਹੀਂ ਹੈਗਾ। ਈਵਨ ਓਨਰ ਪੇਟਰਾਂ ਨੂੰ ਵੀ ਕਈ ਗੱਲਾਂ ਦੇ ਵਿੱਚ ਨਹੀਂ ਸੀ ਪਤਾ। ਉੱਥੇ ਬੈਠਿਆਂ ਨੂੰ ਸਿਰਫ 2-3 ਬੱਚੇ ਸੀ ਜਿਹੜੇ ਅਮਰੀਕਾ ਦੇ ਪੜ੍ਹੇ ਹੋਏ ਸੀ। ਮੈਂ ਤਾਂ ਬੁਲਾਇਆ ਸੀ ਵੀ ਜੇ ਅੰਗਰੇਜ਼ੀ ਦੀ ਲੋੜ ਪੈ ਗਈ ਉਹ ਟਰੱਕਿੰਗ ਲਾਈਨ 'ਚ ਆ ਜਾਓ। ਉਹਨਾਂ ਨੂੰ ਪਤਾ ਸੀ, ਚਲੋ ਮੈਨੂੰ ਪਤਾ ਸੀ। ਮੈਨੂੰ ਇੱਕ ਕੁਐਸਚਨ ਦਾ ਨਹੀਂ ਪਤਾ ਲੱਗਿਆ ਕਿਉਂਕਿ ਉਹ ਨਵੇਂ ਕੁਐਸਚਨ ਨੇ ਜਿਹੜੇ ਕਿ ਬੱਚੇ ਅੱਜ ਕੱਲ੍ਹ ਵਰਕ ਪਰਮਿਟ ਤੇ ਕੰਮ ਕਰਦੇ, ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਉਹ, ਹੈ ਨਾ। ਮੇਰੇ ਕਹਿਣ ਤੋਂ ਭਾਵ ਇਹ ਆ ਵੀ ਅੰਗਰੇਜ਼ੀ ਸਿੱਖਣ ਤੋਂ ਪਹਿਲਾਂ ਤਾਂ ਬੜੀ ਨੌਲੇਜ ਦੀ ਲੋੜ ਆ ਭਾਈਚਾਰੇ ਨੂੰ। ਸੋ ਉਹਦੇ ਤਹਿਤ ਅਸੀਂ ਕਲਾਸਾਂ ਸ਼ੁਰੂ ਕਰ ਲਈਆਂ ਨੇ। ਬਾਕੀ ਗੁਰੂ ਘਰਾਂ 'ਚ ਵੀ ਲੋੜ ਆ। ਉੱਥੇ ਟਰੱਕਿੰਗ ਸਕੂਲਾਂ ਵਾਲੇ ਵੀ ਇੱਕ ਵੀਰ ਆਏ ਸੀਗੇ, ਉਹਨਾਂ ਨੇ ਵੀ ਕਿਹਾ ਵੀ ਅਸੀਂ ਆਪਣੇ ਤੌਰ ਤੇ ਉੱਥੇ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਹੁਣ ਵੀਰ ਇੱਕ ਪਹਿਲਾਂ ਗੱਲ ਸੁਣਾਉਂਦੇ ਕਹਿ ਕੇ ਗਿਆ ਵੀ ਮੇਰੇ ਟਰੱਕ ਦੇ ਉਹਨੇ ਵੱਟ ਕੱਢਤੇ ਚੈੱਕ ਕਰਨ ਵਾਲੇ। ਉਹ ਵੱਟ ਨਹੀਂ ਹੁੰਦੇ, ਉਹਨੂੰ ਲੈਵਲ 1 ਇੰਸਪੈਕਸ਼ਨ ਕਹਿੰਦੇ ਆ। ਤੁਹਾਨੂੰ ਪੁਲਿਸ ਵਾਲਾ ਆ ਕੇ ਕੀ ਕਹਿੰਦਾ, ਮੈਂ ਲੈਵਲ 1 ਇੰਸਪੈਕਸ਼ਨ ਕਰਨੀ ਆ, ਲੈਵਲ 2 ਕਰਨੀ ਆ, ਲੈਵਲ 3 ਕਰਨੀ ਆ, ਤੇ ਕਿਹੜੇ ਕਿਹੜੇ ਉਹ 'ਚ ਪਾਰਟ ਆਉਂਦੇ ਨੇ। ਜੇ ਡਰਾਈਵਰ ਨੂੰ ਪੰਜਾਬੀ 'ਚ ਪਤਾ ਲੱਗ ਗਿਆ ਨਾ, ਇੰਨੀ ਗੱਲ ਉਹਨੇ ਕਹਿਤੀ, ਓਕੇ ਆਮ ਗੋਇੰਗ ਟੂ ਯੂਅਰ ਲੈਵਲ 1 ਇੰਸਪੈਕਸ਼ਨ, ਹੈ ਨਾ, ਡੂਇੰਗ ਲੈਵਲ 1 ਇੰਸਪੈਕਸ਼ਨ।
ਤਾਂ ਘੱਟੋ ਘੱਟ ਬੰਦੇ ਨੂੰ ਪੰਜਾਬੀ 'ਚ ਕਲੀਅਰ ਹੋਵੇ ਇਹ ਗੱਲ ਵੀ ਹੁਣ ਮੇਰਾ ਇਹ ਅੱਗੇ ਤੋਂ ਪਿੱਛੇ ਟਾਇਰ ਟੱਪਾ ਲਾਈਟਾਂ ਮੇਰੇ ਪੇਪਰ ਵਰਕ ਮੇਰੀ 에ਅਰ ਚੈੱਕ ਮੇਰਾ ਆਇਲ ਲੀਕ ਮੇਰੀਆਂ ਹੱਬਾਂ ਸਾਰਾ ਕੁਝ ਬ੍ਰੇਕਾਂ ਇਹ ਚੈੱਕ ਹੋਊਗਾ। ਲੈਵਲ 3 'ਚ ਉਹਨੂੰ ਪਤਾ ਲੱਗ ਗਿਆ ਰਿਲੈਕਸ ਹੋ ਸਕਦਾ ਵੀ ਠੀਕ ਆ ਯਾਰ ਮੇਰਾ ਪੇਪਰ ਵਰਕ ਹੀ ਚੈੱਕ ਕਰਨਾ। ਲੈਵਲ 2 ਦੇ ਵਿੱਚ ਮੇਰੀਆਂ ਲਾਈਟਾਂ ਚੈੱਕ ਕਰੂ ਬਾਹਰੋਂ ਚੈੱਕ ਕਰੂ। ਸੋ ਕਹਿਣ ਤੋਂ ਭਾਵ ਵੀਰ ਜੀ ਬਹੁਤ ਆਪਾਂ ਇੱਥੇ ਤਕਰੀਬਨ ਜਦੋਂ ਦਾ ਤੁਸੀਂ ਟਰੱਕਿੰਗ ਸ਼ੋਅ ਕਰਿਆ ਮੈਂ ਵੀ ਆ ਕੇ ਬੋਲਦਾ ਵਾਂ। ਸੱਚ ਇਹ ਆ ਵੀ ਮਨ ਉਦਾਸ ਹੋ ਜਾਂਦਾ ਦੇਖ ਕੇ ਇਹਨਾਂ ਗੱਲਾਂ ਨੂੰ ਜਦੋਂ ਗੱਲ ਸਮਝਾਉਣ ਦੀ ਕਰਦੇ ਆ ਸਿੱਖਣ ਦੀ ਕਰਦੇ ਆ। ਅੱਛਾ ਫਿਰ ਮੈਂ ਇੱਕ ਪੁਲਿਸ ਵਾਲੇ ਵੀਰ ਨੂੰ ਬੁਲਾਇਆ ਹੋਇਆ ਉੱਥੇ ਹੈ ਨਾ। ਅਸੀਂ ਆਖਿਆ ਵੀ ਚਲੋ ਘੱਟੋ ਘੱਟ ਤੁਹਾਨੂੰ ਪੁਲਿਸ ਵਾਲਾ ਵੀਰ ਇਹ ਦੱਸੂ ਵੀ ਅਸੀਂ ਜਦੋਂ ਕਿਸੇ ਨੂੰ ਟਿਕਟ ਦਿੰਦੇ ਹਾਂ ਰੋਕ ਕੇ ਹਾਈਵੇ ਤੇ ਕੀ ਦੇਖਦੇ ਹਾਂ ਤੇ ਕੀ ਗੱਲਾਂ ਤੇ ਤੁਹਾਨੂੰ ਡਰ ਹੋਣਾ ਚਾਹੀਦਾ ਕੀ ਸਭ ਤੋਂ ਡਰਨਾ ਕਿ ਨਹੀਂ ਡਰਨਾ। ਜਦੋਂ ਤਾਂ ਗੱਲ ਅੰਗਰੇਜ਼ੀ ਨਾਲ ਜਾਂ ਟਰੱਕਿੰਗ ਨਾਲ ਸੰਬੰਧ ਸੀ ਇੱਕ ਸਵਾਲ ਨਹੀਂ ਪੁੱਛਿਆ ਜਿੰਨੇ ਸਵਾਲ ਉਹ ਤੋਂ ਪੁੱਛੇ ਗਏ ਸਾਰੇ ਹੀ ਉਹ ਸਾਰੇ ਹੱਸ ਪਏ ਬੰਦੇ। ਟਿਕਟ ਸਾਨੂੰ ਜੀ ਜਦੋਂ ਤੁਸੀਂ ਦਿੰਦੇ ਹੋ ਅਸੀਂ ਕੀ ਕਰੀਏ ਉਹ ਸਵਾਲ ਇੰਨੇ ਬੇਸਿਕ। ਸੋ ਮੇਰੇ ਕਹਿਣ ਤੋਂ ਭਾਵ ਇੰਨਾ ਵੀ ਭਾਈ ਜਿੱਥੇ ਜਿੱਥੇ ਵੀ ਸਾਡੀਆਂ ਟਰੱਕਿੰਗ ਕੰਪਨੀਆਂ ਨੇ ਇਹ ਤਾਂ ਮੈਂ ਤੁਹਾਨੂੰ ਉਹ ਦੱਸਦਾ ਨਾ ਹੁਣ ਇਹਦਾ ਹੱਲ ਆ ਜੋ ਹੱਲ ਇਹ ਆ ਰਮਨ ਭਾਜੀ ਆਪਾਂ ਵੀ ਆਪਣੇ ਤੌਰ ਤੇ ਜਿੱਥੇ ਜਿੱਥੇ ਆਪਾਂ ਸਕੂਲ ਗੁਰੂ ਘਰਾਂ 'ਚ ਮਦਦ ਕਰਾਂਗੇ ਸਿੰਘਾਂ ਦੀ ਉੱਥੇ ਤੇ ਜਿੰਨੀਆਂ ਟਰੱਕਿੰਗ ਕੰਪਨੀਆਂ ਸੁਣਦੀਆਂ ਜਾਂ ਤੁਸੀਂ ਓਨਰ ਆਪਰੇਟਰ ਹੋ ਤੁਹਾਡੀ ਫਾਈਲ ਦੇ ਵਿੱਚ ਪਿਆ ਇੱਕ ਡਾਕੂਮੈਂਟ ਚੈੱਕ ਕਰੋ। ਐਵਰੀ ਵੀਕ ਚੈੱਕ ਕਰੋ ਐਵਰੀ ਮੰਥ ਕਰੋ ਕਿ ਤੁਹਾਡੀ ਇੰਸ਼ੋਰੈਂਸ ਐਕਸਪਾਇਰਡ ਤਾਂ ਨਹੀਂ ਹੋਗੀ ਕਿ ਤੁਹਾਡੀ ਲਾਇਸੈਂਸ ਜਿਹੜੀ ਪਲੇਟ ਤੇ ਸਟਿੱਕਰ ਲੱਗਿਆ ਹੋਇਆ ਐਫਟਾ ਸਟਿੱਕਰ ਲੱਗੇ ਹੋਇਆ ਐਫਟਾ ਸਟਿੱਕਰ ਤੁਹਾਡੇ ਬਾਹਰਲੇ ਤੁਹਾਡੇ ਪੇਪਰ ਫਾਈਲ ਦੇ ਨਾਲ ਉਹਦਾ ਸੀਰੀਅਲ ਨੰਬਰ ਮੈਚ ਕਰਦਾ ਕੀ ਤੁਹਾਡੇ ਕੋਲੇ ਜਿਹੜਾ ਇੰਸ਼ੋਰੈਂਸ ਕਾਰਡ ਆ ਤੁਹਾਡੇ 'ਚ ਉਹ ਹੈਗਾ। ਜਿੱਦਾਂ ਅੱਗੇ ਆਪਾਂ ਇੱਕ ਦਿਨ ਗੱਲ ਕਰੀ ਸੀ ਕਿਸੇ ਨੂੰ ਪੁੱਛਿਆ ਗਿਆ ਲੈ ਐਫਟਾ ਕਾਰਡ ਦੇ ਦਿਓ ਉਹਨੇ ਕੱਢ ਕੇ ਕ੍ਰੈਡਿਟ ਕਾਰਡ ਦੇਤਾ ਜੀ। ਡਰਾਈਵਰ ਨੂੰ ਟਿਕਟ ਮਿਲੀ ਉਹ ਤੋਂ ਐਫਟਾ ਕਾਰਡ ਮੰਗਿਆ ਗਿਆ ਉਹ ਕਿਉਂਕਿ ਐਰੀਜ਼ੋਨਾ ਨਿਊ ਮੈਕਸੀਕੋ ਕੁਝ ਸਟੇਟਾਂ ਵਾਲੇ ਐਫਟਾ ਮੰਗਦੇ ਆ ਜੀ। ਸੋ ਨੌਲੇਜ ਨਹੀਂ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਵੀ ਆਪਣੇ ਵੀਰ ਆ ਕੇ ਪੁੱਛਦੇ ਆ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਸਾਰੀਆਂ ਟਰੱਕਿੰਗ ਕੰਪਨੀਆਂ ਨੂੰ ਇੱਕ ਦਿਨ ਸੈਮੀਨਾਰ ਆਪਣੇ ਦਫ਼ਤਰ 'ਚ ਲਾਓ ਜਾਂ ਰਮਨ ਭਾਜੀ ਤੁਸੀਂ ਵੀ ਇੱਥੇ ਆਪਾਂ ਵੀ ਅਸੀਂ ਵੀ ਹੁਣ ਪਿਛਲੇ ਤਾਂ ਅਸੀਂ ਸਾਰਾ ਪੰਜਾਬੀ 'ਚ ਹੀ ਗੱਲ ਕਰੀ ਆ ਐਤਵਾਰ 1:30 ਵਜੇ ਤੋਂ ਲੈ ਕੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਦਾ ਸਥਾਨ 99 ਵਾਲਾ ਗੁਰਦੁਆਰਾ ਵੀ ਕਹਿੰਦੇ ਆ ਉੱਥੇ ਹਰ ਸੰਡੇ ਫ੍ਰੀ ਕਲਾਸਾਂ ਨੇ ਵੱਧ ਆ ਜਾਓਗੇ ਵੱਧ ਵੀ ਲਾ ਦਿਆਂਗੇ ਬੱਚੇ ਹੈਗੇ ਨੇ ਪਰ ਅੰਗਰੇਜ਼ੀ ਤੋਂ ਪਹਿਲਾਂ ਸਾਨੂੰ ਟਰੱਕਿੰਗ ਬਾਰੇ ਨੌਲੇਜ ਦਿਓ। ਠੀਕ ਹੈ ਜੀ ਥੈਂਕ ਯੂ ਜਗਰੂਪ ਜੀ ਸ਼ੁਕਰੀਆ ਜੀ ਜੀ ਬਿਲਕੁਲ ਸ਼ੁਕਰੀਆ ਜੀ ਬੜੀ ਮਿਹਰਬਾਨੀ ਤੇ ਬਿਲਕੁਲ ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਸੋ ਬੇਸਿਕ ਨੌਲੇਜ ਐਜੂਕੇਸ਼ਨ ਜਿਹੜੇ ਵੀ ਤੁਸੀਂ ਬਿਜ਼ਨਸ 'ਚ ਉਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਕੋਲ ਰੱਖੋ ਉਹ ਚੀਜ਼ਾਂ ਦਾ ਧਿਆਨ ਰੱਖੋ। ਰਹਿ ਜਾਂਦੀਆਂ ਕਈ ਦੀ ਚੀਜ਼ਾਂ ਅਸੀਂ ਮੰਨਦੇ ਹਾਂ ਨਹੀਂ ਕਈ ਦੀ ਹੁੰਦਾ ਪਰ ਇਹ ਆ ਵੀ ਹੁਣ ਮੌਕਾ ਹੈਗਾ ਆ ਸਿਖਾਇਆ ਜਾ ਰਿਹਾ ਆ। ਸੋ ਸਾਰਾ ਕੁਛ ਤੁਹਾਨੂੰ ਜਿਹੜਾ ਦੱਸਿਆ ਜਾ ਰਿਹਾ ਤੇ ਤੁਸੀਂ ਉਸ ਇਨਫੋਰਮੇਸ਼ਨ ਦਾ ਫਾਇਦਾ ਚੱਕੋ। ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀ ਇਨਫੋਰਮੇਸ਼ਨ ਆਪਾਂ ਵੀ ਇੱਥੋਂ ਦੱਸਦੇ ਰਹਿੰਦੇ ਹਾਂ ਰਮਨ ਭਾਜੀ ਵੀ ਦੱਸਦੇ ਆ ਹੁਣ ਤਾਂ ਗੁਰੂ ਘਰਾਂ ਦੇ ਵਿੱਚ ਵੀ ਇਹ ਕਲਾਸਾਂ ਜਿਹੜੀਆਂ ਲੱਗ ਰਹੀਆਂ। ਸੋ ਕੋਸ਼ਿਸ਼ ਕਰੋ ਵੀ ਇਹਨਾਂ ਰਿਸੋਰਸਿਸ ਦਾ ਜਿਹੜਾ ਉਹ ਤੁਸੀਂ ਫਾਇਦਾ ਜਿਹੜਾ ਉਹ ਚੱਕੋ। ਬਿਲਕੁਲ ਮੈਂ ਤੁਹਾਨੂੰ ਇਸ ਵੇਲੇ ਆਪਣੇ ਪੋਡਕਾਸਟ ਦੇ ਐਪੀਸੋਡ ਭੇਜੇ ਹੈਗੇ ਜਿੱਥੇ ਮੈਂ ਲੈਵਲ 1 ਇਨਸਪੈਕਸ਼ਨ ਤੋਂ ਲੈ ਕੇ ਲੈਵਲ 8 ਇਨਸਪੈਕਸ਼ਨ ਤੱਕ ਡੀਟੇਲ ਪੰਜਾਬੀ ਦੇ ਵਿੱਚ ਦੱਸਿਆ ਹੈਗਾ ਕਿ ਕੀ ਹੁੰਦੀ ਹੈ ਲੈਵਲ 1 ਇਨਸਪੈਕਸ਼ਨ ਕੀ ਹੁੰਦੀ ਹੈ ਲੈਵਲ 2 3 4 5 6 7 8 ਲੈਵਲ ਤੱਕ ਹੈਗਾ। ਸੋ ਇਹ ਚੀਜ਼ਾਂ ਸਾਰੀਆਂ ਸਾਡੇ ਕੋਲ ਅਵੇਲੇਬਲ ਹੈਗੀਆਂ। ਸਾਰਿਆਂ ਦੀ ਜਿਹੜੀ ਇਸ ਵੇਲੇ ਗੱਲਬਾਤ ਆ ਫੀਡਬੈਕ ਮੇਰੇ ਖਿਆਲ ਜਿਹੜੀ ਗੱਲ ਤੁਸੀਂ ਜਗਰੂਪਾ ਜੀ ਕੀਤੀ ਆ ਉਹ ਸਾਨੂੰ ਇੱਥੇ ਸਟਾਕਟਨ ਵੀ ਦੇਖਣ ਨੂੰ ਮਿਲੀ ਕਿ ਜਿੱਥੇ ਅਸੀਂ ਇੰਗਲਿਸ਼ ਕਲਾਸ ਲਾਈ ਆ ਪਰ ਸਾਨੂੰ ਇੰਨਾ ਬੈਨੀਫਿਟ ਹੋਇਆ ਕਿ ਇੱਥੇ ਸਾਡੀ ਇੰਗਲਿਸ਼ ਕਲਾਸ ਦੇ ਵਿੱਚ ਜਿੰਨੇ ਵੀ ਜਣੇ ਆਏ ਹੈਗੇ ਆ ਉਹਨਾਂ ਨੂੰ ਜਿਹੜੇ ਟੀਚਰ ਹੈਗੇ ਆ ਉਹਨਾਂ ਨੇ ਇੰਗਲਿਸ਼ ਦੇ ਬਾਰੇ ਦੇ ਵਿੱਚ ਹੀ ਗੱਲ ਕੀਤੀ ਆ ਔਰ ਸਾਡਾ ਜਿਹੜਾ ਕਲਾਸ ਦਾ ਰੂਲ ਸੀਗਾ ਕਿ ਜੇ ਤੁਸੀਂ ਕੋਈ ਵੀ ਕੁਐਸਚਨ ਪੁੱਛਣਾ ਹੈਗਾ ਕੁਝ ਵੀ ਕਰਨਾ ਹੈਗਾ ਉਹ ਇੰਗਲਿਸ਼ 'ਚ ਹੀ ਕਰਨਾ ਹੈਗਾ ਕਲਾਸ ਦੇ ਵਿੱਚ ਤਾਂ ਕਿ ਜਿਹੜੀ ਤੁਹਾਡੀ ਇੱਕ ਤੁਹਾਡੀ ਜ਼ੁਬਾਨ ਆ ਉਹ ਖੁੱਲ ਜਾਵੇ। ਦੂਸਰੀ ਚੀਜ਼ ਆ ਬਿਲਕੁਲ 100% ਐਗਰੀ ਕਰਦਾ ਮੈਂ ਤੁਹਾਡੇ ਨਾਲ ਕਿ ਜਿਹੜੀ ਆਪਣੀ ਹੈਗੀ ਆ ਟਰਮੀਨੋਲੋਜੀ ਆ ਟਰੱਕਿੰਗ ਦੇ ਸਾਈਨ ਹੈਗੇ ਟਰਮੀਨੋਲੋਜੀ ਹੈਗੀ ਆ ਉਹ ਸਾਰੀਆਂ ਚੀਜ਼ਾਂ ਜੇ ਬੇਸਿਕ ਚੀਜ਼ਾਂ ਤੁਹਾਨੂੰ ਨਹੀਂ ਪਤਾ ਹੈਗੀਆਂ ਦੈਨ ਇੰਗਲਿਸ਼ ਸਿੱਖ ਕੇ ਵੀ ਤੁਹਾਨੂੰ ਕੁਝ ਨਹੀਂ ਮਿਲਣਾ ਹੈਗਾ ਕਿਉਂਕਿ ਤੁਹਾਨੂੰ ਬੇਸਿਕ ਨੌਲੇਜ ਟਰੱਕਿੰਗ ਦੀ ਨਹੀਂ ਹੈਗੀ। ਸੋ ਇਸ ਕਰਕੇ ਜਿਹੜੀ ਬੇਸਿਕ ਨੌਲੇਜ ਹੈਗੀ ਆ ਟਰੱਕਿੰਗ ਦੀ ਉਹਦੇ ਲਈ ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਲਈ ਕੁਛ ਨਾ ਕੁਛ ਆਪਾਂ ਜਿਹੜਾ ਆ ਉਹ ਕਰ ਸਕੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸਟਾਰਟ ਕਰੀਏ ਤਾਂ ਕਿ ਜਿਹੜੀਆਂ ਬੇਸਿਕ ਚੀਜ਼ਾਂ ਹੈਗੀਆਂ ਉਹ ਤੁਹਾਨੂੰ ਪਤਾ ਲੱਗ ਸਕਣ।
ਬਹੁਤ ਸ਼ੁਕਰੀਆ, ਮਿਹਰਬਾਨੀ। ਤੇ ਹੁਣ ਆਪਾਂ ਹਰਜੋਤ ਜੀ ਕਰਦੇ ਹਾਂ ਨਿਰਮਲ ਮਾਨ ਜੀ ਦੇ ਨਾਲ ਗੱਲਬਾਤ। ਰਮਨ ਜੀ ਸ਼ੁਕਰੀਆ, ਮਿਹਰਬਾਨੀ ਅੱਜ ਦੇ ਪ੍ਰੋਗਰਾਮ ਦੇ ਲਈ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਤੇ ਆਪਣੇ ਨਾਲ ਹੁਣ ਨਿਰਮਲ ਮਾਨ ਜੀ ਜਿਹੜੇ ਜੁੜ ਚੁੱਕੇ ਨੇ ਊੜਾ ਡੈਟ ਰਿਲੀਫ ਤੋਂ। ਨਿਰਮਲ ਭਾਜੀ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ। ਸਤਿ ਸ਼੍ਰੀ ਅਕਾਲ ਜੋਤ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸੋ ਅਸੀਂ ਅਕਾਲ। ਪਹਿਲਾਂ ਖਬਰ ਕਰਦੇ ਸੀ ਵੀ ਇਹ ਜਿਹੜੇ 2 ਕੁਆਟਰ ਆ ਨਾ, ਇਸ ਵਾਰੀ ਵੀ 2025 ਦੇ ਟਰੱਕਿੰਗ ਦੇ ਬਹੁਤ ਬੈਡ ਨਿਕਲੇ ਹੈਗੇ ਆ। ਕਹਿੰਦੇ ਫਰੇਟ ਰਿਸੈਸ਼ਨ ਵਾਲਾ ਹੀ ਕੰਮ ਸੀ। ਸੋ ਪਿਛਲੇ ਸਾਲ ਸੋਚਦੇ ਸੀ ਵੀ ਸ਼ਾਇਦ ਇਸ ਵਾਰ ਪਿਕਅਪ ਹੋਵੇ, ਤੇ ਆਪਾਂ ਦੇਖ ਹੀ ਰਹੇ ਹਰ ਰੋਜ਼ ਬੈਂਕਰਪਸੀਆਂ ਹੋ ਰਹੀਆਂ। ਅੱਜ ਵੀ ਖਬਰ ਕੀਤੀ ਹੈਗੀ ਆ। ਸੋ ਆਪਣੀ ਕਿਉਂਕਿ ਕਮਿਊਨਿਟੀ ਦੇ ਬਹੁਤ ਵੱਡੀ ਗਿਣਤੀ ਟਰੱਕਿੰਗ ਦੇ ਵਿੱਚ ਆ, ਸੋ ਬਹੁਤਿਆਂ ਦੇ ਸਿਰ ਤੇ ਕਰਜ਼ਾ ਚੜਿਆ ਹੋਇਆ। ਹਾਲਾਂਕਿ ਅਸੀਂ ਰੌਲਾ ਬਹੁਤ ਪਾਉਂਦੇ ਰਹੇ 4-5 ਸਾਲ ਵੀ ਭਾਈ ਟਰੱਕ ਨਾ ਲਓ, ਨਾ ਲਓ। ਸਾਨੂੰ ਬਦਨਾਮ ਵੀ ਬਹੁਤ ਕਰਦੇ ਰਹੇ ਵੀ ਡਰਾਈ ਜਾਂਦੇ ਜੀ, ਡਰਾਈ ਜਾਂਦੇ ਆ। ਤੇ ਹੁਣ ਉਹਨਾਂ ਦੀ ਕਿਸ ਤਰ੍ਹਾਂ ਹੈਲਪ ਹੋ ਸਕਦੀ ਹੈਗੀ? ਜੀ ਭਾਜੀ ਬਿਲਕੁਲ। ਆਈ ਥਿੰਕ ਸਹੀ ਗੱਲ ਆ ਤੁਹਾਡੀ ਕਿ ਥੋੜਾ ਜਿਹਾ ਟਾਈਮ ਸਾਂਭਣ ਦੀ ਜ਼ਰੂਰਤ ਹੁੰਦੀ ਹੈ। ਅਜੇ ਵੀ ਕੋਈ ਨਾ ਟਾਈਮ ਵਿਗੜਿਆ ਨਹੀਂ ਹੈਗਾ, ਬਿਕਾਜ਼ ਚੱਕਰ ਇਹੀ ਹੈ ਕਿ ਇਨਫਲੇਸ਼ਨ ਵੱਧਦੀ ਜਾ ਰਹੀ ਹੈ। ਜੇ ਓਵਰਆਲ ਤੁਸੀਂ ਦੇਖੋ ਤੇ ਸਿਚੁਏਸ਼ਨਸ ਆਰ ਓਨਲੀ ਗੈਟਿੰਗ ਵਰਸ। ਹੁਣ ਈਵਨ ਦੋ ਪ੍ਰੈਜ਼ੀਡੈਂਟ ਪਾ ਰਹੇ ਜ਼ੋਰ ਚੇਅਰਮੈਨ ਪਾਵਰ ਨੂੰ ਰਿਜ਼ਾਈਨ ਕਰਨ ਵਾਸਤੇ। ਉਹਨਾਂ ਦੀ ਕਾਲ ਵਿੱਚ ਡਿਸਕਨੈਕਟ ਜਿਹੜੀ ਹੋ ਗਈ ਆ ਨਿਰਮਲ ਭਾਜੀ ਦੀ। ਸੋ ਉਮੀਦ ਕਰਦੇ ਹਾਂ ਦੁਬਾਰਾ ਜਿਹੜਾ ਉਹ ਆਪਣੇ ਨਾਲ ਉਹ ਜੁੜਦੇ ਆ, ਤਾਂ ਆਪਾਂ ਗੱਲਬਾਤ ਨੂੰ ਜਿਹੜਾ ਉਹ ਕੰਟੀਨਿਊ ਜਿਹੜਾ ਉਹ ਰੱਖਦੇ ਹਾਂ। ਸੋ ਜਰੋਮ ਪਾਵਲ ਵਾਲੀ ਜਿਹੜੀ ਗੱਲ ਹਰਜੋਤ ਸਿੰਘ ਜੀ ਕਰ ਰਹੇ ਸੀਗੇ ਨਿਰਮਲ ਭਾਜੀ, ਤਾਂ ਆ ਗਏ ਨੇ, ਮੁੜ ਆਏ ਨੇ ਜੀ। ਹਾਂਜੀ, ਗਲਤ ਥਾਂ ਦੇ ਬਟਨ ਤੇ ਹੱਥ ਲੱਗ ਗਿਆ ਲੱਗਦਾ। ਮੈਂ ਤਾਂ ਹੱਥ ਪਿੱਛੇ ਰੱਖੇ ਹੋਏ। ਜੀ ਹਾਂਜੀ। ਸੋ ਇਨਫਲੇਸ਼ਨ ਜਿਹੜੀ ਮੈਂ ਅੱਗੇ ਗੱਲ ਕਰ ਰਿਹਾ, ਇਨਫਲੇਸ਼ਨ ਵੱਧਦੀ ਪਈ ਹੈ ਤੇ ਇਨਫਲੇਸ਼ਨ ਵਧਣ ਨਾਲ ਜੇ ਕਿਤੇ ਹੁਣ ਇੰਟਰਸਟ ਰੇਟ ਹੋਰ ਵੀ ਘਟ ਗਏ ਤਾਂ ਉਹ ਕਾਫੀ ਤਗੜੀ ਜ਼ਿਆਦਾ ਰਿਸੈਸ਼ਨ ਜਾਂ ਸਟੈਗਫਲੇਸ਼ਨ ਦਾ ਅੱਗੇ ਵੀ ਜਿਹੜਾ ਖਤਰਾ ਅਜੇ ਤੱਕ ਖਤਮ ਨਹੀਂ ਹੋਇਆ। ਸੋ ਇਨਫਲੇਸ਼ਨ ਵੱਧ ਰਹੀ ਹੈ, ਨਹੀਂ ਵੱਧ ਰਹੀ? ਕੀ ਸਿਚੁਏਸ਼ਨ ਹੈ ਇਨਫਲੇਸ਼ਨ ਦੀ ਇਸ ਟਾਈਮ? ਇਨਫਲੇਸ਼ਨ ਜਿਹੜੀ ਕੱਲ ਰਿਪੋਰਟ ਆਈ ਹੈ ਰਾਜ, ਉਹਨਾਂ ਦੇ ਕਰਕੇ ਜਿਹੜੀ ਇਨਫਲੇਸ਼ਨ ਨਵੀਂ ਰਿਪੋਰਟ ਆ ਦੇ ਨਾਲ ਇਨਫਲੇਸ਼ਨ 2.6 ਉੱਪਰ ਚਲੀ ਗਈ ਹੈ। ਪਿਛਲੇ ਮਹੀਨੇ ਨਾਲ ਇਨਫਲੇਸ਼ਨ ਜਿਹੜੀ ਉੱਪਰ ਗਈ ਹੋਈ ਹੈ, ਈਵਨ ਦੋ ਪ੍ਰੈਜ਼ੀਡੈਂਟ ਬਹੁਤ ਹੀ ਉੱਪਰ ਨਹੀਂ ਗਈ। ਸੋ ਬਹੁਤ ਹੀ ਉੱਪਰ ਤੇ ਉਹਨੂੰ ਆਪ ਡਿਫਾਈਨ ਕਰਨੀ ਹੈ ਕਿ ਉਹਨਾਂ ਵਾਸਤੇ ਜਾਂ ਉਸ ਦਾ 10 ਵੀ ਨਾ ਉੱਪਰ ਹੋਏ। ਇਸ ਟਾਈਮ 2.6 ਉੱਪਰ ਆ। ਜਦੋਂ ਇੰਨੀ ਇਨਫਲੇਸ਼ਨ ਲਾਸਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਤੇ ਇਹੀ ਸਾਰੇ ਰਿਪਬਲਿਕਨ ਰੌਲਾ ਪਾਉਂਦੇ ਨੇ ਇਨਫਲੇਸ਼ਨ ਬਹੁਤ ਜ਼ਿਆਦੀ ਹੈ। ਪਰ ਹੁਣ ਦੁਬਾਰਾ ਇਨਫਲੇਸ਼ਨ ਦੁਬਾਰਾ ਵੱਧਦੀ ਪਈ ਹੈ। ਔਰ ਜਦੋਂ ਇਨਫਲੇਸ਼ਨ ਵੱਧਦੀ ਹੈ, ਜੇ ਉਦੋਂ ਵਾਰ ਰੇਟ ਘਟਾਤੇ ਤਾਂ ਇਨਫਲੇਸ਼ਨ ਹੋਰ ਜ਼ਿਆਦਾ ਵੱਧ ਜਾਣੀ। ਸੋ ਆਈ ਡੋਂਟ ਥਿੰਕ ਰੇਟ ਘਟਣੇ ਚਾਹੀਦੇ ਨੇ ਇਸ ਟਾਈਮ, ਖਾਸ ਕਰਕੇ ਇੰਟਰਸਟ ਰੇਟ। ਅੱਛਾ, ਮਤਲਬ ਜੇ ਘਟ ਗਏ ਤਾਂ ਫਿਰ ਇਨਫਲੇਸ਼ਨ ਹੋਰ ਜ਼ਿਆਦਾ ਵੱਧ ਜੂਗੀ। ਸੇਮ ਥਿੰਗ ਹੀ ਹੈ ਜਦੋਂ ਕੋਵਿਡ ਵੇਲੇ ਡਾਲਰ ਛਾਪ ਰਹੇ ਸੀਗੇ, ਨੋਟ ਤੇ ਨੋਟ ਛਾਪ ਰਹੇ ਸੀ, ਉਦੋਂ ਸਾਰਿਆਂ ਨੇ ਕਿਹਾ ਸੀਗਾ ਵੀ ਇਨਫਲੇਸ਼ਨ ਇਹਦੇ ਨਾਲ ਵਧਣੀ ਆ, ਡਾਲਰ ਦੀ ਵੈਲਿਊ ਘਟਣੀ ਆ। ਉਹੀ ਚੀਜ਼ ਆਪਾਂ ਜਿਹੜੀ ਉਹ ਦੇਖੀ ਆ। ਤੇ ਹੁਣ ਪਤਾ ਹੀ ਆ ਵੀ ਆਪਾਂ ਨੂੰ ਵੀ ਜੇ ਇੰਟਰਸਟ ਰੇਟ ਹੁਣ ਘਟਾਉਂਦੇ ਆ ਤਾਂ ਫਿਰ ਉਹ ਇੰਪਲੀਕੇਸ਼ਨਸ ਤਾਂ ਉਹਦੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ। ਇਹ ਸਾਰੀਆਂ ਚੀਜ਼ਾਂ ਦਾ ਹਾਊਸਿੰਗ ਦੇ ਉੱਤੇ, ਉਹ ਸਾਰੀਆਂ ਚੀਜ਼ਾਂ ਤੇ ਵੀ ਅਸਰ ਪੈ ਰਿਹਾ। ਤੁਹਾਡੇ ਜਿਹੜੇ ਕਲਾਇੰਟਸ ਆ ਜਾਂ ਜਿਨ੍ਹਾਂ ਨਾਲ ਤੁਸੀਂ ਗੱਲ ਕਰਦੇ ਆ, ਉਹ ਕੀ ਦੱਸ ਰਹੇ ਆ? ਕੀ ਸਿਚੁਏਸ਼ਨਸ ਉਹਨਾਂ ਦੀਆਂ ਇੰਟਰਨਲੀ, ਕੀ ਸਿਚੁਏਸ਼ਨਸ ਜਿਹੜੀਆਂ ਇਸ ਟਾਈਮ ਡੈਟ ਨੂੰ ਲੈ ਕੇ ਜਿਹੜੀਆਂ ਚੱਲ ਰਹੀਆਂ? ਜਨਰਲੀ ਦੇਖੋ ਹੁਣ ਇਸ ਟਾਈਮ ਜਿਹੜੀ ਜੇ ਆਪਾਂ ਪੋਸਟ ਕੋਵਿਡ ਗੱਲ ਕਰੀਏ, ਜਦੋਂ ਖਾਸ ਕਰਕੇ ਆਪਣੀ ਟਰੱਕਿੰਗ ਇੰਡਸਟਰੀ ਬੜੀ ਬੂਮ 'ਚ ਸੀ, ਕਿਉਂਕਿ ਸਭ ਤੋਂ ਪਹਿਲਾਂ ਜਿੱਦਾਂ ਹਰਜੋਤ ਭਾਜੀ ਨੇ ਗੱਲ ਕੀਤੀ ਹੈ ਕਿ ਪ੍ਰਾਇਮਰਲੀ ਆਪਣਾ ਜਿਹੜਾ ਕਮਿਊਨਿਟੀ ਹੈ ਟਰੱਕਿੰਗ ਦੇ ਵਿੱਚ ਹੈਗੀ ਹੈ, ਉਦੋਂ ਇਹਨਾਂ ਫੰਡਿੰਗ ਮਿਲੀ ਸੀ ਕਿ ਆਪਾਂ ਕਿਸੇ ਨਾਲ ਗੱਲ ਵੀ ਕਰਦੇ ਹਾਂਗੇ, ਭਾਜੀ ਲਓ ਜੀ 2-3 ਮਿਲੀਅਨ ਦੀ ਗੱਲ ਨਾ ਕਰੋ ਤੇ ਹੀ ਕੈਸ਼ ਹੀ ਕਰ ਲਾਂਗੇ। ਤੇ ਅੱਜ ਕੱਲ ਇਹ ਸਿਚੁਏਸ਼ਨ ਹੋਈ ਹੈ ਕਿ 2-2.5 ਹਜ਼ਾਰ ਬਹੁਤਾ ਜ਼ਿਆਦਾ ਨਹੀਂ, 2-250 ਦੀ ਗੱਲ ਕਰੋ। ਸੋ ਸਿਚੁਏਸ਼ਨ ਇਦਾਂ ਦੀ ਅਨਫੋਰਚੂਨੇਟਲੀ ਚਾਰੇ ਪਾਸੇ ਹੋਈ ਹੈ। ਤੇ ਆਈ ਥਿੰਕ ਕਿ ਅਜੇ ਵੀ ਜੇ ਔਰ ਹੁੰਦਾ ਵੀ ਕੀ ਪਿਆ ਕਿ ਮੈਜੋਰਿਟੀ ਕਈ ਵਾਰ ਇਦਾਂ ਦੇ ਸਾਡੇ ਕਸਟਮਰ ਆਉਂਦੇ ਨੇ, ਉਹ ਕਹਿੰਦੇ ਨੇ ਕਿ ਭਾਜੀ ਆਪਾਂ 2 ਮਹੀਨੇ ਹੋਰ ਵੇਖਣਾ, 2 ਸਾਲ ਹੋਰ ਵੇਖਣਾ, 6 ਮਹੀਨੇ ਹੋਰ ਵੇਖਣਾ। ਔਰ ਇਸ ਚੱਕਰ ਦੇ ਵਿੱਚ ਬੜਾ ਚੰਗੇ ਪੈਸੇ ਉਹਨਾਂ ਕੋਲ ਸੇਵਿੰਗਸ ਵੀ ਹੈਗੀਆਂ ਹਨ। ਕਈਆਂ ਨੂੰ ਮੈਂ ਜਾਣਨਾ ਅਪ ਟੂ $2-4 ਮਿਲੀਅਨ ਉਹਨਾਂ ਨੇ ਦੁਬਾਰਾ ਬਿਜ਼ਨਸ 'ਚ ਪਾ ਦਿੱਤੇ ਨੇ, ਹੋਪਿੰਗ ਕਿ ਬਿਜ਼ਨਸ ਜਿਹੜਾ ਰਿਵਾਈਵ ਕਰੂਗਾ। ਬਿਜ਼ਨਸ ਰਿਵਾਈਵ ਕਰ ਲੇਗਾ ਤਾਂ ਡੈਫੀਨਿਟਲੀ ਆਈ ਥਿੰਕ ਆਲਮੋਸਟ ਸਸਟੇਨ ਕਰ ਸਕਦੇ ਨੇ। ਪਰ ਜਿਹੜੇ ਖਾਸ ਕਰਕੇ ਜਿਹੜਾ ਬੰਦਾ ਵੀ ਇਸ ਟਾਈਮ ਅਫੋਰਡ ਨਹੀਂ ਕਰ ਸਕਦਾ, ਆਈ ਥਿੰਕ ਡੈਟ ਸੈਟਲਮੈਂਟ ਇੱਕ ਆਪਸ਼ਨ ਹੈਗੀ ਹੈ। ਚਾਹੇ ਕਿਉਂ ਖਾਸ ਕਰਕੇ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਕਿ ਜਿੱਦਾਂ ਅੱਗੇ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਟਰੱਕ 2.5 ਲੱਖ ਦੇ ਲੈ ਲਏ ਨੇ ਔਰ ਉਹਨਾਂ ਦੀ ਮਾਰਕੀਟ ਵੈਲਿਊ ਹੁਣ ਕੋਈ ਦਿੰਦਾ ਨਹੀਂ ਪਿਆ। ਐਸੇ ਹੀ ਸਾਡੇ ਕਸਟਮਰ ਆਏ ਨੇ, ਉਹ ਆਪ ਕਾਲ ਕਰਕੇ ਕਹਿ ਰਹੇ ਕਿ ਸਾਡੇ ਟਰੱਕ ਚੁੱਕ ਕੇ ਲੈ ਜਾਓ, ਤੇ ਕੰਪਨੀ ਵਾਲੇ ਟਰੱਕ ਚੁੱਕ ਕੇ ਵੀ ਨਹੀਂ ਖੜਦੇ ਪਏ ਉਹਨਾਂ ਨੂੰ। ਅੱਛਾ, ਹਾਂ, ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਹੋਰ ਮਹੀਨਾ ਵੇਖ ਲਓ, ਚਲਾ ਲਓ ਕੰਮ। 2007-2008 ਵਾਲੀ ਗੱਲ ਹੋਈ ਜਦੋਂ ਬੈਂਕਾਂ ਨੂੰ ਘਰ ਜਾਂਦੇ ਸੀਗੇ ਤੇ ਬੈਂਕ ਵਾਲੇ ਕਹਿੰਦੇ ਕੋਈ ਨਹੀਂ, ਰਹੀ ਜਾਓ, ਤੁਸੀਂ ਘੱਟੋ ਘੱਟ ਸਾਫ਼ ਸਫਾਈ ਤਾਂ ਰੱਖੋਗੇ। ਹਾਂਜੀ ਹਾਂਜੀ। ਉਹ ਕ੍ਰੈਡਿਟ ਕਾਰਡ ਦੀ ਨਾ ਮੈਂ ਇੱਕ ਕੱਲ ਟੱਕਰ ਕਾਲਸਨ ਤੁਸੀਂ ਸਾਰੇ ਜਾਣਦੇ ਹੀ ਹੈਗੇ ਆ, ਜੀ ਜੀ ਜੀ, ਰਿਪਬਲਿਕਨ ਜਿਹੜਾ ਹੋਸਟ ਵੀ ਹੈਗਾ ਆ ਜੀ ਟੀਵੀ ਜੀ ਦਾ।
ਉਹ ਉਹਨਾਂ ਨਾ ਇੱਕ ਸੈਮੀਨਾਰ ਕੀਤਾ, ਉਹਦੇ 'ਚ ਉਹ ਕਹਿੰਦਾ ਵੀ ਅਮਰੀਕਾ ਦੇ ਵਿੱਚ ਬਿਗੇਸਟ ਕਾਜ਼ ਆਫ ਹਿਊਮਨ ਸਫਰਿੰਗ ਇਜ਼ ਯੂਐਸ ਕ੍ਰੈਡਿਟ ਕਾਰਡ ਡੈਪਟ ਯੂਐਸਏ ਦੇ ਵਿੱਚ। ਤੇ ਕਹਿੰਦੇ ਇਟਸ ਨਾਟ ਇਰਾਨ ਨਹੀਂ ਹੈਗੀ, ਕਹਿੰਦਾ ਅਮਰੀਕਾ ਨੂੰ ਪ੍ਰੋਬਲਮ, ਅਮਰੀਕਾ ਨੂੰ ਜਿਹੜੇ ਅਮਰੀਕਾ 'ਚ ਲੋਕ ਰਹਿੰਦੇ ਇਹਨਾਂ ਦਾ ਕ੍ਰੈਡਿਟ ਕਾਰਡ ਦਾ ਕਰਜ਼ਾ ਇੰਨਾ ਆ, ਤੇ ਜੇ ਮੈਂ ਤੁਹਾਨੂੰ ਦੱਸਦਾ ਜਾਵਾਂ $1.18 ਟ੍ਰਿਲੀਅਨ ਦਾ। ਬਿਲਕੁਲ ਐਗਜ਼ੈਕਟਲੀ ਔਨ 70% ਲੋਕ ਕਹਿੰਦੇ ਬਈ ਪੂਰੀ ਪੇਮੈਂਟ ਨਹੀਂ ਦਿੰਦੇ ਆਪਣੀ ਕ੍ਰੈਡਿਟ ਕਾਰਡ ਦੀ, 78%। ਐਸ ਐਮ ਹਾਊਸ ਹੋਲਡ ਐਵਰੇਜ ਜੇ ਘਰ ਦਾ ਗੱਲ ਕਰੀਏ ਆਪਾਂ ਜੋਤ ਭਾਜੀ, ਔਨ ਐਵਰੇਜ ਹਰ ਹਾਊਸ ਹੋਲਡ ਦੇ ਉੱਤੇ ਤਕਰੀਬਨ $8 ਤੋਂ $12,000, ਤੁਸੀਂ $10,000 ਐਵਰੇਜ $10,000 ਹਰ ਬੰਦਾ ਇਸ ਟਾਈਮ ਹਰ ਹਾਊਸ ਹੋਲਡ ਕ੍ਰੈਡਿਟ ਕਾਰਡ ਤੇ ਕਰਜ਼ੇ ਦਾ, ਸਿਰਫ ਕ੍ਰੈਡਿਟ ਕਾਰਡ ਦਾ। ਹਾਂਜੀ, ਔਰ ਤੁਸੀਂ ਹਿਸਾਬ ਲਾਓ ਕਿ ਆਪਾਂ ਜੇ ਹੁਣ ਇੰਟਰਸਟਡ 7% ਹੋ ਗਿਆ ਤੇ ਬੜਾ ਰੌਲਾ ਪਾਉਂਦੇ ਆ, ਉਹਦਾ ਸ਼ੁਰੂ ਹੀ ਐਗਜ਼ੈਕਟਲੀ ਉਹਦਾ ਸ਼ੁਰੂ ਹੀ 21% ਹੁੰਦਾ ਪਿਆ ਐਗਜ਼ੈਕਟਲੀ। ਤੇ ਮਿਨੀਮਮ ਪੇਮੈਂਟ ਆਪਾਂ ਦੇਈ ਜਾਂਦੇ ਹਾਂ, ਲੱਗਦਾ ਚਲੋ ਭਾਈ ਕੋਈ ਗੱਲ ਨਹੀਂ $250 ਦੀ ਪੇਮੈਂਟ ਹੈ। ਜੇ ਤੁਸੀਂ ਪੇਮੈਂਟ ਦੇਖਦੇ ਹੋ ਹਰ ਸਟੇਟਮੈਂਟ ਤੇ ਲਿਖਿਆ ਹੁੰਦਾ ਕਿ ਤੁਸੀਂ ਮਿਨੀਮਮ ਪੇਮੈਂਟ ਦਿੰਦੇ ਹੋ ਤੇ ਤੁਹਾਨੂੰ ਕਿੰਨੇ ਸਾਲ ਲੱਗਣੇ ਨੂੰ ਪੇ ਆਫ ਕਰਨ ਨੂੰ। ਜਿਹੜਾ ਤੁਹਾਡਾ 10,000 ਦਾ ਕਰਜ਼ਾ ਉਹਨੂੰ ਕਈ ਵਾਰ 40 ਸਾਲ ਲੱਗ ਜਾਂਦੇ ਪੇ ਆਫ ਕਰਨ ਨੂੰ, ਔਰ ਇੱਥੇ 10,000 ਦੇਣਾ ਸੀ ਉੱਥੇ ਤੁਹਾਨੂੰ 80,000 ਦੇਣੇ ਪੈ ਜਾਂਦੇ ਨੇ। ਸੋ ਸੋਲਿਊਸ਼ਨ ਇਹਦਾ ਇਹੀ ਹੈ ਕਿ ਜਿਨ੍ਹਾਂ ਨੇ ਕਰ ਲਿਆ ਟਰਾਈ, ਔਨ ਐਵਰੇਜ ਮੈਨੂੰ ਲੱਗਦਾ ਕਿ ਕੋਈ ਬੰਦਾ ਵੀ 3 ਮਹੀਨੇ ਤੱਕ ਲਗਾਤਾਰ ਮਿਨੀਮਮ ਪੇਮੈਂਟ ਦੇ ਰਿਹਾ ਤੇ ਥੋੜਾ ਕੰਸਰਨ ਹੈਗਾ, ਸਾਨੂੰ ਕਾਲ ਕਰ ਲੈਣ। ਤੇ ਆਫ ਕੋਰਸ ਜਿਹੜਾ ਡੈਟ ਸੈਟਲਮੈਂਟ ਦਾ ਪ੍ਰੋਸੈਸ ਹੈਗਾ, ਇਹ ਤੇ ਤੁਹਾਡੀ ਬੈਂਕਰਪਸੀ ਨਹੀਂ, ਇਹਦੇ 'ਚ ਤੁਹਾਡੀ ਲੌਂਗ ਟਰਮ ਨੁਕਸਾਨ ਨਹੀਂ ਹੈਗਾ। ਜਿੰਨਾ ਚਿਰ ਤੁਸੀਂ ਪ੍ਰੋਗਰਾਮ ਦੇ ਵਿੱਚ ਹੈਗੇ, ਆਫ ਕੋਰਸ ਤੁਹਾਡਾ ਨੈਗੇਟਿਵ ਇੰਪੈਕਟ ਕ੍ਰੈਡਿਟ ਤੇ ਵੀ ਪੈਣਾ, ਬਾਕੀ ਇਸ਼ੂ ਵੀ ਹੋ ਸਕਦੇ ਨੇ। ਕਿੰਨਾ ਕੁ ਇੰਪੈਕਟ ਹੁੰਦਾ ਕ੍ਰੈਡਿਟ ਸਕੋਰ ਤੇ? ਜਨਰਲੀ ਦੇਖੋ ਇੰਪੈਕਟ ਡਿਪੈਂਡ ਕਰਦਾ ਕਿੰਨੇ ਕ੍ਰੈਡਿਟ ਕਾਰਡ ਨੇ, ਕਿੰਨਾ, ਹਰ ਕਿਸੇ ਦਾ ਵੱਖਰਾ ਸਿਚੁਏਸ਼ਨ ਹੁੰਦਾ, ਪਰ ਐਨੀਵੇਅਰ 100 150 200 ਪੁਆਇੰਟ ਹੀ ਫਰਕ ਪੈ ਸਕਦਾ। ਪਰ ਜਦੋਂ ਤੁਸੀਂ ਪ੍ਰੋਗਰਾਮ ਇੱਕ ਵਾਰੀ ਖਤਮ ਕਰ ਦਿੰਦੇ ਹੋ, ਵਿਦਿਨ 6 ਮੰਥਸ ਤੁਹਾਡਾ ਸਕੋਰ ਆ ਬੈਟਰ ਹੋ ਜਾਂਦਾ, ਇੰਨਾ ਜਾਂ ਤੋਂ ਬੈਟਰ ਹੋ ਜਾਂਦਾ। ਪਰ ਇਹ ਵੀ ਤੇ ਗੱਲ ਆ ਨਾ ਵੀ ਚਲੋ ਕਰਜ਼ਾ ਵੀ ਲੱਥ ਜਾਂਦਾ, ਸਕੋਰ ਤਾਂ ਫਿਰ ਦੁਬਾਰਾ ਤਾਂ ਨੂੰ ਚੜ ਜਾਊਗਾ, ਕਰਜ਼ਾ ਤਾਂ ਨੂੰ ਚੜਦਾ ਗਿਆ ਤੇ ਕੰਮ ਔਖਾ। ਬਿਲਕੁਲ ਬਿਲਕੁਲ। ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਫੀਸ ਕੀ ਆ, ਕਾਸਟ ਕੀ ਹੈ ਇਹਦੇ ਨਾਲ ਐਸੋਸੀਏਟ? ਜਦੋਂ ਆਪਾਂ ਕਹਿੰਦੇ ਹਾਂ ਕਿ ਅਪ ਟੂ 60% ਮਾਫ ਹੋ ਜਾਂਦੇ ਨੇ, ਦੈਟ ਇਨਕਲੂਡਸ ਐਵਰੀਥਿੰਗ, ਤੁਹਾਡੀ ਲੇਟ ਪੇਮੈਂਟਸ, ਫੀਸ, ਤੁਹਾਡੀ ਫਾਈਨੈਂਸ਼ੀਅਲ ਚਾਰਜ, ਜੋ ਕੁਝ ਵੀ ਹੈਗਾ ਅਪ ਟੂ 60%। ਜਿਹੜੇ ਬਾਕੀ 40% ਪੇ ਕਰਨੇ ਨੇ, ਦੈਟ ਇਨਕਲੂਡਸ ਐਵਰੀਥਿੰਗ, ਜਿਹੜੀ ਸਾਰੀ ਫੀਸ ਪੇ ਕਰਕੇ। ਸੋ ਜਿਹੜੀ ਤੁਹਾਡੀ ਪ੍ਰੋਗਰਾਮ ਬਣਦੀ, ਜਿਹੜੀ ਫੀਸ ਬਣਦੀ ਹੈ, ਉਹ ਮੰਥਲੀ ਪੇਮੈਂਟ ਜਿਹੜੀ ਤੁਸੀਂ ਬਣਾਉਣੀ, ਮੰਨ ਲਓ ਕਿ ਲੈਟਸ ਸੇ ਕਿ ਤੁਹਾਡਾ ਅਪ ਟੂ ਲੈਟਸ ਕੀਪ ਇਟ ਸਿੰਪਲ ਕਿ ਜੇ 10,000 ਦਾ ਕਰਜ਼ਾ ਤੇ 5,000 50% ਸੈਟਲ ਹੋ ਜਾਂਦਾ। ਤੇ ਜਿਹੜੀ ਤੁਸੀਂ 5,000 ਦੀ ਕਿਸ਼ਤ ਬਣਨੀ ਹੈ, ਤੁਸੀਂ ਉਹਨੂੰ ਆਪਣੀ 6 ਮਹੀਨੇ 'ਚ ਪੇ ਕਰ ਸਕਦੇ ਹੋ ਤੇ 4 ਸਾਲ 'ਚ ਪੇ ਕਰ ਸਕਦੇ ਹੋ। ਔਰ ਜਿੰਨੀ ਤੁਸੀਂ ਛੇਤੀ ਪੇ ਕਰਦੇ ਹੋ, ਉਹਨਾਂ ਤੁਹਾਡੀ ਸੇਵਿੰਗਸ ਜ਼ਿਆਦੀਆਂ ਹੁੰਦੀਆਂ ਨੇ, ਬਿਕਾਜ਼ ਕ੍ਰੈਡੀਟਰ ਵੀ ਚਾਹੁੰਦਾ ਕਿ ਮੈਨੂੰ ਹੁਣੇ ਪੈਸੇ ਮਿਲ ਜਾਣ, ਬਜਾਏ ਕਿ ਮੈਨੂੰ 4 ਸਾਲ ਦੇ ਵਾਸਤੇ ਸਪਰੈਡ ਆਊਟ ਕਰਾਂ। ਸੋ ਅਪ ਟੂ 60% ਦੇ ਵਿੱਚ ਮੈਂ ਕਹਿੰਦਾ ਕਿ ਸਾਰਾ ਕੁਝ ਐਵਰੀਥਿੰਗ ਇਜ਼ ਕਵਰਡ ਹੁੰਦਾ। ਜਾਂਦੇ ਨਿਰਮਲ ਜੀ, ਇੱਕ ਤਾਂ ਪਹਿਲਾਂ ਆਪਣਾ ਫੋਨ ਨੰਬਰ ਇੱਕ ਵਾਰੀ ਦੱਸ ਦਿਓ, ਤੇ ਫਿਰ ਇੱਕ ਜਾਂਦੇ ਇੱਕ ਸਵਾਲ ਪੁੱਛਦੇ ਆ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਦੇ ਆ। ਫੋਨ ਨੰਬਰ ਦੱਸ ਦਿਓ। ਨੰਬਰ ਹੈ ਜੀ ਆਪਣਾ 888 888 ਤੇ ਵੈਬਸਾਈਟ ਸਾਡੀ ura.org, OORAA.org। ਇਹਦੇ ਵਿੱਚ ਕੋਈ ਮਿਨੀਮਮ ਵੀ ਆ ਵੀ ਹਾਂ ਤੁਹਾਡਾ ਮਿਨੀਮਮ ਇੰਨਾ ਕਰਜ਼ਾ ਹੋਊਗਾ ਤਾਂ ਹੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਐਨਰੋਲ ਕਰ ਸਕਦੇ ਆ? ਕੋਈ ਇਹ ਵੀ ਲਿਮਿਟ ਵਗੈਰਾ ਹੈਗੀ ਆ? ਜਨਰਲੀ ਅਸੀਂ ਕੀ ਕਰਦੇ ਹਾਂ ਕਿ ਰੂਲ ਆਫ ਥੰਬ, ਜਿਹੜਾ ਇੰਡਸਟਰੀ ਦਾ ਰੂਲ ਆਫ ਥੰਬ ਹੈ, ਉਹ ਹੈਗਾ ਤਕਰੀਬਨ $10,000। 10,000 ਤੋਂ ਥੱਲੇ ਹੋਏ ਤਾਂ ਡਜ਼ਨਟ ਮੇਕ ਸੈਂਸ, ਕਿਉਂਕਿ $10,000 ਤੋਂ ਥੱਲੇ ਹੈ ਤਾਂ ਤੁਹਾਨੂੰ ਆਪਣਾ ਕ੍ਰੈਡਿਟ ਔਰ ਆਪਣਾ ਸਿਸਟਮ ਔਰ ਸਾਰਾ ਅਗਲੇ 3-4 ਸਾਲ ਵਾਸਤੇ ਉਹਨੂੰ ਡਰੈਗ ਕਰਨ ਦੀ ਲੋੜ ਨਹੀਂ ਹੈਗੀ। ਜੇ ਹੁਣ ਕਿਹਦਾ $4-5,000 ਦਾ ਕਰਜ਼ਾ ਹੀ ਇਹਦਾ ਰਾਦਰ ਕਿ ਤੁਸੀਂ 4-5,000 ਦੇ ਦਿਓ, ਕਿ ਉਹਦੀਆਂ ਕਿਸ਼ਤਾਂ ਕਰੋਗੇ ਤੁਸੀਂ 1,500 ਦੀਆਂ, ਦੈਟ ਡਜ਼ਨਟ ਮੇਕ ਸੈਂਸ। ਸੋ ਜਨਰਲੀ ਜਿਹੜਾ ਰੂਲ ਆਫ ਥੰਬ ਹੈ $10,000 ਵੀ। ਠੀਕ ਹੈ। ਤੇ ਟਿਪਸ ਕੀ ਆ ਹੁਣ, ਜਿੱਦਾਂ ਮੰਨ ਲਓ ਕਿਸੇ ਦਾ ਘੱਟ ਆ, ਜਿੱਦਾਂ 10,000 ਤੋਂ ਜਿੱਦਾਂ ਤੁਸੀਂ ਕਿਹਾ ਵੀ ਥੱਲੇ ਘੱਟ ਆ, ਕਿਸੇ ਦਾ ਕ੍ਰੈਡਿਟ ਕਾਰਡ ਦਾ ਹੋਊਗਾ, ਕਿਸੇ ਦਾ ਕੁਛ ਹੋਊਗਾ, ਕਿਸੇ ਦਾ ਕੁਛ ਹੋਊਗਾ, ਹਾਊ ਟੂ ਗੋ ਅਬਾਊਟ ਡੈਟ ਨੂੰ ਫਿਰ ਅਟੈਕ ਕਿੱਦਾਂ ਕਰਨਾ ਵੀ ਉਹ ਘਟਾਉਣ ਦੇ ਲਈ? ਓਬਵੀਅਸਲੀ ਵੱਡਾ ਚੇਂਜ ਤਾਂ ਲਾਈਫ ਸਟਾਈਲ ਦੇ ਵਿੱਚ ਕਰਨਾ ਪੈਣਾ ਆ, ਵੀ ਸਿਰਫ ਰੋਟੀ ਖਾਣੀ ਆ, ਪਾਣੀ ਪੀਣਾ, ਕੰਮ ਤੇ ਜਾਣਾ ਤੇ ਕੰਮ ਤੋਂ ਆਉਣਾ, ਉਸ ਤੋਂ ਇਲਾਵਾ ਫਿਰ ਚੀਜ਼ਾਂ ਜਿਹੜੀਆਂ ਉਹ ਕਾਫੀ ਕੁਛ ਬਦਲਾਵ ਕਰਨਾ ਪੈਣਾ। ਬਿਲਕੁਲ, ਆਈ ਥਿੰਕ ਕੰਪਲਸਿਵ ਬਾਈ ਹੁੰਦੀ ਨਾ ਅੱਜ ਕੱਲ੍ਹ। ਪਹਿਲਾਂ ਤਾਂ ਅਸੀਂ ਜਾ ਕੇ ਮਾਲ 'ਚ ਜਾ ਕੇ ਲੈ ਲੈਂਦੇ ਹੁੰਦੇ ਹਾਂ, ਅੱਜ ਕੱਲ੍ਹ ਕਾਫੀ ਜਿਹੜੇ ਸਾਡੇ ਮੈਜੋਰਿਟੀ ਕਸਟਮਰਸ ਦੀ ਆਉਂਦੀ ਇਹੀ ਹੁੰਦੀ ਹੈ ਕਿ ਆਨਲਾਈਨ ਬਾਇੰਗ ਬਹੁਤ ਕਰਦੇ ਪਏ ਨੇ ਕ੍ਰੈਡਿਟ ਕਾਰਡ ਦੇ ਨਾਲ। ਤੇ ਥੋੜ੍ਹੀਆਂ ਜਿਹੜੀ ਕੰਪਲਸਿਵ ਬਾਈ ਕਿ ਹਾਂਜੀ ਅੱਜ ਈਮੇਲ ਆ ਗਈ ਹੈ ਕਿ 30% ਆਫ ਤੇ 80% ਆਫ, ਨਵੇਂ ਕ੍ਰੈਡਿਟ ਕਾਰਡ ਸਾਈਨ ਅਪ ਕਰ ਲਓ, ਤੁਹਾਨੂੰ ਹੋਰ ਬੈਨੀਫਿਟਸ ਮਿਲਦੇ ਨੇ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਅਨਨੈਸੈਸਰੀ ਹੁਣ ਹੋਰ ਥੋੜ੍ਹੇ ਜਿਹੇ ਮਹੀਨਿਆਂ ਨੂੰ ਥੈਂਕਸਗਿਵਿੰਗ ਆ ਜਾਣੀਆਂ, ਜਿਹੜੇ TV ਦੀ ਲੋੜ ਨਹੀਂ, ਆਪਾਂ ਉਹ ਲੈਣ ਲੱਗ ਪੜੇ ਹਾਂ। ਸੋ ਆਹ ਅਨਨੈਸੈਸਰੀ ਚੀਜ਼ਾਂ ਨੂੰ ਉਹਨਾਂ ਨੂੰ ਖਰਚੇ ਥੋੜਾ ਘੱਟ ਕੀਤਾ, ਤਾਂ ਬਾਕੀ ਆਪਣੀ ਕਮਿਊਨਿਟੀ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਇਹੀ ਹੈਗਾ ਕਿ ਸ਼ੋਅ ਆਫ ਨੂੰ ਥੋੜਾ ਜਿਹਾ ਆਪਾਂ ਘਟਾ ਲਈਏ ਤੇ ਆਪਣੀ ਜਾਨ ਸੌਖੀ ਹੋ ਸਕਦੀ ਹੈ। ਬਿਲਕੁਲ। ਊੜਾ ਰਿਲੀਫ ਵਾਲਿਆਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਹੈ ਤਾਂ ਕਾਲ ਕਰੋ ਨਿਰਮਲ ਮਾਨ ਜੀ ਨੂੰ 8888889914 888 888 9914। ਨਿਰਮਲ ਮਾਨ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਜੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।